ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵੈਲਕਮ ਬੈਕ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਅੱਜ 6 ਮਾਰਚ 2020 24 ਫੱਗਣ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ। ਆਸ ਕਰਦੇ ਹਾਂ ਕਿ ਤੁਹਾਡਾ ਕੰਮ ਤੇ ਤੁਹਾਡਾ ਜੋ ਦਿਨ ਹੈ ਉਹ ਵਧੀਆ ਗੁਜ਼ਰਿਆ ਹੋਏਗਾ ਔਰ ਜੋ ਵੀਕਐਂਡ ਹੈ ਉਹ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਤੁਹਾਡਾ ਵੀਕਐਂਡ ਖੁਸ਼ੀਆਂ ਭਰਿਆ ਬਤੀਤ ਹੋਵੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਅਸੀਂ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਸ ਬਾਰੇ ਤੁਹਾਨੂੰ ਟੱਚ ਬੇਸ ਕਰਦੀ ਹੈ। ਸੋ ਪਹਿਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਜੋ ਅਮਨ ਸਮਝੌਤਾ ਹੋਣ ਦੇ ਬਾਵਜੂਦ ਵੀ ਅਫਗਾਨਿਸਤਾਨ ਵਿੱਚ ਹਿੰਸਾ ਦਾ ਦੌਰਾ ਉਵੇਂ ਹੀ ਜਾਰੀ ਹੈ। ਹਾਲ ਹੀ ਵਿੱਚ ਇੱਕ ਹਮਲੇ ਦੌਰਾਨ 27 ਲੋਕ ਮਾਰੇ ਗਏ। ਮਾਹਰ ਜੋ ਹਲਕਿਆਂ ਵੱਲੋਂ ਇਹ ਸਮਝਿਆ ਜਾ ਰਿਹਾ ਹੈ ਕਿ ਭਾਰਤ ਇਸ ਅਮਨ ਸਮਝੌਤੇ ਨੂੰ ਸਾਬੋਤਾਜ ਕਰਨ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਇਹ ਦੋਸ਼ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਤੇ ਲਾਇਆ ਹੈ। ਆਖਿਰ ਭਾਰਤ ਚਾਹੁੰਦਾ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਬੀਆਈ ਤੇ ਇਹ ਦੋਸ਼ ਲਗਾਇਆ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀ ਦੀਆਂ ਘਟਨਾਵਾਂ ਨੇ ਉਹਨਾਂ ਤੇ ਜੋ ਕਾਰਵਾਈ ਚੱਲ ਰਹੀ ਹੈ, ਜੋ ਕਾਰਵਾਈ ਕਰ ਰਹੇ ਹਨ ਉਹਨਾਂ ਨੂੰ ਉਹ ਪ੍ਰੋਟੈਕਟ ਕਰ ਰਹੀ ਹੈ। ਇਸੇ ਤਰ੍ਹਾਂ ਉਸਨੇ ਪੰਜਾਬ ਦੇ ਜੋ ਦਰਿਆਈ ਪਾਣੀਆਂ ਦੇ ਮੁੱਦੇ ਤੇ ਵੀ ਕਿਹਾ ਹੈ ਕਿ ਉਹ ਸ਼ਹੀਦ ਹੋ ਜਾਏਗਾ ਪਰ ਉਹ ਪੰਜਾਬ ਦਾ ਜੋ ਪਾਣੀ ਹੈ ਉਸ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵੇਗਾ। ਸੋ ਕੈਪਟਨ ਦੀ ਜੋ ਇਹ ਬਿਆਨਬਾਜ਼ੀ ਹੈ, ਇਸ ਦਾ ਮਤਲਬ ਕੀ ਹੈ, ਇਸ ਦੇ ਕੀ ਕਾਰਨ ਹਨ, ਸੋ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਐਂਡ ਫਿਰ ਆਪਾਂ ਗੱਲਬਾਤ ਕਰਾਂਗੇ। ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ 213 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਉਸੇ ਤਰ੍ਹਾਂ ਹੀ ਜ਼ੁਲਮ ਉਹ ਜਾਰੀ ਨੇ। ਸੋ ਇਸ ਉੱਪਰ ਗੱਲਬਾਤ ਕਰਾਂਗੇ ਐਂਡ ਜੋ ਦਿੱਲੀ ਵਿੱਚ ਜੋ ਵਾਪਰੀ ਹਿੰਸਾ ਦੇ ਬਾਵਜੂਦ ਵੀ ਜੋ ਬੀਜੇਪੀ ਦੇ ਜੋ ਲੀਡਰ ਨੇ ਉਹ ਨਫ਼ਰਤ ਭਰੀ ਬਿਆਨਬਾਜ਼ੀ ਕਰ ਰਹੇ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਂ ਤੁਹਾਡੀ ਸਿਹਤਯਾਬੀ ਲਈ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਵੈਲ ਵਿਸ਼ਿੰਗ ਦੇ ਮੈਸੇजेस ਵੀ ਭੇਜੇ ਜੀ। ਤਾਂ ਹੀ ਮੇਰੇ ਖਿਆਲ ਅੱਜ ਮੈਂ ਦੂਸਰੇ ਦਿਨ ਹੀ ਠੀਕ ਹੋ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਈ ਹਾਂ। ਥੈਂਕ ਯੂ ਸੋ ਮਚ ਆਲ ਆਫ ਯੂ। ਦੂਸਰਾ, ਜਦੋਂ ਅਸੀਂ ਕੱਲ ਗੱਲ ਕਰ ਰਹੇ ਸੀ ਕਿ BBC ਦੇ ਹਿਸਟਰੀ ਮੈਗਜ਼ੀਨ ਪੋਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਗ੍ਰੇਟੈਸਟ ਲੀਡਰ ਆਫ ਆਲ ਟਾਈਮਸ ਐਲਾਨਿਆ ਗਿਆ, ਜਿਹਦੇ 'ਚ ਜ਼ਾਹਰ ਹੈ ਕਿ ਜਿਹੜੇ ਉਹਨਾਂ ਦੇ ਰੀਡਰ ਨੇ ਉਹੀ ਵੋਟ ਕਰਦੇ ਨੇ। ਔਰ ਉਸ ਡਿਸਕਸ਼ਨ ਦੇ ਵਿੱਚ ਮੈਂ ਮੈਂਸ਼ਨ ਕੀਤਾ ਕਿ ਵੀ ਗੁਜਰਾਂਵਾਲਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ ਉਸ ਸ਼ਹਿਰ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਜਨਰਲ ਹਰੀ ਸਿੰਘ ਨਲਵੇ ਵਰਗਾ ਯੋਧਾ ਵੀ ਦਿੱਤਾ ਹੈ। ਪਰ ਮੈਂ ਜਦੋਂ ਕੱਲ ਰਾਤ ਜਾ ਕੇ ਖਬਰਾਂ ਦੇਖੀਆਂ ਤੇ ਫਿਰ ਪਾਕਿਸਤਾਨ ਦਾ ਹੀ ਨਹੀਂ, ਸਾਰੇ ਉਹ ਸਬ ਕੰਟੀਨੈਂਟ ਦਾ ਬਹੁਤ ਵੱਡਾ ਕਾਮੇਡੀ ਕਿੰਗ ਅਮਾਨੁੱਲਾ ਖਾਨ, ਜਿਨ੍ਹਾਂ ਦਾ ਸੰਬੰਧ ਵੀ ਗੁਜਰਾਂਵਾਲੇ ਨਾਲ ਸੀ, ਮੈਨੂੰ ਕੱਲ ਹੀ ਪਤਾ ਲੱਗਾ, ਉਹ ਚੜ੍ਹਾਈ ਕਰ ਗਏ ਨੇ। 1950 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ 2020 'ਚ 70 ਸਾਲ ਦੀ ਉਮਰ 'ਚ
ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ। ਜੀ ਔਰ ਬਹੁਤ ਵਾਰ ਜਦੋਂ ਅਸੀਂ ਇਸ ਮੁਲਕ ਦੇ ਵਿੱਚ ਵੀ ਫਰਮ ਰੈਗਸ ਟੂ ਰਿਚਿਸ ਦੀ ਸਟੋਰੀ ਦੇਖਦੇ ਤੇ ਸਾਡੇ ਆਪਣੇ ਉਸ ਖਿੱਤੇ ਦੇ ਵਿੱਚ ਵੀ ਇਹੋ ਜਿਹੇ ਨੇ, ਇੱਕ ਬਹੁਤ ਹੀ ਗਰੀਬ ਪਰਿਵਾਰ ਦੇ, ਬੇਸ਼ੱਕ ਜਨਮ ਉਹਨਾਂ ਦਾ ਗੁਜਰਾਂਵਾੜੇ ਹੈ, ਲਾਹੌਰ 'ਚ ਆ ਕੇ ਉਹਨਾਂ ਨੇ, ਜਿੱਥੇ ਦਾਤਾ ਸਾਹਿਬ ਬਹੁਤ ਵੱਡਾ ਸਪਿਰਿਚੁਅਲ ਸੂਫੀ ਸੰਤ ਨੇ, ਉਹਨਾਂ ਦੀ ਯਾਦ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ। ਉਹਦੇ ਬਾਹਰ ਉਹ ਟੌਫੀਆਂ ਵੇਚਦੇ ਸੀ ਜੀ ਔਰ ਆਪਣੀ ਪਹਿਲੀ ਪਰਫਾਰਮੈਂਸ ਵੀ ਉਹਨਾਂ ਨੇ ਉੱਥੇ ਹੀ ਦਿੱਤੀ। ਉੱਥੋਂ ਉਹਨਾਂ ਨੇ ਸ਼ੁਰੂ ਕਰਕੇ ਕਿਸ ਹੱਦ ਤੱਕ, ਔਰ ਹਾਲਾਂਕਿ ਮੇਰਾ ਆਪਣਾ ਸੁਭਾਅ ਇੱਕ ਗੰਭੀਰ ਹੈ, ਐਨਾਲਿਟੀਕਲ ਹੈ, ਪਰ ਤੁਸੀਂ ਫਿਰ ਵੀ ਜਿਹੜਾ ਇੱਕ ਟੈਲੈਂਟ ਹੈ, ਜਿਹੜਾ ਇੱਕ ਮਜ਼ਾਹੀਆ ਅੰਦਾਜ਼ ਹੈ, ਜਾਂ ਜਿਹਨੂੰ ਅਸੀਂ ਪੰਜਾਬੀ 'ਚ ਹਾਸਰਸ ਕਹਿੰਦੇ ਹਾਂ, ਜੀ ਇਹ ਵੀ ਉਸ ਸਾਡੇ ਖਿੱਤੇ 'ਚ, ਸਾਡੀ ਧਰਤੀ 'ਚ, ਕਿਉਂਕਿ ਜਿਹੜੇ ਲੋਕ ਟਫ ਹੁੰਦੇ ਨੇ ਜ਼ਿੰਦਗੀ 'ਚ, ਵੈਦਰ ਉੱਥੇ ਟਫ ਨੇ, ਲਾਈਫ ਟਫ ਸੀ, ਬਿਲਕੁਲ। ਚਾਰ ਚਫੇਰੇ 4-5 ਹਜ਼ਾਰ ਸਾਲ ਦੀ ਉਮਰ 'ਚ ਉਸ ਪੀਰੀਅਡ ਦੇ ਵਿੱਚ ਅਸੀਂ ਦੇਖੀਏ ਹਮਲਾਵਰਾਂ ਦਾ ਆਉਣਾ। ਔਰ ਦੂਜਾ, ਇਸ ਲਈ ਪੰਜਾਬੀ ਕਰੈਕਟਰ ਦੇ ਵਿੱਚ ਸੈਂਸ ਆਫ ਹਿਊਮਰ ਜਿਹੜੀ ਹੈ ਉਹ ਬਾਕੀ ਸਿਵਲਾਈਜੇਸ਼ਨਸ ਨਾਲੋਂ ਵੀ ਜ਼ਿਆਦਾ ਹੈ। ਜੀ ਔਰ ਉਹਦੇ 'ਚ ਕੁਛ ਨੂੰ ਰੱਬ ਨੇ ਉਹ ਕੁਦਰਤੀ ਬਖਸ਼ਿਸ਼ ਦਿੱਤੀ ਹੁੰਦੀ ਆ। ਸੋ ਅਮਾਨੁੱਲਾ ਖਾਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੀ ਕਾਮੇਡੀ ਸੀ, ਉਹ ਆਪਣੇ ਆਪ 'ਚ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ, ਇਕੱਲਾ ਗੁਜਰਾਂਵਾਲੇ ਦਾ ਪੁੱਤਰ ਹੀ ਨਹੀਂ, ਸਾਡੇ ਉਸ ਧਰਤੀ ਦਾ ਪੁੱਤਰ ਜਿਹੜਾ ਹੈ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਔਰ ਅਸੀਂ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਉੱਥੇ ਅਸੀਂ ਇਹ ਜਿਵੇਂ ਜ਼ਾਹਰ ਹੈ ਇਨਸਾਨੀ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਗੁਸਤਾਖੀਆਂ ਕਰਦੇ ਹਾਂ। ਅੱਲਾਹ ਤਾਲਾ ਉਹਨਾਂ ਦੇ ਉੱਤੇ ਰਹਿਮ ਕਰੇ ਔਰ ਜਿਵੇਂ ਇਸਲਾਮਿਕ ਵਿਸ਼ਵਾਸ ਹੈ ਉਹਨਾਂ ਨੂੰ ਜੰਨਤ ਨਸੀਬ ਕਰਵਾਏ। ਦੂਸਰਾ ਪਾਰਟ ਅਸੀਂ ਲਗਾਤਾਰਤਾ ਨਾਲ ਇਸ ਦੇ ਉੱਤੇ ਗੱਲਬਾਤ ਕੀਤੀ। ਅਫਗਾਨ, ਤਾਲਿਬਾਨ, ਅਮਰੀਕਾ ਅਮਨ ਸਮਝੌਤਾ ਜੀ ਜ਼ਾਹਰ ਹੈ ਲਗਭਗ 2011 ਤੋਂ ਜੇ ਇਸ ਦੀ ਸ਼ੁਰੂਆਤ ਹੋਈ, ਦੋਹਾ ਕਤਰ ਦੇ ਵਿੱਚ ਦਫ਼ਤਰ ਉਹਨਾਂ ਦਾ ਖੁੱਲ੍ਹਿਆ ਤਾਲਿਬਾਨ ਦਾ, ਔਰ ਜ਼ਾਲਿਮੇ ਖਲੀਲਜ਼ਾਦ ਉਹਨੇ ਕਾਫੀ ਐਫਰਟ ਕੀਤਾ। UN ਦੇ ਵਿੱਚ ਅਮਰੀਕਾ ਦਾ ਐਂਬੈਸਡਰ ਵੀ ਰਿਹਾ, ਕਦੇ ਅਫਗਾਨਿਸਤਾਨ ਦੇ ਵਿੱਚ ਵੀ ਐਂਬੈਸਡਰ ਸੀ। ਔਰ ਫਾਈਨਲੀ ਜਿਸ ਅੰਦਾਜ਼ ਦੇ ਵਿੱਚ ਇਸ ਸਮਝੌਤੇ ਤੇ ਦਸਤਖਤ ਹੋਏ, ਮਾਈਕ ਪੋਂਪੀਓ ਉੱਥੇ ਮੌਜੂਦ ਸੀ ਦੋਹਾ ਕਤਰ ਦੇ ਵਿੱਚ, ਔਰ ਉਸ ਤੋਂ ਬਾਅਦ ਈਵਨ ਪ੍ਰੈਜ਼ੀਡੈਂਟ ਟਰੰਪ ਨੇ 1-to-1 ਗੱਲਬਾਤ ਵੀ ਕੀਤੀ। ਲੇਕਿਨ ਉਦੋਂ ਹੀ ਜਦੋਂ ਅਸੀਂ ਵੀ ਔਰ ਜਿਹੜੇ ਬਾਕੀ ਸਾਰਿਆਂ ਨੇ ਜਿਸ ਨੇ ਇਸ ਦੇ ਉੱਤੇ ਗੱਲ ਕੀਤੀ, ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਇਹ ਬੜੀ, ਜਿੱਥੇ ਸਮਝੌਤੇ ਤੱਕ ਪਹੁੰਚਣ ਲਈ ਦੋਨਾਂ ਧਿਰਾਂ ਨੇ ਟਾਈਟ ਰੋਪ ਵਾਕ ਕੀਤੀ ਹੈ, ਜਿਵੇਂ ਬਾਜੀਗਰਾਂ ਦੇ ਮੁੰਡੇ ਕੁੜੀਆਂ ਕਿਵੇਂ ਰੱਸੀ ਦੇ ਉੱਤੇ ਤੁਰਦੇ ਨੇ ਸਖਤ ਜਾਨ, ਲੇਕਿਨ ਕਿਵੇਂ ਇੱਕ ਬੈਲੈਂਸ ਹੁੰਦਾ ਔਰ ਜਿੱਥੋਂ ਤੱਕ ਇਹ ਪਹੁੰਚਿਆ, ਕਈ ਵਾਰ ਪਿਛਲੇ ਸਾਲ ਦੇ ਵਿੱਚ ਤਾਂ ਸਮਝੌਤਾ ਹੁੰਦਾ ਰਹਿ ਗਿਆ ਸੀ, ਕਿਉਂਕਿ ਫਾਈਨਲ ਉਹਦੇ ਸਪੋਇਲਰ, ਅੰਗਰੇਜ਼ੀ ਦੇ ਵਿੱਚ ਟਰਮ ਅਸੀਂ ਸਪੋਇਲਰ ਇਸਤੇਮਾਲ ਕਰਦੇ ਹਾਂ, ਪੰਜਾਬੀ ਦੇ ਵਿੱਚ ਅਸੀਂ ਇਹ ਵੀ ਕਹਿੰਦੇ ਹਾਂ ਕਿ ਭਾਈ ਕਿਵੇਂ ਜਿਹੜੇ ਸਾਬੋਤਾਜ ਕਰਦੇ ਨੇ, ਉਹ ਵੀ ਸ਼ਾਇਦ ਪਤਾ ਨਹੀਂ ਸਾਬੋਤਾਜ ਚੋਂ ਸੈਬੋਟੈਜ ਆਇਆ ਜਾਂ ਸੈਬੋਟੈਜ ਚੋਂ ਸਾਬੋਤਾਜ ਆਇਆ। ਲੇਕਿਨ ਇਹ ਹੈ ਵੀ ਘੜਮ ਚੌਧਰੀ ਹਮੇਸ਼ਾ ਹੁੰਦੇ ਨੇ ਜਿਹੜੇ ਬਣਦੀ ਚੀਜ਼ ਨੂੰ ਵੀ ਰੋਕ ਦਿੰਦੇ ਨੇ। ਲੇਕਿਨ ਜਦੋਂ ਇੱਕ ਵਾਰ ਇਹ ਹੋ ਗਿਆ, ਫਿਰ ਇਹ ਆਸ ਕੀਤੀ ਜਾਂਦੀ ਸੀ, ਕਿਉਂਕਿ ਉਹਦੇ 'ਚ ਕੋਈ ਤੀਜੀ ਧਿਰ ਤਾਂ ਇਨਵੋਲਵ ਨਹੀਂ ਸੀ। ਪਾਕਿਸਤਾਨ ਨੇ ਪਰਦੇ ਦੇ ਪਿੱਛੇ ਆਪਣਾ ਰੋਲ ਅਦਾ ਕੀਤਾ, ਪਰ ਸਾਈਨਿੰਗ ਸੈਰੇਮਨੀ ਜਾਂ ਦੂਜੀ ਉਹ ਉਹਨਾਂ ਦੋ ਧਿਰਾਂ ਦੇ ਵਿਚਾਲੇ ਸੀ। ਸੋ ਜ਼ਾਹਰ ਹੈ ਕਿ ਵੱਡਾ ਜਾਮਨ ਜੇ ਕੋਈ ਉਹਦੇ 'ਚ ਹੈ, ਤਾਲਿਬਾਨ ਤਾਂ ਫਾਈਟਰ ਨੇ, ਉਹ ਤਾਂ ਲੜ ਹੀ ਰਹੇ ਨੇ ਆਪਣੀ ਉਸ ਮਾਦਰੇ ਵਤਨ ਦੇ ਲਈ। ਔਰ ਜਿਹੜੀ ਵੱਡੀ ਜਾਮਨੀ ਸੀ ਅਮਰੀਕਾ ਦੀ ਹੈ ਕਿ ਅਮਰੀਕਾ ਨੇ ਉਹਨੂੰ ਇੰਪਲੀਮੈਂਟ ਕਰਨਾ। ਲੇਕਿਨ ਅਸੀਂ ਦੇਖਿਆ ਕਿ ਵਿਦਨ ਫਸਟ 24 ਆਵਰਸ ਦੀ ਤਬਦੀਲੀ, ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਜੇ ਇਹ ਸਾਰੇ ਚੋਂ ਅਸ਼ਰਫ ਗਨੀ ਦੀ ਸਰਕਾਰ ਜਿਹੜੀ ਜ਼ਾਹਰ ਹੈ ਇਹਨਾਂ ਦੀ ਖੜੀ ਕੀਤੀ ਹੋਈ ਹੈ ਵੀ ਉਹਨੂੰ ਬਾਹਰ ਰੱਖਿਆ ਗਿਆ, ਤਾਲਿਬਾਨ ਤਾਂ ਉਹਨਾਂ ਨੂੰ ਮਾਨਤਾ ਹੀ ਨਹੀਂ ਦਿੰਦੇ, ਰੈਕਗਨਾਈਜ਼ ਨਹੀਂ ਕਰਦੇ ਕਿ ਵੀ ਇਸ ਸਾਰੇ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਭਰੋਸੇ 'ਚ ਲਿਆ ਹੋਏਗਾ ਔਰ ਲਿਆ ਵੀ ਹੋਏਗਾ। ਲੇਕਿਨ ਜਿਉਂ ਹੀ ਇਹ ਸਮਝੌਤਾ ਹੁੰਦਾ ਹੈ, ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਨੂੰ, ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਪਿੰਡ ਬੱਝਾ ਨਹੀਂ ਤੇ ਚੱਕੇ ਪਹਿਲਾਂ, ਉਸ ਦੀ ਸ਼ੁਰੂਆਤ ਹੋ ਗਈ ਇੱਕਦਮ। ਜਿਹੜਾ ਉਹਨੇ ਅਸ਼ਰਫ ਗਨੀ ਨੇ ਕਿਹਾ ਜੀ ਮੈਂ ਨਹੀਂ ਛੱਡਦਾ, 5000 ਜਿਹੜੇ ਤਾਲਿਬਾਨ ਪ੍ਰਿਜ਼ਨਰ ਛੱਡਣੇ ਨੇ 10 ਮਾਰਚ ਤੱਕ ਦੀ ਡੇਟ ਹੈ, ਉਹਨੇ ਬਿਲਕੁਲ ਫਲੈਟਲੀ ਰਿਫਿਊਜ਼ ਕੀਤਾ। ਫਿਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ, ਤਾਲਿਬਾਨ ਨੇ ਵੀ ਇਹ ਦੱਸਣ ਦੇ ਲਈ, ਕਿਉਂਕਿ ਜਿਹੜਾ ਉਹ ਅਮਨ ਸਮਝੌਤਾ ਹੈ ਉਹਦੇ 'ਚ ਕਿਤੇ ਇਹ ਨਹੀਂ ਲਿਖਿਆ ਹੋਇਆ ਕਿ ਭਾਈ ਹੁਣ ਇਸ ਤੋਂ ਬਾਅਦ ਤਾਲਿਬਾਨ ਕੋਈ ਕਾਰਵਾਈ ਨਹੀਂ ਕਰੇਗਾ। ਉਹਦੀ ਡਰਾਫਟਿੰਗ ਉਹ ਲੂਜ਼ ਐਂਡਿੰਗ ਹੈ, ਜਿਹਦੇ 'ਚ ਇੱਕ ਪਾਸੇ
ਸੀਜ਼ ਫਾਇਰ ਜ਼ਰੂਰ ਸੀ ਇੱਕ ਹਫ਼ਤਾ ਪਹਿਲਾਂ, ਉਹ ਵੀ ਉਹਨੂੰ ਲਫ਼ਜ਼ ਸੀਜ਼ ਫਾਇਰ ਨਹੀਂ ਸੀ ਕੀਤਾ ਗਿਆ, ਲੈਸਨਿੰਗ ਆਫ ਹੌਸਟਿਲਿਟੀਜ਼ ਔਰ ਇਸ ਕਿਸਮ ਦਾ ਲਫ਼ਜ਼ ਸੀ। ਸੋ ਜ਼ਾਹਰ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਨੇ ਸਮਝੌਤਾ ਜੇ ਅਮਰੀਕਾ ਮੰਨਿਆ ਤੇ ਔਨ ਦਾ ਪੋਜੀਸ਼ਨ ਆਫ ਸਟਰੈਂਥ ਹੈ। ਸੋ ਉਹਨਾਂ ਨੇ ਵੀ ਆਪਣਾ ਪ੍ਰੈਸ਼ਰ ਬਿਲਡ ਕੀਤਾ। ਪਰ ਹੁਣ ਇਹ ਲੱਗਦਾ ਹੈ ਕਿਉਂਕਿ ਜਿਹੜੀ ਇੱਕ ਉਸ ਸਮਝੌਤੇ ਦਾ ਹਿੱਸਾ ਸੀ ਕਿ ਤਾਲਿਬਾਨ ਉਸ ਖਿੱਤੇ ਦੇ ਵਿੱਚ ਆਈਸਿਸ, ਜਿਹਨੂੰ ਡੈਸ਼ ਵੀ ਕਹਿੰਦੇ ਨੇ, ਔਰ ਅਲ ਕਾਇਦਾ, ਇਹਨਾਂ ਦਾ ਸਫਾਇਆ ਕਰੇਗਾ ਔਰ ਉਹਨਾਂ ਨੂੰ ਉਹ ਧਰਤੀ ਨੂੰ ਇਸਤੇਮਾਲ ਅਮਰੀਕਨ ਹਿੱਤਾਂ ਜਾਂ ਬਾਹਰਲੇ ਐਲਾਈਜ਼ ਦੇ ਹਿੱਤਾਂ ਦੇ ਖਿਲਾਫ ਵਰਤਣ ਨਹੀਂ ਦਿੱਤਾ ਜਾਏਗਾ। ਔਰ ਜ਼ਾਹਰ ਹੈ ਤਾਲਿਬਾਨ ਦੇ ਆਪਣੇ ਇੰਟਰਸਟ ਵੀ ਨਹੀਂ ਹੈ, ਉਹਨਾਂ ਦਾ ਮੁਲਕ ਹੈ, ਉਹਨਾਂ ਨੇ ਦੇਖ ਲਿਆ ਕਿ ਭਾਈ ਕਿੰਨੀ ਤਬਾਹੀ ਕੀ ਹੁੰਦਾ ਹੈ ਔਰ ਉਹ ਘੱਟੋ ਘੱਟ ਹੋਰ ਜੋ ਮਰਜ਼ੀ ਕੋਈ ਕਹਿ ਸਕਦਾ ਹੈ, ਲੇਕਿਨ ਉਹਨਾਂ ਨੇ ਜੋ ਵੀ ਉਹ ਇਕਰਾਰ ਕਰਦੇ ਨੇ ਉਹਨੂੰ ਨਿਭਾਉਂਦੇ ਨੇ। ਹੁਣ ਜਿਹੜੀ ਅੱਜ ਖਬਰ ਮੁੱਖ ਤੌਰ ਦੇ ਉੱਤੇ ਆਈ ਕਿ ਕਾਬਲ ਦੇ ਵਿੱਚ ਇੱਕ ਸੈਰੇਮਨੀ ਦੇ ਮੌਕੇ, ਜਿੱਥੇ ਕਿ ਇੱਕ ਪਾਸੇ ਅਸ਼ਰਫ ਗਨੀ ਨੇ ਪ੍ਰੈਜ਼ੀਡੈਂਟ, ਜਿਹੜੇ ਜ਼ਾਹਰ ਹੈ ਪਸ਼ਤੂਨ ਔਰੀਜਨ ਦੇ ਨੇ, ਇਸੇ ਤਰ੍ਹਾਂ ਅਬਦੁੱਲਾ ਜਿਹੜੇ ਤਾਜ਼ਕ ਮੂਲ ਦੇ ਨੇ ਔਰ ਉਹ ਕਲੇਮ ਕਰਦੇ ਨੇ ਕਿ ਰੀਸੈਂਟਲੀ ਇਹਨਾਂ ਨੇ ਇੱਕ ਹੋਰ ਫਰਾਡ ਜਿਹੀਆਂ ਵੋਟਾਂ ਉੱਥੇ ਪਵਾਈਆਂ ਸੀ। ਅਸ਼ਰਫ ਗਨੀ ਕਹਿੰਦਾ ਮੈਂ ਜਿੱਤਿਆ, ਅਬਦੁੱਲਾ ਕਹਿੰਦਾ ਮੈਂ ਜਿੱਤਿਆ। ਪਰ ਅਬਦੁੱਲਾ ਨੇ ਵੈਲਕਮ ਕੀਤਾ ਸੀ ਇਸ ਡੀਲ ਨੂੰ, ਕਿਉਂਕਿ ਉਹ ਇਹ ਸਮਝਦਾ ਸੀ ਕਿ ਅਲਟੀਮੇਟਲੀ ਜਿਸ ਕਿਸਮ ਦੀ ਉਹਨਾਂ ਦਾ ਟਰਾਈਬਲ ਸੈਟਅਪ ਹੈ ਸੋਸਾਇਟੀ ਦਾ, ਇਕੱਲੇ ਪਸ਼ਤੂਨ ਵੀ ਉਸ ਬੇਸ਼ੱਕ ਅਲਟੀਮੇਟ ਡਿਸਾਈਡਿੰਗ ਫੈਕਟਰ ਉਹੀ ਹੁੰਦੇ ਨੇ, ਤਾਲਿਬਾਨ 'ਚ ਵੀ ਮੈਜੋਰਿਟੀ ਉਹੀ ਨੇ, ਲੇਕਿਨ ਉੱਥੇ ਤਾਜ਼ਕ ਵੀ ਨੇ, ਉਜ਼ਬੈਕ ਵੀ ਨੇ ਔਰ ਹਜ਼ਾਰੇ ਵੀ ਨੇ, ਦੂਸਰੇ ਸ਼ੀਆ ਵੀ ਨੇ ਔਰ ਬਾਕੀ ਵੀ ਛੋਟੇ ਛੋਟੇ ਕੁਛ ਨਾ ਕੁਛ ਜਿਹੜੇ ਨੇ ਲੋਕ। ਔਰ ਇਹ ਗੱਲ ਦੀ ਤਾਲਿਬਾਨ ਨੂੰ ਵੀ ਸਮਝ ਆਇਆ ਕਿ ਵੀ ਅਲਟੀਮੇਟਲੀ ਇਹ ਸਭ ਨੂੰ ਅਸੀਂ ਨਾਲ ਲੈ ਕੇ ਅਲਟੀਮੇਟਲੀ ਉੱਥੇ ਕਾਮਯਾਬ ਹੋ ਸਕਦੇ ਹਾਂ ਔਰ ਉਹਦੇ 'ਚ ਅਮਰੀਕਾ ਦੀ ਮਦਦ ਵੀ ਰਹੇਗੀ ਔਰ ਦੂਸਰਾ ਵੀ ਹੋਏਗਾ। ਲੇਕਿਨ ਇੱਕ ਪਾਸੇ ਇਹ ਅਲ ਕਾਇਦਾ ਜਾਂ ਆਈਸਿਸ, ਜਿਨ੍ਹਾਂ ਨੂੰ ਕਿਸੇ ਵੇਲੇ ਜ਼ਾਹਰ ਹੈ ਵੀ ਅਮਰੀਕਾ ਨੇ ਹੀ ਐਟਲੀਸਟ ਆਈਸਿਸ ਨੂੰ ਉੱਥੇ ਆਧਾਰ ਦਿੱਤਾ, ਕਿਉਂਕਿ ਉਦੋਂ ਤਾਲਿਬਾਨ ਦੇ ਨਾਲ ਲੜ ਰਹੇ ਸੀ ਤਾਂ ਦਹਿਸ਼ਤ ਉਹਨਾਂ ਦਾ ਇਹ ਸੀ ਕਿ ਇੱਕ ਦਹਿਸ਼ਤਗਰਦ ਨੂੰ ਮਾਰਨ ਲਈ ਦੂਜਾ ਦਹਿਸ਼ਤਗਰਦ ਲਿਆਓ। ਸੋ ਕੁਦਰਤੀ ਹੈ ਕਿ ਵੀ ਇਹੀ ਈਵਨ ਮਿਡਲ ਈਸਟ ਦੇ ਵਿੱਚ ਵੀ ਹੋਇਆ। ਇਹ ਵੱਖਰੀ ਗੱਲ ਹੈ ਕਿ ਜਿਹੜੇ ਇਹਨਾਂ ਵੱਲੋਂ ਦਿੱਤੇ ਗਏ ਹਥਿਆਰ ਪਹਿਲਾਂ ਸੀਰੀਆ ਦੀ ਸਰਕਾਰ ਨੂੰ ਔਰ ਮਿਸਟਰ ਅਸਾਦ ਦੇ ਮੁੰਡੇ ਨੂੰ ਜਿਹੜਾ ਉਹ ਡੀਥਰੋਨ ਕਰਨ ਲਈ ਸੀ, ਉਹੀ ਅਲਟੀਮੇਟਲੀ ਬਾਅਦ 'ਚ ਅਮਰੀਕਨ ਔਰ ਦੂਸਰੀਆਂ ਜਿਹੜੀਆਂ ਇਹਨਾਂ ਦੀਆਂ ਅਲਾਈਡ ਫੋਰਸਿਸ ਨੇ ਉਹਨਾਂ ਦੇ ਖਿਲਾਫ ਇਸਤੇਮਾਲ ਹੋਏ, ਕਿਉਂਕਿ ਉਹ ਆਊਟ ਆਫ ਕੰਟਰੋਲ ਹੋ ਗਏ, ਜਿਹਨੂੰ ਅੰਗਰੇਜ਼ੀ ਦੇ ਵਿੱਚ ਫਰੈਂਕਨਸਟਾਈਨ ਕਹਿੰਦੇ ਨੇ ਕਿ ਇੱਕ ਜਿੰਨ ਜਿਹੜਾ ਤੁਸੀਂ ਖੁਦ ਹੀ ਬਣਾਇਆ ਤੇ ਜਾਂ ਤਾਂ ਉਹਨੂੰ ਬੋਤਲ 'ਚ ਪਾਓ ਵਾਪਸ, ਨਹੀਂ ਤਾਂ ਫਿਰ ਉਹ ਤੁਹਾਨੂੰ ਹੀ ਮਾਰੇਗਾ ਜਿਹਨੇ ਬਣਾਇਆ ਹੋਇਆ। ਸੋ ਹੁਣ ਜਿਹੜਾ ਇਹ ਵਾਕਿਆ ਉੱਥੇ ਇੱਕ ਪ੍ਰਾਈਵੇਟ ਸੈਰੇਮਨੀ ਦੇ ਵਿੱਚ, ਜਿੱਥੇ ਕਿ ਅਬਦੁੱਲਾ ਵੀ ਆਏ ਹੋਏ ਸੀ, ਉੱਥੇ ਰਾਕਟ ਅਟੈਕ ਹੋਇਆ, ਫਿਰ ਫਾਇਰਿੰਗ ਹੋਈ, 27 ਬੰਦੇ ਜਿਹੜੇ ਨੇ ਮਾਰੇ ਗਏ। ਹਾਲਾਂ ਇਹ ਵੀ ਕਹਿਣਾ ਵੀ ਡੈਥਸ ਜ਼ਿਆਦਾ ਹੋ ਸਕਦੀਆਂ ਨੇ। ਅਬਦੁੱਲਾ ਸੇਫ ਨੇ ਔਰ ਤਾਲਿਬਾਨ ਨੇ ਨਾਲ ਦੀ ਨਾਲ ਇਹ ਕਿਹਾ ਕਿ ਜੀ ਇਹ ਅਸੀਂ ਨਹੀਂ ਕੀਤਾ ਹੈ ਔਰ ਵੀ ਸ਼ੁੱਡ ਬਿਲੀਵ ਇਟ, ਕਿਉਂਕਿ ਉਹਨਾਂ ਦਾ ਇੰਟਰਸਟ ਨਹੀਂ, ਉਹਨਾਂ ਦੇ ਵੀ ਹੁਣ ਇਹ ਇੰਟਰਸਟ ਦੇ ਵਿੱਚ ਹੈ ਕਿ ਆਲਰੇਡੀ ਉਹਨਾਂ ਨੂੰ ਐਜ਼ ਏ ਡੋਮੀਨੈਂਟ ਫੈਕਟਰ ਮੰਨਿਆ ਅਮਰੀਕਾ ਨੇ ਔਰ ਵੈਸੇ ਵੀ ਗਰਾਊਂਡ ਦੇ ਉੱਤੇ 65% ਦੇ ਕਰੀਬ ਟੈਰੀਟਰੀ ਉਹਨਾਂ ਦੇ ਕੋਲ ਹੈ ਔਰ ਇਹ ਉਹਨਾਂ ਦੇ ਇੰਟਰਸਟ ਨਹੀਂ ਹੈ ਕਿ ਵੀ ਕੋਈ ਇਸ ਕਿਸਮ ਦਾ ਘਟਨਾਕ੍ਰਮ ਜਿਹੜਾ ਇਸ ਸਮਝੌਤੇ ਨੂੰ ਡੀਰੇਲ ਕਰੇ। ਹੁਣ ਇਸ ਦੇ ਪਿੱਛੇ ਕੌਣ ਹੋ ਸਕਦਾ ਹੈ? ਜ਼ਾਹਰ ਹੈ ਕਿ ਵੀ ਜਿਹੜੇ ਜਿਨ੍ਹਾਂ ਨੂੰ ਇਸ ਸਾਰੀ ਡੀਲ ਚੋਂ ਫਾਇਦਾ ਹੋਇਆ ਤੇ ਉਹ ਨੇ ਜਿਹੜੇ ਉਹਦੇ ਚੋਂ ਜਿਹੜੇ ਬਾਹਰ ਰਹਿ ਗਏ ਜਾਂ ਨੁਕਸਾਨ ਹੋਇਆ। ਫਾਇਦੇ ਦੇ ਵਿੱਚ ਜ਼ਾਹਰ ਹੈ ਤਾਲਿਬਾਨ ਪਹਿਲੇ ਗੇਨਰ ਨੇ, ਅਫਗਾਨਿਸਤਾਨ ਦੇ ਆਮ ਆਵਾਮ ਉਸ ਦੇ ਗੇਨਰ ਨੇ। ਪਾਕਿਸਤਾਨ ਜਿਸ ਦਾ ਲਗਭਗ 2430 ਕਿਲੋਮੀਟਰ ਬਾਰਡਰ ਡਿਊਰੈਂਟ ਲਾਈਨ ਰਾਹੀਂ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ ਔਰ ਪਾਕਿਸਤਾਨ ਦੇ ਆਪਣੇ ਅੰਦਰ ਵੀ ਉੱਥੋਂ ਦਹਿਸ਼ਤਗਰਦੀ ਆਈ, ਉਹ ਵੀ ਇਹ ਸਮਝਦੇ ਨੇ ਕਿ ਵੀ ਜੇ ਇਹ ਬਾਰਡਰ ਅਫਗਾਨਿਸਤਾਨ ਦੇ ਵਿੱਚ ਇੱਕ ਸਟੇਬਲ ਹਕੂਮਤ ਆ ਜਾਂਦੀ ਹੈ, ਇਹ ਬਾਰਡਰ ਜਿਹੜਾ ਹੈ ਇਸ ਦੇ ਉੱਤੇ ਉਹਨਾਂ ਨੂੰ ਫਿਰ ਫਿਕਰ ਕਰਨ ਦੀ ਲੋੜ ਨਹੀਂ ਹੈ। ਸੋ ਪਾਕਿਸਤਾਨ ਨੇ ਉਹਨੇ ਹੀ ਇਸ ਸਮਝੌਤੇ ਨੂੰ ਫੈਸਿਲੀਟੇਟ ਵੀ ਕੀਤਾ ਕਿਤੇ ਨਾ ਕਿਤੇ। ਸੋ ਬਾਕੀਆਂ ਦੀ ਅਸੀਂ ਗੱਲ ਕੀਤੀ ਸੀ ਕਿ ਵਾਰਲॉर्ड्स ਨੇ, ਓਪੀਐਮ ਗਰੋ ਕਰਨ ਵਾਲੇ ਨੇ, ਜਾਂ ਕਿਸੇ ਹੱਦ ਤੱਕ ਹੁਣ ਇਹ ਵੀ ਨਹੀਂ ਹੈ ਕਿ ਜਦੋਂ ਸੋਵੀਅਤ ਯੂਨੀਅਨ ਗਿਆ ਜਿਸ ਲੈਵਲ ਤੇ ਉੱਥੇ ਨਾਰਦਰਨ ਅਲਾਇੰਸ ਸੀ, ਮਸੂਦ ਵਰਗਾ ਲੀਡਰ ਉਹ ਤਾਂ ਹੈ ਨਹੀਂ ਕੋਈ ਵੀ। ਅਬਦੁੱਲਾ ਬੇਸ਼ੱਕ ਤਾਜ਼ਕ ਹੈ ਪਰ ਉਹ ਵੀ ਉਨਾ ਕੀ ਚਾਹੁੰਦਾ ਹੈ ਕਿ ਭਾਈ ਸਾਰਿਆਂ ਦੇ ਨਾਲ
ਰਲ ਮਿਲ ਕੇ ਉਹਨਾਂ ਕੁ ਜਿਹੜਾ ਹੈ ਉਹ ਹਲਵਾ ਮਾਂਡਾ ਚੱਲਦਾ ਰਹੇ, ਜੀ ਉਹਨਾਂ ਕੁ ਖਾਬਾ ਬਣਿਆ ਰਹੇ। ਇਸ ਤੋਂ ਬਿਯੋਂਡ ਤਾਂ ਉਹ ਹੈ ਨਹੀਂ ਕੋਈ ਉਹਨਾਂ ਦੇ ਕੋਲ। ਹੁਣ ਇੱਕੋ ਇੱਕ ਧਿਰ ਹੈ ਭਾਰਤ, ਔਰ ਇਹੀ ਨਹੀਂ, ਉਦੋਂ ਤਾਂ ਅਸੀਂ ਹੋਰ ਸਟੇਟਮੈਂਟਸ ਨੂੰ ਐਨਾਲਾਈਜ਼ ਕੀਤਾ ਹੈ ਕਿ ਵੀ ਕਿਹਨੇ ਕੀ ਕਿਹਾ ਹੈ। ਜਿਹੜੀ ਭਾਰਤ ਨੇ ਜਿੱਥੇ ਅਮਰੀਕਾ ਦੇ ਨਾਲ ਇਸ ਤਾਲਿਬਾਨ ਸਮਝੌਤੇ ਨੂੰ ਵੈਲਕਮ ਕੀਤਾ ਹੈ, ਉੱਥੇ ਇੱਕ ਲਫ਼ਜ਼ ਜਿਹੜਾ ਉਹਨਾਂ ਨੇ ਯੂਜ਼ ਕੀਤਾ, ਮੇਰੀਆਂ ਵੀ ਨਜ਼ਰਾਂ 'ਚ ਕੱਲ੍ਹ ਹੀ ਉਹ ਗੁਜ਼ਰਿਆ, ਉਹਨਾਂ ਨੇ ਇਹ ਕਿਹਾ ਕਿ ਅਸੀਂ ਵੈਲਕਮ ਕਰਦੇ ਹਾਂ ਕਿਉਂਕਿ ਅਫਗਾਨਿਸਤਾਨ ਦੀ ਭਾਰਤ ਦੇ ਨਾਲ ਕੰਟੀਗਿਊਸ ਜਿਹੜੀ ਹੈ ਉਹ ਕੰਟੀਨਿਊਟੀ ਹੈ। ਹੁਣ ਕੰਟੀਗਿਊਸ ਹੁੰਦਾ ਨਾਲ ਲੱਗਦਾ। ਹੁਣ ਇਹ ਲਫ਼ਜ਼ ਆਏ ਔਰ ਕਿਸੇ ਨੇ ਇਸ ਦਾ ਸ਼ਾਇਦ ਬਹੁਤਾ ਨੋਟਿਸ ਨਹੀਂ ਕੀਤਾ। ਹੁਣ ਭਾਰਤ ਦਾ ਅਫਗਾਨਿਸਤਾਨ ਦੇ ਨਾਲ ਤਾਂ ਬਾਰਡਰ ਲੱਗਦਾ ਨਹੀਂ ਹੈ। ਫਿਰ ਇਹ ਗੱਲ ਸੋਚਣ ਵਾਲੀ ਹੈ ਕਿ ਇਹ ਜਿਹੜੀ ਅਫੀਸ਼ੀਅਲ ਸਟੇਟਮੈਂਟ ਹੁੰਦੀ ਹੈ ਉਹ ਕਈ ਉਹਦੀਆਂ ਡਿਸਕਸ਼ਨਸ ਤੋਂ ਬਾਅਦ ਇੱਕ ਇੱਕ ਲਫ਼ਜ਼ ਕੌਮਾ ਔਰ ਪੰਕਚੁਏਸ਼ਨ ਵੀ ਜਿਹੜੀ ਹੈ ਉਹ ਡਿਸਕਸ ਹੁੰਦੀ ਹੈ ਕਿ ਇਹ ਕੰਟੀਗਿਊਸ ਦਾ ਕੀ ਮਤਲਬ ਹੈ ਕਿ ਕਿਉਂਕਿ ਅਫਗਾਨਿਸਤਾਨ ਦਾ ਬਾਰਡਰ ਭਾਰਤ ਦੇ ਨਾਲ ਲੱਗਦਾ ਹੈ। ਹੁਣ ਜਿਹੜੀ ਗੱਲ ਸਾਹਮਣੇ ਆਈ ਔਰ ਕਿਉਂਕਿ ਇਹ ਗੱਲ ਜਦੋਂ ਕਸ਼ਮੀਰ ਦੇ ਵਿੱਚ ਪਿਛਲੇ 7 ਮਹੀਨੇ ਤੋਂ ਅਸੀਂ ਜੋ ਇਹਨਾਂ ਨੇ ਹਾਲਾਤ ਕ੍ਰੀਏਟ ਕੀਤੇ ਨੇ ਆਰਟੀਕਲ 370 ਨੂੰ ਐਬਰੋਗੇਟ ਕਰਕੇ ਗੱਲ ਕਰਦੇ ਹਾਂ, ਫਿਰ ਇਸ ਗੱਲ ਵੱਲ ਧਿਆਨ ਜਾਏ ਕਿ ਜਦੋਂ ਅਮਿਤ ਸ਼ਾਹ ਜਾਂ ਦੂਜਿਆਂ ਨੂੰ ਪਾਰਲੀਮੈਂਟ 'ਚ ਪੁੱਛਿਆ ਗਿਆ, ਉਹਨਾਂ ਦੇ ਡਿਫੈਂਸ ਮਿਨਿਸਟਰ ਨੂੰ ਵੀ ਰਾਜਨਾਥ ਸਿੰਘ ਨੂੰ ਕਿ ਜੀ ਕੀ ਇਹ ਆਰਟੀਕਲ 370 ਰੀਸਟੋਰ ਕੀਤਾ ਜਾਏਗਾ ਜਾਂ ਕਸ਼ਮੀਰ ਤੋਂ, ਉਹਨਾਂ ਨੇ ਹਰ ਇੱਕ ਨੇ ਕਿਹਾ ਜੀ ਹੁਣ ਸਾਡਾ ਨੈਕਸਟ ਸਟੈਪ ਹੈ ਕਿ ਅਸੀਂ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਹੈ ਉਸ ਨੂੰ ਲਿਬਰੇਟ ਕਰਵਾਉਣਾ ਜੀ। ਹੁਣ ਜੇ ਤੁਸੀਂ ਉਸ ਸੈਂਸ ਦੇ ਵਿੱਚ ਦੇਖੋ, ਇਹ ਕੰਟੀਨਿਊਟੀ ਹੈ ਉਹਨਾਂ ਦੀਆਂ ਸਟੇਟਮੈਂਟਸ ਦੀ, ਤੁਸੀਂ ਉਹਦੇ 'ਚ ਦੇਖੋ ਤਾਂ ਫਿਰ ਜਿਹੜਾ ਪਾਕਿਸਤਾਨ ਦੇ ਵਿੱਚ ਕਸ਼ਮੀਰ ਹੈ ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਉਹਦਾ ਇੱਕ ਕੋਰੀਡੋਰ ਹੈ ਜਿਹੜਾ ਅਫਗਾਨਿਸਤਾਨ ਦੇ ਨਾਲ ਲੱਗਦਾ, ਉਹਨੂੰ ਵਖਾਨ ਕੋਰੀਡੋਰ ਕਹਿੰਦੇ ਜੀ। ਸੋ ਜਦੋਂ ਹੁਣ ਭਾਰਤ ਨੇ ਇਹ ਸਟੇਟਮੈਂਟ ਪੀਸ ਡੀਲ ਤੋਂ ਬਾਅਦ ਦਿੱਤੀ ਕਿ ਕੰਟੀਗਿਊਸ ਕੰਟੀਨਿਊਇੰਗ ਜਿਹੜੀ ਹੈ ਇਸ ਦੀ, ਤੇ ਫਿਰ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਅਲਟੀਮੇਟਲੀ ਉਹਨਾਂ ਨੇ ਆਜ਼ਾਦ ਕਸ਼ਮੀਰ ਨੂੰ ਐਨੈਕਸ ਕਰਨੇ ਜੀ ਔਰ ਉਹਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਵਖਾਨ ਰਾਹੀਂ ਉਸ ਦਾ ਬਾਰਡਰ ਲੱਗੇਗਾ। ਔਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਪਾਕਿਸਤਾਨ ਦੇ ਵਿਚਕਾਰ ਆਉਣ ਨੇ ਭਾਰਤ ਨੂੰ ਬਲੌਕ ਕੀਤਾ ਹੈ, ਸੈਂਟਰਲ ਏਸ਼ੀਆ ਤੋਂ ਵੀ ਯੂਰਪ ਤੋਂ ਵੀ ਕੋਈ ਟ੍ਰੇਡ ਦਾ ਜਿਹੜਾ ਰਾਊਟ ਹੈ, ਔਰ ਦੂਜਾ ਹਾਲਾ ਅਫਗਾਨਿਸਤਾਨ ਨਾਲ ਟ੍ਰੇਡ ਕਰਨ ਦੇ ਬਹਾਨੇ ਭਾਰਤ ਨੂੰ ਜਿਹੜਾ ਕਈ ਵਾਰੀ ਉਹ ਸ਼ਰਾਰਤ ਕਰਦੇ ਰਹੇ ਨੇ ਔਰ ਉਹਨਾਂ ਨੇ ਅਫਗਾਨਿਸਤਾਨ 'ਚ ਆਪਣੀ ਪ੍ਰੈਜ਼ੈਂਸ ਕਿੰਨੇ 29 ਕੌਂਸੂਲੇਟ ਖੋਲ੍ਹੇ ਔਰ ਪਾਕਿਸਤਾਨ ਦੇ ਵਿੱਚ ਕਿਵੇਂ ਉਹਨਾਂ ਨੇ ਬਲੋਚਿਸਤਾਨ ਨੈਸ਼ਨਲ ਆਰਮੀ ਦੇ ਨਾਂ ਥੱਲੇ ਬਲੋਚਿਸਤਾਨ ਹੋਏ ਜਾਂ ਖੈਬਰ ਪਖਤੂਨਖਵਾ ਹੋਏ ਉਸ ਦੇ ਵਿੱਚ ਗੜਬੜ ਜਾਰੀ ਰੱਖੀ। ਪਰ ਹੁਣ ਜੇ ਇਸ ਦੇ ਉੱਤੇ ਨਾ ਤਾਂ ਕਿਸੇ ਨੇ ਕੰਡੈਮ ਕੀਤਾ ਕਿ ਵੀ ਭਾਰਤ ਦਾ ਕਿਹੜਾ ਬਾਰਡਰ ਲੱਗਦਾ ਅਫਗਾਨਿਸਤਾਨ ਨਾਲ, ਔਰ ਇਹ ਜਿਹੜਾ ਉਹਨਾਂ ਦਾ ਐਟੀਚਿਊਡ ਹੈ ਇਹ ਦੱਸਦਾ ਹੈ ਕਿ ਅਲਟੀਮੇਟਲੀ ਕੁਛ ਨਾ ਕੁਛ ਆਜ਼ਾਦ ਕਸ਼ਮੀਰ ਦੇ ਮੁੱਦੇ ਦੇ ਉੱਤੇ ਕੁੱਕ ਹੋ ਰਿਹਾ ਜੀ। ਔਰ ਇਹ ਗੱਲ ਅੱਜ ਜਦੋਂ ਇਸ ਸਮਝੌਤੇ ਦੇ ਹਵਾਲੇ ਨਾਲ ਸ਼ਾਹ ਮਹਿਮੂਦ ਜਿਹੜੇ ਕੁਰੈਸ਼ੀ ਨੇ ਉਹਨਾਂ ਦੇ ਫੋਰਨ ਮਿਨਿਸਟਰ, ਉਹਨਾਂ ਨੇ ਸੈਨੇਟ ਦੇ ਵਿੱਚ ਕਿਹਾ ਕਿ ਵੀ ਭਾਰਤ ਜਿਹੜਾ ਇਹ ਸਪੋਇਲਰ ਹੈ। ਉਹਨਾਂ ਨੇ ਕਿਹਾ ਨਿਊ ਦਿੱਲੀ ਇਜ਼ ਪਲੇਇੰਗ ਦਾ ਰੋਲ ਆਫ ਅ ਸਪੋਇਲਰ ਇਨ ਦਾ ਵਾਰ ਟੌਰਨ ਕੰਟਰੀ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਡਜ਼ਨਟ ਵਾਂਟ ਐਨੀ ਸਿਕਿਉਰਿਟੀ ਰੋਲ ਫॉर ਇੰਡੀਆ ਇਨ ਅਫਗਾਨਿਸਤਾਨ। ਹੁਣ ਭਾਰਤ ਚਾਹੁੰਦਾ ਸੀ ਵੀ ਮੈਨੂੰ ਉਹਦੇ ਚੋਂ ਇੱਕ ਸਾਈਜ਼ੇਬਲ ਜਿਹੜਾ ਕੇਕ ਦਾ ਪੀਸ ਮਿਲੇ, ਲੇਕਿਨ ਨਾ ਹੀ ਤਾਲਿਬਾਨ ਨੇ ਵੀ ਇਹ ਗੱਲ ਕਲੀਅਰ ਕੀਤੀ, ਪਾਕਿਸਤਾਨ ਨੇ ਵੀ ਕੀਤੀ ਹੋਈ ਸੀ ਕਿ ਭਾਰਤ ਦਾ ਤਾਂ ਕੋਈ ਇਹਦੇ 'ਚ ਰੋਲ ਨਹੀਂ ਹੈ। ਹਾਲਾਂ ਅਸ਼ਰਫ ਗਨੀ ਵੀ ਚਾਹੁੰਦਾ ਸੀ ਔਰ ਕਿਤੇ ਨਾ ਕਿਤੇ ਹੋਰ ਵੀ ਜਿਹੜੇ ਉਹਨਾਂ ਨੇ ਖੜੇ ਕੀਤੇ ਹੋਏ ਨੇ, ਅਮਰੀਕਾ ਦਾ ਵੀ ਇਨੀਸ਼ੀਅਲ ਸਟੇਜ ਤੇ ਸੀ ਕਿ ਭਾਰਤ ਨੂੰ ਵਿੱਚ ਇਨਵੋਲਵ ਕੀਤਾ ਜਾਏ, ਪਰ ਇਹ ਆਨਰੇਬਲ ਵਿਦਡਰਾਅਲ ਚਾਹੁੰਦੇ ਸੀ ਔਰ ਇਸ ਮੁੱਦੇ ਦੇ ਉੱਤੇ ਤਾਲਿਬਾਨ ਔਰ ਪਾਕਿਸਤਾਨ ਦੀ ਪੋਜੀਸ਼ਨ ਬੜੀ ਕਲੀਅਰ ਸੀ ਜੀ। ਔਰ ਈਵਨ ਪਾਕਿਸਤਾਨ ਵੀ ਹੁਣ ਵੀ, ਹਾਲਾਂਕਿ ਕਈਆਂ ਵੱਲੋਂ ਇਹ ਕਹਿਣ ਦਾ ਇੰਡੀਅਨ ਜਿਹੜੇ ਸੋ ਕਾਲਡ ਐਕਸਪਰਟ ਨੇ ਕਿ ਜੀ ਹੁਣ ਪਾਕਿਸਤਾਨ ਡਿਸਾਈਡ ਕਰੇਗਾ ਅਫਗਾਨਿਸਤਾਨ 'ਚ ਕੀ ਹੈ, ਉਹਦੀ ਦਖਲ ਅੰਦਾਜ਼ੀ ਹੋਏਗੀ। ਪਾਕਿਸਤਾਨ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਜਿਹੜਾ ਅਫਗਾਨਿਸਤਾਨ ਗ੍ਰੇਵਯਾਰਡ ਆਫ ਦਾ ਐਮਪਾਇਰਸ ਹੈ, ਜਿੱਥੇ ਬ੍ਰਿਟਿਸ਼ ਐਮਪਾਇਰ ਹੋਏ, ਸੋਵੀਅਤ ਯੂਨੀਅਨ ਹੋਏ, ਅਮਰੀਕਾ ਹੋਏ, ਉਹਦੇ 'ਚ ਇਹ ਪਾਕਿਸਤਾਨ ਦੇ ਇੰਟਰਸਟ ਵੀ ਨਹੀਂ ਹੈ ਔਰ ਪਾਕਿਸਤਾਨ ਕਰਨ ਦੀ ਵੀ ਨਹੀਂ ਕੋਸ਼ਿਸ਼। ਹਾਂ,
ਇਹ ਜ਼ਰੂਰ ਜੇ ਅਸੀਂ ਚਾਹੁੰਦੇ ਹਾਂ ਕਿ ਭਾਈ ਸਾਡਾ ਗੁਆਂਢੀ ਚੰਗਾ ਹੋਏ ਜੀ। ਔਰ ਗੁਆਂਢ 'ਚ ਕੌਣ ਆਇਆ ਹੈ, ਇੱਥੇ ਜਦੋਂ ਲੋਕ ਘਰ ਖਰੀਦਦੇ ਨੇ ਤੇ ਸਭ ਤੋਂ ਪਹਿਲਾਂ ਉਹ ਦੇਖਦੇ ਨੇ ਕਿ ਨੇਬਰਹੁੱਡ ਕੀ ਹੈ, ਬਿਲਕੁਲ ਕਿਉਂਕਿ ਨੇਬਰਹੁੱਡ ਦੇ ਨਾਲ ਉਹਨਾਂ ਦੀ ਪੀਸ ਵੀ ਜੁੜੀ ਹੁੰਦੀ ਹੈ ਔਰ ਉਹਨਾਂ ਦਾ ਆਨਰ ਵੀ ਜੁੜਿਆ ਹੁੰਦਾ ਹੈ। ਬਿਲਕੁਲ। ਸੋ ਜ਼ਾਹਰ ਹੈ ਪਾਕਿਸਤਾਨ ਦੇ ਲਈ ਤਾਂ ਹੋਰ ਵੀ ਹੈ, ਕਿਉਂਕਿ ਖੈਬਰ ਪਖਤੂਨਖਵਾ ਔਰ ਬਲੋਚਿਸਤਾਨ ਜਦੋਂ ਇਹ ਡਿਊਰੈਂਟ ਲਾਈਨ ਅਸੀਂ ਦੇਖਦੇ ਹਾਂ 1893 ਦੇ ਵਿੱਚ ਜਿਹੜਾ ਬ੍ਰਿਟਿਸ਼ ਡਿਪਲੋਮੈਟ ਸੀ ICS ਉਹਨੇ ਡਰਾ ਕੀਤੀ। ਹਾਲਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ 1919 ਦੇ ਵਿੱਚ ਐਂਗਲੋ ਅਫਗਾਨ ਟ੍ਰੀਟੀ ਦੇ ਥੱਲੇ ਥੋੜੀ ਬਹੁਤ ਐਡਜਸਟਮੈਂਟ ਹੋਈ, ਪਰ ਇਹ ਡਿਊਰੈਂਟ ਲਾਈਨ ਨੇ ਪਸ਼ਤੂਨ ਔਰ ਬਲੋਚ ਕਬੀਲੇ ਜਿਹੜੇ ਨੇ ਉਹ ਡਿਵਾਈਡ ਕਰ ਦਿੱਤੇ ਨੇ, ਅੱਧੇ ਉਸ ਪਾਸੇ ਨੇ ਅੱਧੇ ਉਸ ਪਾਸੇ ਨੇ। ਔਰ ਉਹਨਾਂ 'ਚ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਭਾਵੇਂ ਇੱਕ ਅਫਗਾਨ ਪ੍ਰੈਜ਼ੀਡੈਂਟ ਜਿਹੜੇ ਮੁਹੰਮਦ ਦਾਊਦ ਖਾਨ 1976 'ਚ ਆਏ, ਉਹਨਾਂ ਨੇ ਮੰਨਿਆ ਸੀ ਕਿ ਡਿਊਰੈਂਟ ਲਾਈਨ ਫਾਈਨਲ ਹੈ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਹਾਮਿਦ ਕਰਜ਼ਾਈ ਦੀ ਹਕੂਮਤ ਹੋਏ, ਹੁਣ ਵਾਲੀ ਹੋਏ, ਜਾਂ ਈਵਨ ਜਿੰਨੀ ਦੇਰ ਤਾਲਿਬਾਨ ਦੀ ਹਕੂਮਤ ਵੀ ਰਹੀ, ਉਹ ਡਿਊਰੈਂਟ ਲਾਈਨ ਨੂੰ ਪੱਕਾ ਬਾਰਡਰ ਨਹੀਂ ਮੰਨਦੇ। ਹਾਲਾਂਕਿ ਇਹ ਹੁਣ ਇਸ਼ੂ ਨਹੀਂ ਰਹਿ ਗਿਆ, ਪਾਕਿਸਤਾਨ ਨੇ ਉਸ ਦੇ ਉੱਤੇ ਤਾਰ ਤੂਰ ਵੀ ਲਾ ਦਿੱਤੀ ਹੈ ਜਾਂ ਉਹਨੂੰ ਰਿਲੇਟਿਵਲੀ ਜਿਹੜਾ ਉਹ ਸਿਕਿਉਰ ਕਰ ਲਿਆ, ਲੇਕਿਨ ਇਹ ਪਾਕਿਸਤਾਨ ਦੇ ਹਿੱਤ 'ਚ ਹੈ ਕਿ ਅਫਗਾਨਿਸਤਾਨ ਉਹ ਆਪਣੇ ਮਸਲੇ ਆਪ ਹੱਲ ਕਰਨ। ਟ੍ਰੇਡ ਪਾਕਿਸਤਾਨ ਦੇ ਨਾਲ ਵਧੇਗਾ ਔਰ ਜਿਹੜਾ ਪਾਕਿਸਤਾਨ ਦਾ ਸਾਰਾ ਜ਼ੋਰ ਉੱਥੇ ਲੱਗਾ ਹੋਇਆ ਹੈ, ਜਿਹਦੇ ਰਾਹੀਂ ਉਹਨਾਂ ਦੀ ਸਿਵਲ ਸੁਸਾਇਟੀ ਦੇ ਵਿੱਚ ਵੀ ਵਾਇਲੈਂਸ ਆਈ, ਜ਼ਾਹਰ ਹੈ ਉੱਥੋਂ ਆਈ। ਹਾਂ, ਪਾਕਿਸਤਾਨ ਦਾ ਇੰਟਰਸਟ ਜ਼ਰੂਰ ਹੈ ਕਿ ਅਫਗਾਨਿਸਤਾਨ 'ਚ ਜਿਵੇਂ ਇੱਕ ਉਹਨਾਂ ਨੇ ਪਾਕਿਸਤਾਨੀ ਤਾਲਿਬਾਨ ਖੜੇ ਕੀਤੇ, ਜਿਹੜੇ ਪਾਕਿਸਤਾਨ 'ਚ ਗੜਬੜ ਕਰਦੇ ਸੀ, ਉਹਨਾਂ ਸ਼ਾਇਦ ਤਹਿਰੀਕੇ ਤਾਲਿਬਾਨ ਕੇ ਕੀ ਉਹਦਾ ਨਾਂ ਰੱਖਿਆ ਹੋਇਆ ਸੀ। ਫਿਰ ਸਾਊਥ ਪੰਜਾਬ ਦੇ ਵਿੱਚ ਲਸ਼ਕਰੇ ਝੰਗ ਔਰ ਇਸ ਕਿਸਮ ਦੀਆਂ ਆਰਗੇਨਾਈਜੇਸ਼ਨ ਜਿਹੜੀਆਂ ਜ਼ਾਹਰ ਹੈ ਕਿ ਇੰਡੀਆ ਬੈਕਡ ਨੇ। ਜਦੋਂ ਅਸੀਂ ਇੰਡੀਆ ਐਜ਼ ਏ ਸਪੋਇਲਰ ਦੀ ਗੱਲ ਕਰ ਰਹੇ ਹਾਂ, ਸੋ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਵਾਇਲੈਂਸ ਲਿਆਂਦੀ ਔਰ ਹੁਣ ਇਸ ਸਮਝੌਤੇ ਨੂੰ ਉਹ ਵਾਇਲੇਟ ਹੀ ਨਹੀਂ, ਉਸ ਨੂੰ ਸੈਬੋਟਾਜ ਕਰ ਰਹੇ ਨੇ ਪੂਰੀ ਤਰ੍ਹਾਂ। ਔਰ ਇਹਨਾਂ ਦੀ ਨੀਤ ਕੀ ਹੈ, ਔਰ ਜਦੋਂ ਮੈਂ ਅੱਜ ਇਸ ਡਿਸਕਸ਼ਨ ਨੂੰ ਕਰ ਰਿਹਾ ਕਿ ਕੀ ਇਹ ਉੱਥੇ ਆਜ਼ਾਦ ਕਸ਼ਮੀਰ ਤੇ ਹਮਲਾ ਕਰ ਸਕਦੇ ਨੇ, ਇੱਕ ਸਟੇਟਮੈਂਟ ਭਾਰਤ ਦੇ ਫੌਜੀ ਚੀਫ ਦੀ ਜਨਰਲ ਨਰਵਾਣੇ, ਜਿਹਨੇ ਕਿ 2 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਸੈਮੀਨਾਰ ਨੂੰ ਐਡਰੈਸ ਕੀਤਾ, ਔਰ ਇਹ ਜਿਹੜਾ ਸੈਮੀਨਾਰ ਸੀ ਉਹ ਸੀ ਸੈਮੀਨਾਰ ਔਨ ਲੈਂਡ ਵਾਰਫੇਅਰ, ਕਿ ਜਿਹੜੀ ਜ਼ਮੀਨੀ ਜੰਗ ਹੈ, ਉਸ ਦੇ ਵਿੱਚ ਉਹ ਬੋਲਦੇ ਆ ਜੋ ਉਹਨੇ ਗੱਲ ਕਹੀ, ਇਹ ਉਹ ਦੱਸਦੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਜੋ ਬਾਲਾਕੋਟ ਵਾਲਾ ਕੀਤਾ ਉਹਨਾਂ ਵਾਇਲੇਟ ਕੀਤਾ, ਕਿਉਂਕਿ ਬਾਲਾਕੋਟ ਅਟੈਕ ਕੋਈ ਪਾਕਿਸਤਾਨ ਮੇਨਲੈਂਡ ਤੇ ਨਹੀਂ ਸੀ, ਬਾਲਾਕੋਟ ਆਜ਼ਾਦ ਕਸ਼ਮੀਰ ਦਾ ਹੀ ਹਿੱਸਾ ਬਣਦਾ ਉਹਦੇ 'ਚ ਸੀ, ਲੇਕਿਨ ਉਹਨਾਂ ਨੂੰ ਇਹ ਲੱਗਾ ਕਿ ਵੀ ਇਸ ਗੱਲ ਨੇ ਜੰਗ ਨਹੀਂ ਛੇੜੀ ਹੈ। ਹਾਲਾਂਕਿ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਵਿਦਿਨ 24 ਆਵਰਸ ਔਰ ਫਿਰ ਉੱਥੇ ਸਟਾਪ ਹੋ ਗਈ ਗੱਲ। ਅਭਿਨੰਦਨ ਨੂੰ ਫੜਿਆ, ਉਹ ਵੀ ਉਹਨਾਂ ਨੇ ਵਾਪਸ ਕਰਤਾ। ਹੁਣ ਇਸ ਨੂੰ ਉਹ ਆਪਣੀ ਇੱਕ ਸਕਸੈਸ ਦੇ ਤੌਰ ਤੇ ਤਾਂ ਵੇਚ ਹੀ ਰਹੇ ਸੀ ਪੋਲੀਟੀਕਲੀ, ਪਰ ਮਿਲੀਟੈਰਲੀ ਉਹ ਸਮਝਣ ਲੱਗ ਗਏ ਨੇ ਕਿ, ਔਰ ਇਹਨੂੰ ਉਹਨਾਂ ਦੀ ਇਹ ਸਟੇਟਮੈਂਟ ਅਫਗਾਨਾਂ ਦੇ ਨਾਲ ਤਾਲਿਬਾਨ ਨਾਲ ਅਕੋਰਡ ਦੇ ਵੇਲੇ ਜੇ ਦੇਖੋ ਤੇ ਉਹਨੂੰ ਇਸ ਜਨਰਲ ਨਰਵਾਣੇ ਦਾ ਮਾਈਂਡਸੈਟ ਦੇਖੋ। ਇਹਦੀ ਹੈਡਲਾਈਨ ਹੈ ਬਾਲਾਕੋਟ ਸ਼ੋਡ ਇਫ ਵਨ ਇਜ਼ ਸਕਸੈਸਫੁਲ ਐਸਕੇਲੇਸ਼ਨ ਡਜ਼ਨਟ ਆਲਵੇਜ਼ ਲੀਡ ਟੂ ਵਾਰ, ਕਿ ਵੀ ਬੇਸ਼ੱਕ ਇਹ ਬਾਲਾਕੋਟ ਰਾਹੀਂ ਆਪਸ ਦੇ ਵਿੱਚ ਜਿਹੜੀ ਹੈ ਉਹ ਵਧਿਆ, ਜਿਹੜੀ ਹੈ ਕਸ਼ੀਦਗੀ ਦਾ ਮਾਮਲਾ, ਪਰ ਇਹਨੇ ਇਹ ਵੀ ਸਾਬਤ ਕਰ ਦਿੱਤਾ ਕਿ ਜ਼ਰੂਰੀ ਨਹੀਂ ਕਿ ਇਹਦੇ ਨਾਲ ਜੰਗ ਹੋਏ, ਕਿਉਂਕਿ ਜੰਗ ਹੋਈ ਨਹੀਂ। ਉਹਨੇ ਕਿਹਾ ਕਿ ਵੀ ਇਹ ਸੈਮੀਨਾਰ 'ਚ ਬੋਲਦੇ हैं कि एयर स्ट्राइक्स on Balakot demonstrated that if one is skillful, escalation didn't always lead to war। कि जे ਅਸੀਂ ਬਹੁਤ ਸਿਆਣੇ हैं, एक तेरे ਸਿਆਣਪ ਦੇ ਨਾਲ है तो फिर ਜ਼ਰੂਰੀ नहीं कि war ਹੋਏ। ਔਰ ਉਹਦੇ 'ਚ ਉਹਨੇ ਪੁਆਇੰਟ ਆਊਟ ਕੀਤਾ ਕਿ ਦੇਖੋ ਜੀ ਚਾਈਨਾ ਨੇ ਵੀ ਸਾਊਥ ਚਾਈਨਾ ਸੀ ਦੇ ਵਿੱਚ ਸਮਾਲ ਇਨਕਰੀਮੈਂਟਲ ਸਟੈਪਸ ਲਏ ਔਰ ਉਹਨਾਂ ਨੇ ਦੇ ਅਚੀਵਡ देयर एम ਵਿਦਆਊਟ ਫਾਇਰਿੰਗ ਏ ਸਿੰਗਲ ਸ਼ਾਟ ਔਰ ਇਨਵਾਈਟਿੰਗ ਰੀਟੈਲੀਏਟਰੀ ਐਕਸ਼ਨ, ਕਿ ਕਿਸੇ ਨੇ ਵੀ ਕੋਈ ਰੀਟੈਲੀਏਟ ਨਹੀਂ ਕੀਤਾ। ਹਾਲਾਂ ਜਾਪਾਨ ਦਾ ਵੀ ਕਲੇਮ ਸੀ, ਦੂਸਰਿਆਂ ਦਾ ਵੀ ਸੀ, ਉਹਨਾਂ ਨੇ ਕਿਹਾ ਜੀ ਛੋਟੇ ਛੋਟੇ ਸਟੈਪ ਲਏ ਔਰ ਉਹ ਫਿਰ ਵੀ ਨਿਕਲ ਗਏ। He said the rise of non-state actors such as terrorists demanded that victory in war is formulated in a nuanced manner। ਜੀ ਕਿ ਵੀ ਇਹ ਜਿਹੜੀ ਹੈ ਕਿਵੇਂ ਤੁਸੀਂ ਮੇਸ਼ਰਡ ਨੁਆਂਸ ਦੇ ਨਾਲ ਤੁਰਨਾ ਔਰ ਇਹਦੇ 'ਚ ਉਹਨੇ ਫਿਰ ਈਵਨ ਆਈਸਿਸ ਨੂੰ ਕਿਹਾ ਦੇਖੋ ਜੀ ਉਹਨਾਂ ਨੇ ਕਿਵੇਂ
they have used social media to devastating effect as compared to 21st century armies of US and UK। ਇੱਥੇ ਆਪਣੀ ਗੱਲ ਦੱਸਣੀ ਭੁੱਲ ਗਿਆ ਕਿ ਕਿਵੇਂ ਉਹ ਸੋਸ਼ਲ ਮੀਡੀਆ ਨੂੰ ਯੂਜ਼ ਕਰ ਰਹੇ ਨੇ ਆਪਣਾ ਝੂਠ ਪਰੋਸਣ ਦੇ ਲਈ ਜੀ। ਔਰ ਆਪਣੀਆਂ ਲਾਈਜ਼ ਵੇਚਣ ਦੇ ਲਈ। ਬਿਲਕੁਲ। ਪਰ ਮੈਨੂੰ ਇਹ ਲੱਗਦਾ ਹੈ, ਮੇਰੀ ਇਹ ਹੰਚ ਹੈ ਕਿ ਵੀ ਕੁਛ ਨਾ ਕੁਛ ਐਸਾ ਕੁੱਕ ਹੋ ਰਿਹਾ ਹੈ, ਭਾਰਤ ਦੇ ਹਾਲਾਤ ਜਿਹੜੇ ਨੇ ਉਹਨਾਂ ਦੇ ਹੱਥਾਂ ਚੋਂ ਨਿਕਲ ਰਹੇ ਨੇ। ਜੀ। ਔਰ ਇਕੱਲਾ ਇਹੀ ਨਹੀਂ ਕਿ ਦੁਨੀਆ ਦੇ ਵਿੱਚ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਦਨਾਮੀ ਦਾ ਲੈਵਲ ਕਿਸ ਲੈਵਲ ਤੱਕ ਹੈ। US ਦੇ ਉਹ ਫੈਡਰਲ US ਸਰਫ ਦੇ ਵਿੱਚ ਇੱਕ ਹੋਰ ਹੀਅਰਿੰਗ ਹੋਈ, ਜਾਂ UK ਦੀ ਪਾਰਲੀਮੈਂਟ ਨੇ ਜਾਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਜਾਂ ਦੂਜਾ। ਲੇਕਿਨ ਇੰਟਰਨਲੀ ਅੱਜ ਜਿਹੜਾ ਬੜਾ ਵੱਡਾ ਕ੍ਰਾਈਸਿਸ, ਉਹਨਾਂ ਦਾ ਚੌਥਾ ਵੱਡਾ ਬੈਂਕ ਯਸ ਬੈਂਕ ਉਹਦਾ ਨਾਂ ਹੈ, ਜਿਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਦੀ ਮਨੀ ਹੈ ਉਹ ਕਲੈਪਸ ਹੋ ਰਿਹਾ, ਔਰ ਲੋਕ ਅੱਧਾ ਮੀਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਤੇ ਉਹਨਾਂ ਨੇ ਵੀ ਲਾਤਾ ਜੀ ਕਿ ਮਹੀਨੇ 'ਚ ਤੁਸੀਂ ਸਿਰਫ 50,000 ਰੁਪਈਆ ਹੀ ਕਢਾ ਸਕਦੇ ਹੋ, ਔਰ ਉਸ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਕਰੋੜਾਂ ਬਿਜ਼ਨਸਿਸ ਦੂਜੇ ਅੱਜ ਪੂਰਾ NDTV ਦਾ ਇੱਕ ਸ਼ੋਅ ਸੀ ਇਸ ਦੇ ਉੱਤੇ ਕਿ ਲੋਕ ਕਿਵੇਂ ਚੀਕਾਂ ਮਾਰ ਰਹੇ ਨੇ। ਕੀ ਹੋਇਆ ਇਸ ਤੋਂ ਪਹਿਲਾਂ ਪੰਜਾਬ ਮਹਾਰਾਸ਼ਟਰ ਬੈਂਕ ਦੇ ਵਿੱਚ ਇਹ ਹੋਇਆ। ਹੁਣ ਇਹ ਜ਼ਾਹਰ ਹੈ ਕਿ ਕੋਈ ਨੀਰਵ ਮੋਦੀ, ਕੋਈ ਵਿਜੇ ਮਲਾਇਆ, ਕੋਈ ਦੂਜੇ ਤੀਜੇ ਲੈ ਕੇ ਦੌੜੇ ਨੇ। ਇਸੇ ਤਰ੍ਹਾਂ ਜਿਹੜਾ ਇਸ ਯਸ ਬੈਂਕ ਦਾ ਕਰਤਾ ਧਰਤਾ ਕਪੂਰ ਨਾਂ ਦਾ ਬੰਦਾ, ਜਿਹੜਾ ਜਦੋਂ ਮੋਦੀ ਨੇ ਨੋਟਬੰਦੀ ਕੀਤੀ ਹੈ ਤੇ ਮੋਦੀ ਨੂੰ ਗ੍ਰੇਟ ਇਕਨੋਮਿਸਟ ਤੇ ਫਲਾਣਾ ਢਿਮਕਾ ਆਪਣੇ ਸ਼ੇਅਰ ਉਹਨੇ ਜਿਹੜਾ 6 ਮਹੀਨੇ ਪਹਿਲਾਂ ਵੇਚ ਕੇ ਬਾਹਰ ਨਿਕਲ ਗਿਆ। ਸੋ ਜਦੋਂ ਆਪਣੇ ਕੋਈ ਸ਼ੇਅਰ ਵੇਚਦਾ ਜਾਂ ਦੂਜਾ ਜ਼ਾਹਰ ਹੁੰਦਾ ਹੈ ਕਿ ਭਾਈ ਇਹ ਕਲੈਪਸ ਹੋਣ ਵੱਲ ਜਾ ਰਿਹਾ, ਔਰ ਰਿਜ਼ਰਵ ਬੈਂਕ ਨੂੰ ਵੀ ਪਤਾ ਸੀ ਪਿਛਲੇ 2-3 ਸਾਲ ਤੋਂ ਕੀ ਚੱਲ ਰਿਹਾ। ਪਰ ਇਸ ਕਿਸਮ ਦਾ ਘਾੜਾ ਮਾੜਾ ਇੰਟਰਨਲ ਇਹਨਾਂ ਦਾ ਚੱਲ ਰਿਹਾ ਹੈ। ਇਕਨੋਮੀ ਇਹਨਾਂ ਦੀ ਆਲਰੇਡੀ ਕਹਿਣ ਨੂੰ 4 ਕੁਝ % ਕਹਿੰਦੇ ਨੇ, 2% ਤੋਂ ਵੀ ਥੱਲੇ। ਬਹੁਤ ਜ਼ਬਰਦਸਤ ਉੱਥੇ ਇਕਨੋਮਿਕਲ ਕ੍ਰਾਈਸਿਸ ਹੈ ਔਰ ਲੋਕ ਬਹੁਤ ਦੁਖੀ ਹਾਲਤ ਦੇ ਵਿੱਚ ਨੇ, ਔਰ ਇਹ ਚੌਥੇ ਵੱਡੇ ਬੈਂਕ ਦਾ ਕਲੈਪਸ ਹੋਣਾ। ਹੁਣ ਇਹ ਸਾਰੇ ਕ੍ਰਾਈਸਿਸ ਚੋਂ ਹਮੇਸ਼ਾ ਤੁਸੀਂ ਦੇਖੋਗੇ ਦੁਨੀਆ ਦੇ ਵਿੱਚ ਜਿਹੜੀ ਜੰਗ ਜਾਂ ਲੜਾਈ ਜਾਂ ਦੂਜਾ ਤੀਜਾ ਹੁੰਦਾ, ਇੱਕ ਡਾਈਵਰਸ਼ਨਰੀ ਟੈਕਟਿਕ ਹੁੰਦਾ, ਲੋਕਾਂ ਨੂੰ ਹੋਰ ਭੁੱਲ ਜਾਂਦਾ, ਫਿਰ ਉਹ ਆਪਣਾ ਪੈਟਰੀਓਟਿਜ਼ਮ ਦਾ ਜਿਹੜਾ ਉਹ ਕਾਰਡ ਕੱਢ ਲੈਂਦੇ ਨੇ। ਸੋ ਇਸ ਹਾਲਾਤ ਵੱਲ ਜਾਂਦੇ ਆ, ਔਰ ਇਹਦੀ ਜਦੋਂ ਅਸੀਂ ਦੇਖ ਰਹੇ ਹਾਂ ਕਿ ਵੀ ਉਹਨਾਂ ਦਾ ਜਨਰਲ ਕੀ ਕਹਿ ਰਿਹਾ ਹੈ ਔਰ ਦੂਸਰੇ ਪਾਸੇ ਉਹਨਾਂ ਦੀ ਸਟੇਟਮੈਂਟ ਕੀ ਹੈ, ਔਰ ਰੀਅਲੀ ਉਹਨਾਂ ਨੇ ਇਹ ਡੀਲ ਪਿਛਲੇ 4 ਦਿਨਾਂ ਦੇ ਵਿੱਚ ਹੀ ਕੀ ਹਾਲ ਕਰ ਦਿੱਤਾ ਹੈ। ਔਰ ਇਹਦਾ ਮਤਲਬ ਇਹ ਹੈ ਕਿ ਈਵਨ ਜੇ ਹੁਣ ਸਿੱਧੇ ਤੌਰ ਤੇ ਉਹ ਤਾਲਿਬਾਨ ਜਾਂ ਅਮਰੀਕਾ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕੇ, ਇਸ ਦੇ ਵਿੱਚ ਕੋਈ ਰੋਲ ਨਹੀਂ ਲੈ ਸਕੇ, ਤੇ ਇਹ ਜਿਹੜਾ ਹਮਲਾ ਹੈ ਜਿਹਦੇ 'ਚ ਜ਼ਾਹਰ ਹੈ ਕਿ ਟਾਰਗੇਟ ਅਬਦੁੱਲਾ ਸੀ, ਔਰ ਉਹਨਾਂ ਨੇ ਇਹ ਵੀ ਦੱਸਤਾ ਵੀ ਕਾਬਲ ਦੇ ਵਿੱਚ ਤਾਲਿਬਾਨ ਨੇ ਤਾਂ ਇਸ ਤੋਂ ਇਨਕਾਰ ਕੀਤਾ ਹੈ। ਸੋ ਇਹ ਉਹਨਾਂ ਦੀਆਂ ਹੀ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਖੜੀਆਂ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਇੰਡੀਆ ਦੀ ਗੱਲ ਕਰ ਰਹੇ ਹਾਂ ਫਿਰ ਉਸ ਦੇ ਵਿੱਚ ਇਜ਼ਰਾਈਲ ਨੂੰ ਵੀ ਜੋੜ ਲਿਆ ਜਾਏ। ਔਰ ਇਹਦੇ 'ਚ ਜ਼ਰੂਰੀ ਨਹੀਂ ਹੈ ਕਿ ਜੇ ਅਮਰੀਕਾ ਇੰਡੀਆ ਨੂੰ ਜਿਹੜਾ ਐਜ਼ ਏ ਪ੍ਰੋਕਸੀ ਯੂਜ਼ ਕਰ ਰਿਹਾ ਚਾਈਨਾ ਲਈ, ਤੇ ਇੰਡੀਆ ਇਕੱਲਾ ਅਮਰੀਕਾ ਦਾ ਪ੍ਰੋਕਸੀ ਹੈ। ਜਿਹਨੂੰ ਇੱਕ ਵਾਰੀ ਪ੍ਰੋਕਸੀ ਕਰਨ ਦੀ ਆਦਤ ਪੈ ਜਾਂਦੀ, ਉਹ ਕਈ ਪਾਸੇ ਪ੍ਰੋਕਸੀ ਹੁੰਦਾ ਔਰ ਕਈ ਪਾਸੇ ਉਹਨਾਂ ਦੇ ਹਿੱਤ ਨੇ। ਔਰ ਇਸ ਸਾਰੇ ਦੇ ਨਾਲ ਇੱਕ ਜਿਹੜਾ ਪਾਰਟ ਬੇਸ਼ੱਕ ਨਿਊਜ਼ ਹੈ ਕੱਲ ਦੀ ਸੀ, ਲੇਕਿਨ ਇਹਨੂੰ ਕਿਸੇ ਨੇ ਵੀ ਨਹੀਂ ਲਿਆ। ਮੈਂ ਵੀ ਕੱਲ ਪਹਿਲੇ ਹਿੱਸੇ 'ਚ ਉਹਨੂੰ ਡਿਸਕਸ ਕਰਨਾ ਚਾਹੁੰਦਾ ਸੀ। ਜਿਹੜੀ ਇੱਕ ਨਵੀਂ ਡਿਵੈਲਪਮੈਂਟ ਇਸ ਸਾਰੇ 'ਚ, ਕਿਉਂਕਿ ਅਸੀਂ ਅਮਰੀਕਾ ਅਫਗਾਨਿਸਤਾਨ ਜਾਂ ਅਮਰੀਕਾ ਤਾਲਿਬਾਨ ਦੇ ਹਵਾਲੇ ਨਾਲ ਕਰ ਰਹੇ ਹਾਂ, ਦੁਨੀਆ 'ਚ ਆਮ ਲੋਕਾਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਕਿ ਜੀ ਜਸਟਿਸ ਕਿੱਥੇ ਮਿਲੇ, ਤੇ ਉਹ ਕਹਿੰਦੇ ਨੇ ਜੀ UN 'ਚ ਜਾਓ। UN ਦੇ ਵਿੱਚ ਜਿਹੜਾ ਹਿਊਮਨ ਰਾਈਟ ਕਾਉਂਸਲ ਹੀ ਹੈ ਵੱਧ ਤੋਂ ਵੱਧ ਜਿਹੜਾ ਕਰ ਸਕਦੇ। ਲੇਕਿਨ 2 ਅਦਾਰੇ ਇੰਟਰਨੈਸ਼ਨਲੀ ਜਿਨ੍ਹਾਂ ਦੀ ਚਰਚਾ ਹੁਣ ਪਿਛਲੇ ਦਿਨਾਂ 'ਚ ਇੱਕ ICJ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਉਹਦੀ ਚਰਚਾ ਹੋਈ ਜਦੋਂ ਕੁਲਭੂਸ਼ਣ ਯਾਦਵ ਦੇ ਕੇਸ ਨੂੰ, ਜਿਹੜਾ ਕਿ ਉਹਨਾਂ ਦਾ ਰਾਹ ਦਾ ਆਪਰੇਟਿਵ ਪਾਕਿਸਤਾਨ ਨੇ ਫੜਿਆ, ਇੰਡੀਆ ਉਸ ਕੇਸ ਨੂੰ ਜਿਹੜਾ ICJ ਉਹਨੂੰ ਇਨ ਬਰੀਫ ਕਹਿੰਦੇ ਨੇ, ਉਹਦੇ 'ਚ ਲੈ ਕੇ ਗਿਆ। ਉਦੋਂ ਬਹੁਤਿਆਂ ਨੂੰ ਪਤਾ ਲੱਗਾ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੀ ਹੈ ਔਰ ਉਹਦੇ 'ਚ ਕਿਵੇਂ ਜਿਹੜੀਆਂ ਨੇ। ਪਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਸਰਕਾਰੀ ਲੈਵਲ ਦੇ ਉੱਤੇ ਹੀ ਕੇਸ ਜਾਂਦੇ ਨੇ। ਹੁਣ ਦੂਸਰਾ ਇੱਕ ਅਦਾਰਾ ਜਿਹਨੂੰ ਅਮਰੀਕਾ ਨੇ ਭਾਵੇਂ ਮਾਨਤਾ ਨਹੀਂ ਦਿੱਤੀ ਕਦੇ ਵੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ICC। ਔਰ ICC ਦਾ ਜ਼ਿਕਰ ਹੋਇਆ ਜਦੋਂ ਬੋਸਨੀਆ ਦੇ ਵਿੱਚ ਹਿਊਮਨ ਰਾਈਟਸ ਵਾਇਲੇਟ ਕਰਨ ਵਾਲਾ ਜਾਂ ਮੁਸਲਮਾਨਾਂ ਦੀ ਜੈਨੋਸਾਈਡ ਕਰਨ ਵਾਲਾ ਸਰਬੀਅਨ ਜਿਹੜਾ ਮਿਲੋਸੇਵਿਚ,
ਜੀ ਉਹਨਾਂ ਨੇ ਜਿਹੜਾ ਉਹ ਇੰਡਾਈਕਟ ਕੀਤਾ ਔਰ ਕ੍ਰਿਮੀਨਲ ਦੇ ਤੌਰ ਉਹਨੂੰ ਅਰੈਸਟ ਵੀ ਕੀਤਾ, ਉਹਦੀ ਜੇਲ੍ਹ ਦੇ ਵਿੱਚ ਹੀ ਮੌਤ ਹੋਈ। ਔਰ ਇਸੇ ਤਰ੍ਹਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਉਸ ਤੋਂ ਪਹਿਲਾਂ ਪਿਨੋਸ਼ੇ ਉਹਦਾ ਨਾਂ ਸੀ। ਹੁਣ ਇਹ ਮੰਗ ਜਿਹੜੀ ਕਾਫੀ ਦੇਰ ਤੋਂ ਹੋ ਰਹੀ ਸੀ, ਹਿਊਮਨ ਰਾਈਟਸ ਗਰੁੱਪ ਜਿਹਨਾਂ 'ਚ ਐਮਨੈਸਟੀ ਇੰਟਰਨੈਸ਼ਨਲ ਔਰ ਹਿਊਮਨ ਰਾਈਟਸ ਵਾਚ ਔਰ ਬਾਕੀ ICC 'ਚ ਸੀ, ਕਿ ਜਿਵੇਂ ਅਫਗਾਨ ਪ੍ਰਿਜ਼ਨਰਸ ਨੂੰ ਅਮਰੀਕਾ ਨੇ ਉਹਨਾਂ ਮੁਲਕਾਂ ਦੇ ਵਿੱਚ ਈਸਟਰਨ ਯੂਰਪ ਦੇ ਇਹਨਾਂ ਦੇ ਮੁਲਕ ਉਹਨਾਂ 'ਚ ਰੱਖ ਕੇ ਟੌਰਚਰ ਕੀਤਾ, ਅਫਗਾਨਿਸਤਾਨ 'ਚ ਟੌਰਚਰ ਕੀਤਾ, ਕਿ ਵੀ ਅਮਰੀਕਾ ਨੇ ਉਹ ਜਿਹੜੀਆਂ ਇੰਟਰਨੈਸ਼ਨਲ ਕਨਵੈਨਸ਼ਨਸ ਨੇ ਉਹ ਵਾਇਓਲੇਟ ਕੀਤੀਆਂ ਔਰ ਉਹਨਾਂ ਨੂੰ ਦੋਸ਼ੀ ਮੰਨਿਆ ਜਾਏ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਅਮਰੀਕਾ ਨੂੰ। ਔਰ ਜ਼ਾਹਰ ਹੈ ਕਿ ਇਹ ਮੰਗ ਫਿਰ ਤਾਲਿਬਾਨ ਤੇ ਵੀ ਸੀ ਕਿ ਭਾਈ ਉਹ ਵੀ ਪ੍ਰਿਜ਼ਨਰਸ ਨਾਲ ਕਿਵੇਂ ਸਲੂਕ ਕਰਦੇ ਨੇ ਔਰ ਕੀ ਜ਼ਿਆਦਤੀ ਕਰਦੇ ਨੇ। ਹੁਣ ਜਦੋਂ ਅਸੀਂ ਟਾਈਮਿੰਗ ਦੇਖ ਰਹੇ ਹਾਂ, ਜਸਟ ਕੱਲ ਇਹ ਖਬਰ ਮੇਨ ਈਵਨ ਗਲੋਬ ਐਂਡ ਮੇਲ ਨੇ ਵੀ ਡਿਸਕਸ ਕੀਤਾ, ਕਿਉਂਕਿ ਜੇ ਇਸ ਦੀ ਇੰਪਲੀਮੈਂਟੇਸ਼ਨ ਹੁੰਦੀ, ਹਾਲਾਂਕਿ ਅਮਰੀਕਾ ਮੰਨਦਾ ਹੀ ਨਹੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ, ਇਸ ਲਈ ਖਬਰ ਆਉਣ ਤੋਂ ਬਾਅਦ ਹੀ ਉਹਨਾਂ ਦੇ ਸੈਕਟਰੀ ਆਫ ਸਟੇਟ ਨੇ ਦੂਜੇ ਨੇ ਟਰੈਸ਼ ਕੀਤਾ ਹੈ ਕਿ ਜੀ ਅਸੀਂ ਨਹੀਂ ਮੰਨਦੇ, ਪਰ ਇਹਦੀ ਜ਼ਦ ਫਿਰ ਕੈਨੇਡਾ ਵੀ ਆ ਸਕਦਾ। ਔਰ ਇਹ ਖਬਰ ਹੈ ਵਰਲਡ ਕੋਰਟ ਆਥੋਰਾਈਜ਼ਸ ਪ੍ਰੋਬ ਆਫ ਅਲੈਜਡ ਵਾਰ ਕ੍ਰਾਈਮਸ ਬਾਈ US ਐਂਡ ਤਾਲਿਬਾਨ ਇਨ ਅਫਗਾਨਿਸਤਾਨ। ਇਹ ਬਹੁਤ ਵੱਡੀ ਖਬਰ ਹੈ ਕਿ ਵੀ ਜਿਹੜੇ ਵਾਰ ਕ੍ਰਾਈਮ, ਇਕੱਲੀ ਹੁਣ ਹਿਊਮਨ ਰਾਈਟ ਵਾਇਓਲੇਸ਼ਨ ਲਫ਼ਜ਼ ਬਹੁਤ ਲਾਈਟ ਹੈ, ਕਿ ਜੰਗੀ ਅਪਰਾਧ ਜਾਂ ਜੰਗੀ ਜ਼ੁਰਮ ਇਸ ਨੂੰ ਕਹਿੰਦੇ ਨੇ ਵਾਰ ਕ੍ਰਾਈਮਸ, ਕਿ ਉਹਨਾਂ ਨੇ ਔਰ ਇਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਔਰ ਉਹਨਾਂ ਦੀ ਬੜੀ ਬੋਲਡ ਕਾਲੀ ਬੀਬੀ ਜੱਜ ਹੈ ਫਤੂ ਬੈਨਸੂਡਾ, ਇਹਨੇ ਪਹਿਲਾਂ ਵੀ ਕਿਹਾ ਸੀ ਇਹਦੇ ਅਮਰੀਕਾ ਆਉਣ 'ਤੇ ਵੀ ਪਾਬੰਦੀ ਲਾਈ ਹੋਈ ਹੈ, ਪਰ ਉਹਨੇ ਇਹ ਔਰ ਇਹ ਖਬਰ ਗਲੋਬ ਐਂਡ ਮੇਲ ਨੇ ਦਿੱਤੀ ਹੈ ਕਿ ਵੀ ਆਫਟਰ 23 years ਜਿਹੜਾ ਇਹ ਦਾ ਡਿਸੀਜਨ ਥਰਸਡੇ ਵੀਰਵਾਰ ਨੂੰ ਆਇਆ by senior international criminal judges, international criminal court judges in The Hague, ICC ਦਾ headquarter Hague ਹੈ, has sparked widespread praise from human rights groups, but it triggered a vehement reaction from Trump administration, which has already threatened to impose financial sanctions and visa bans on any international criminal court officials who assist in an investigation of US citizens. So ਜਿਹੜਾ ਉਹਨਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਫੈਸਲਾ ਸੁਣਾਇਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਚੀਫ ਪ੍ਰੋਸੀਕਿਊਟਰ ਉਹਨਾਂ ਦੀ, ਜਿਵੇਂ ਮੈਂ ਕਿਹਾ, ਬੀਬੀ ਫਤੂ ਬੈਨਸੂਡਾ, ਉਹਨਾਂ ਨੇ ਰਿਪੋਰਟ ਕੀਤਾ ਦੈਟ ਦੇਅਰ ਇਜ਼ ਅ ਰੀਜ਼ਨੇਬਲ ਬੇਸਿਸ ਹੈ ਉਹਨਾਂ ਦਾ ਫੈਸਲਾ, ਦੇਅਰ ਇਜ਼ ਅ ਰੀਜ਼ਨੇਬਲ ਬੇਸਿਸ ਟੂ ਬਿਲੀਵ that US soldiers and agents of Central Intelligence Agency CIA committed war crimes such as torture and rape in Afghanistan, ਕਿ ਇਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਤਸ਼ੱਦਦ ਔਰ ਜਬਰ ਜਨਾਹ ਕੀਤਾ। At least 61 Afghan detainees appear to have been subjected to torture, cruel treatment, outrages upon personal dignity by US soldiers between 2003 and 2014, while CIA agents appears to have ਇਹ ਅੱਗੇ ਉਹਦੀ ਡਿਟੇਲ ਹੈ, ਉਹਨਾਂ ਨੇ ਕਿਹਾ ਵੀ ਘੱਟੋ ਘੱਟ ਜਿਹੜੇ 61 ਅਫਗਾਨ ਡਿਟੇਨੀ ਜਿਨ੍ਹਾਂ ਨੂੰ ਉਹਨਾਂ ਨੇ ਐਗਜ਼ਾਮਿਨ ਕੀਤਾ ਜਾਂ ਉਹਨਾਂ ਦੀ ਰਿਪੋਰਟਸ ਨਾਲ ਕੋਲ ਆਈਆਂ ਕਿ ਵੀ ਉਹਨਾਂ ਨੂੰ ਟੌਰਚਰ ਕੀਤਾ ਗਿਆ 2003 ਤੋਂ 2014 ਦੇ ਵਿਚਾਲੇ, ਜਿਹਦੇ 'ਚ ਕਿ CIA ਮੇਨ ਤੌਰ ਦੇ ਉੱਤੇ ਇਨਵੋਲਵ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਦੇ ਵਰ ਟੌਰਚਰਡ, ਦਿਸ ਅਪੀਅਰ ਟੂ ਹੈਵ ਬੀਨ ਕਮਿਟਡ ਐਜ਼ ਪਾਰਟ ਆਫ ਅਪਰੂਵਡ ਇੰਟੈਰੋਗੇਸ਼ਨ ਟੈਕਨੀਕਸ, ਕਿ ਇਹ ਉਹਨਾਂ ਨੇ ਮੰਨਿਆ ਹੋਇਆ ਵਾਟਰ ਬੋਰਡਿੰਗ ਦੂਜੀਆਂ ਤੀਜੀਆਂ ਤਾਂ ਗੁਆਟਾਨਾਮਾ ਬੇਚ ਵੀ ਇਸੇ ਲਈ ਰੱਖੇ ਸੀ, ਉੱਥੇ ਟੌਰਚਰ ਹੀ ਕਰਦੇ ਸੀ। ਹੁਣ ਭਾਵੇਂ US ਜਿਹੜਾ ਹੈ ਉਹਨੇ ਕਦੇ ICC ਦਾ ਮੈਂਬਰ ਨਹੀਂ ਹੈ, ਉਹ ਪਰ ਜਿਹੜੇ ਇਹਨਾਂ ਦੇ ਮਿਲਟਰੀ ਫੋਰਸਿਸ ਔਰ CIA ਏਜੰਟਸ ਨੇ ਕੁਡ ਬੀ ਸਬਜੈਕਟ ਟੂ ਦਾ ਕੋਰਟ ਇਨਵੈਸਟੀਗੇਸ਼ਨ because their alleged crimes were committed by ICC member countries including Afghanistan and Eastern European countries. ਹੁਣ ਇਹ ਅੱਗੇ ਕਿਸ ਪਾਸੇ ਨੂੰ ਜਾਏਗਾ, ਔਰ ਇਹਦੇ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਕਾਫੀ ਚੀਖ ਚਿਹਾੜਾ ਪਾਇਆ, ਪਰ ਮਿਸਟਰ ਸਾਕੋ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਰਿਪਰੈਜ਼ੈਂਟ ਕਰਦੀ ਹੈ, ਉਹ ਕਹਿੰਦਾ ਦਾ ਫਸਟ ਟਰੂ ਹੋਪ ਆਫ ਜਸਟਿਸ ਫॉर the victims of Afghanistan war. This is a decision that will be extremely popular with those fighting for justice and deeply unpopular with the parties to the conflict, including powerful states that attempted to bully the court and who eluded it for a long time.
ਔਰ ਇਹਦੇ 'ਚ ਈਵਨ ਮੈਨੂੰ ਨਹੀਂ ਸੀ ਪਤਾ ਕਿ ਹਿਊਮਨ ਰਾਈਟਸ ਵਾਚ ਦੇ ਵਿੱਚ ਹੁਣ ਇੱਕ ਸਿੱਖ ਨੌਜਵਾਨ ਐਸੋਸੀਏਟ ਇੰਟਰਨੈਸ਼ਨਲ ਜਸਟਿਸ ਹੈ ਪਰਮਪ੍ਰੀਤ ਸਿੰਘ, ਜੀ ਉਹਨੇ ਵੀ ਵੈਲਕਮ ਕੀਤਾ। ਉਹਨੇ ਕਿਹਾ ਦਾ ਰੂਲਿੰਗ ਰੀਅਫਰਮਸ ਦਾ ਕੋਰਟਸ ਐਸੈਂਸ਼ੀਅਲ ਰੋਲ ਫॉर ਵਿਕਟਿਮਸ ਵੈਨ ਆਲ ਅਦਰ ਡੋਰਸ ਟੂ ਜਸਟਿਸ ਆਰ ਕਲੋਜ਼ਡ। ਹੁਣ ਇਸ ਲਈ ਇਸ ਦੀ ਅਹਿਮੀਅਤ ਸਾਡੇ ਲਈ ਵੀ ਇਹ ਹੈ ਕਿ ਵੀ ਜੋ ਕੁਛ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਪਿਛਲੇ 35 ਸਾਲ 'ਚ ਕੀਤਾ ਹੋ ਰਿਹਾ ਹੈ, ਜੀ ਜੋ ਕੁਛ ਕਸ਼ਮੀਰ ਦੇ ਵਿੱਚ ਹੋ ਰਿਹਾ, ਬਿਲਕੁਲ ਜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਅਮਰੀਕਾ ਵਰਗੀ ਪਾਵਰਫੁਲ ਤਾਕਤ ਨੂੰ ਸਿੱਧਾ ਧੁਰ ਲਿਆ ਕਿ ਵੀ ਤੁਹਾਡੀਆਂ CIA ਔਰ ਇਹਨਾਂ ਨੇ ਕੀਤਾ, ਸੋ ਕੱਲ ਨੂੰ ਇਹ ਇੱਕ ਪ੍ਰੈਸੀਡੈਂਟ ਸੈੱਟ ਹੋ ਜਾਂਦਾ ਹੈ ਕਿ ਜੇ ਅਫਗਾਨਿਸਤਾਨ ਦੇ ਵਿੱਚ ਇਹਨਾਂ ਦੇ ਜਿਹੜੇ ਵਾਰ ਕ੍ਰਾਈਮ ਹੀ ਉਹਨਾਂ ਨੇ ਕਿਹਾ, ਤੇ ਫਿਰ ਜਿਹੜੀ ਭਾਰਤ ਸਰਕਾਰ ਨੇ ਵਾਰ ਕ੍ਰਾਈਮ ਕਮਿਟ ਕੀਤੇ ਨੇ ਸਿੱਖਾਂ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ, ਜਾਂ ਅੱਜ ਭਾਰਤ ਭਰ 'ਚ ਮੁਸਲਮਾਨਾਂ ਦੇ ਖਿਲਾਫ, ਕਿਸੇ ਵੇਲੇ ਭਾਰਤ ਨੂੰ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਅਕਾਊਂਟੇਬਲ ਠਹਿਰਾਇਆ ਜਾ ਸਕਦਾ ਹੈ। ਸੋ ਇਹ ਇਹਦਾ ਇਫੈਕਟ ਸਾਡੇ ਉੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ CBI ਤੇ ਇਹ ਦੋਸ਼ ਲਗਾਇਆ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਜੋ ਕਾਰਵਾਈਆਂ ਕਰਨ ਵਾਲਿਆਂ ਨੂੰ ਪ੍ਰੋਟੈਕਟ ਕਰ ਰਹੀ ਹੈ। ਸੋ ਇਸੇ ਤਰ੍ਹਾਂ ਉਸਨੇ ਪੰਜਾਬ ਦੇ ਜੋ ਦਰਿਆਵੀ ਪਾਣੀ ਨੇ ਉਹਨਾਂ ਦੇ ਮੁੱਦੇ ਤੇ ਕਿਹਾ ਹੈ ਕਿ ਉਹ ਸ਼ਹੀਦ ਹੋ ਜਾਏਗਾ, ਪਰ ਉਹ ਪੰਜਾਬ ਦੇ ਜੋ ਪਾਣੀ ਨੇ ਉਹਨਾਂ ਦੀ ਜੋ ਇੱਕ ਵੀ ਬੂੰਦ ਹੈ ਉਸ ਨੂੰ ਬਾਹਰ ਨਹੀਂ ਜਾਣ ਦੇਗਾ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਜੋ ਇਹ ਬਿਆਨਬਾਜ਼ੀ ਹੈ ਇਸ ਦਾ ਕੀ ਕਾਰਨ ਹੈ, ਕੀ ਮਤਲਬ ਹੈ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਸਾਡੇ ਕੁਝ ਦਰਸ਼ਕ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਕਹਿਣਗੇ ਕਿ ਜੀ ਤੁਸੀਂ ਜ਼ਿਆਦਾ ਇਸ਼ੂ ਦੂਸਰੇ ਪਾਸੇ ਦੇ ਲੈਂਦੇ ਹੋ, ਤੁਸੀਂ ਸਾਡੇ ਵੱਲ ਵੀ ਧਿਆਨ ਦਿਆ ਕਰੋ। ਤੇ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਹੈ ਕਿ ਉੱਥੇ ਲੈ ਦੇ ਕੇ ਜੋ ਚੱਲ ਰਿਹਾ ਹੈ ਉੱਥੇ ਤਾਂ ਇੱਕੋ ਹੀ ਇਸ਼ੂ ਮੈਨੂੰ ਨਜ਼ਰ ਆਉਂਦਾ ਹੈ, ਉਹ ਹੈ ਗੁਲਾਮੀ। ਜੀ ਬਿਲਕੁਲ। ਔਰ ਜਦੋਂ ਅਸੀਂ ਉਸ ਖਿੱਤੇ ਦੀ ਪੋਲਿਟਿਕਸ ਨੂੰ ਡਿਸਕਸ ਕਰਦੇ ਹਾਂ ਜਾਂ ਅਸੀਂ ਮੁਸਤਕਬਲ ਦੇ ਅਲਾਇੰਸਿਸ ਵੱਲ ਦੇਖਦੇ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਇਸ ਗੱਲ ਦੇ ਉੱਤੇ ਹੀ ਫੋਕਸ ਹੋਣਾ ਚਾਹੀਦਾ ਹੈ। ਜਿਵੇਂ ਸਿੱਖ ਸਕਾਲਰ ਭਾਈ ਗੁਰਦਾਸ ਜੀ ਦਾ ਇਹ ਕਥਨ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਕਿ ਉਹ ਕੀ ਯਤਨ ਕੀਤੇ ਜਾਣ ਕਿ ਤੁਹਾਡੇ ਕੋਲ ਸਿਆਸੀ ਪਾਵਰ ਆਏ, ਪੋਲੀਟੀਕਲ ਪਾਵਰ ਆਏ, ਤੇ ਜਦੋਂ ਤੁਹਾਡੇ ਕੋਲ ਪਾਵਰ ਆਉਂਦੀ ਹੈ ਤੇ ਜਿਹੜੇ ਦੁਸ਼ਮਣ ਨੇ ਉਹ ਵੀ ਦੋਸਤ ਬਣ ਜਾਂਦੇ ਨੇ। ਸੋ ਇਹ ਵੀ ਇੱਕ ਕਾਰਨ ਹੈ ਕਿ ਜਿਹੜਾ ਲੋਕਲ 'ਚ ਕਿਨੇ ਕੀ ਕਿਹਾ, ਭਗਵੰਤ ਮਾਨ ਨੇ ਉਹਨੂੰ ਕੀ ਕਿਹਾ, ਖਹਿਰੇ ਨੇ ਉਹਨੂੰ, ਇਹ ਇਸ ਲੈਵਲ ਦੀ ਘਟੀਆ ਜੁਮਲੇਬਾਜ਼ੀ ਹੋ ਚੁੱਕੀ ਹੈ। ਜਿਵੇਂ ਇੱਕ ਮਾਲਕ ਦੇ 5-7 ਗੁਲਾਮ ਹੋਣ ਔਰ
ਉਹਨੇ ਵੀ ਇੱਕ ਦੂਜੇ ਦੇ ਲਈ ਰੱਖੇ ਹੋਣ ਕਿ ਜੀ ਉਹ ਫ੍ਰਿਜ ਚੋਂ ਕਿਨੇ ਕੀ ਕੱਢ ਕੇ ਖਾਧਾ ਹੈ, ਕੰਮ ਕੌਣ ਕਰ ਰਿਹਾ ਹੈ, ਸਬਜ਼ੀ ਲੈਣ ਗਿਆ ਕਿਨੇ ਚਵਾਨੀ ਬਚਾਈ ਦਵਾਨੀ ਬਚਾਈ। ਸੋ ਜਦੋਂ ਤੁਸੀਂ ਹਾਲਾਂ ਅਸੀਂ TV 84 ਨਿਊਜ਼ ਸਾਡੀਆਂ ਹੁੰਦੀਆਂ ਨੇ ਅੱਧੇ ਘੰਟੇ ਦਾ ਬੁਲੇਟਿਨ, ਬਹੁਤ ਵਾਰ ਮੇਰੇ ਲਈ ਉਹ ਵੀ ਦੇਖਣਾ ਔਖਾ ਹੁੰਦਾ ਹੈ, ਕਿਉਂਕਿ ਇਸ ਪੱਧਰ ਦੇ ਉੱਤੇ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਇਹ ਹੈ, ਔਰ ਲੱਗਦਾ ਹੈ ਵੀ ਕਦੇ ਇਸ ਧਰਤੀ ਦੇ ਸਰਦਾਰ ਜਿਨ੍ਹਾਂ ਦੀ ਧਾਕ ਅੰਗਰੇਜ਼ੀ ਸਾਮਰਾਜ ਤੱਕ ਸੀ, ਜਿਨ੍ਹਾਂ ਨੂੰ ਕਿਸ ਹੱਦ ਤੱਕ ਜਾ ਕੇ ਧਰਤੀ ਦੇ ਲੋਕ ਪਿਆਰ ਕਰਦੇ ਸੀ ਕਿ ਭਾਈ ਇਹ ਸਾਡੇ ਜਿਹੜਾ ਉਹ ਅਮਨ ਦੇ ਰਾਖੇ ਨੇ, ਵਕਾਰ ਦੇ ਰਾਖੇ ਨੇ, ਇੱਜ਼ਤ ਦੇ ਰਾਖੇ ਨੇ। ਅੱਜ ਕਿਸ ਕਿਸਮ ਦੀਆਂ ਖਬਰਾਂ ਪੰਜਾਬ ਚੋਂ ਨਿਕਲਦੀਆਂ ਨੇ, ਕੋਈ ਡਕੈਤੀਆਂ ਦੀਆਂ, ਕੋਈ ਅਦਰਵਾਈਜ਼ ਕਿਸ ਕਿਸਮ ਦੀ ਇਮੋਰੈਲਿਟੀ ਜਿਹੜੀ ਹੈ ਉੱਥੇ ਆਈ ਹੋਈ ਹੈ। ਔਰ ਮੇਰਾ ਧਿਆਨ ਫਿਰ ਉਸ ਪਾਸੇ ਹੀ ਜਾਂਦਾ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਸਿੱਖ ਜਿਹੜੇ ਫਿਲਾਸਫਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਨੇ ਵੈਨਕੂਵਰ ਦੇ ਵਿੱਚ ਕਹੀ ਸੀ 1970ਵਿਆਂ ਦੇ ਵਿੱਚ। ਉਹਦੇ 'ਚ ਉਹਨਾਂ ਨੇ ਇੱਕ ਬਾਹਰ ਦੇ ਇੱਕ ਹਾਲ ਦੇ ਵਿੱਚ ਐਡਰੈਸ ਕਰਦੇ ਆ ਅੰਗਰੇਜ਼ੀ ਦੇ ਵਿੱਚ ਕਿਹਾ ਸੀ ਕਿ ਇਫ Sikhs won't have political power, then your sons and their sons and their sons will be chowkidars in front of Hindu-owned hotels, security guards, or drivers of Hindu-owned Mercedes cars, or wayside robbers. Nothing more than that. कि जे ਤੁਹਾਡੇ ਕੋਲ ਪੋਲੀਟੀਕਲ ਪਾਵਰ ਨਾ ਆਈ ਤਾਂ ਤੁਹਾਡੇ ਬੱਚੇ ਤੇ ਉਹਨਾਂ ਦੇ ਅੱਗੋਂ ਬੱਚੇ ਤੇ ਉਹਨਾਂ ਦੇ ਬੱਚੇ ਜਾਂ ਹਿੰਦੂਆਂ ਦੀਆਂ ਹਿੰਦੂ ਮਲਕੀਅਤ ਵਾਲੀਆਂ ਕਾਰਾਂ ਦੇ ਡਰਾਈਵਰ ਹੋਣਗੇ, ਜਾਂ ਉਹਨਾਂ ਦੀ ਓਨਰਸ਼ਿਪ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਦਫ਼ਤਰਾਂ ਚਪੜਾਸੀ ਹੋਣਗੇ, ਤੇ ਜਾਂ ਲਟੇਰੇ ਹੋਣਗੇ। ਇਸ ਤੋਂ ਵੱਧ ਕੇ ਕੁਛ ਨਹੀਂ ਹੋਣਗੇ। ਸੋ ਅੱਜ ਜਿਹੜੀਆਂ ਉੱਥੋਂ ਖਬਰਾਂ ਨੇ ਇਹੀ ਕੁਛ ਪੁਆਇੰਟ ਆਊਟ ਕਰਦੀਆਂ ਕਿ ਅਸੀਂ ਉਸ ਹੱਦ ਤੱਕ ਪਹੁੰਚ ਗਏ। ਔਰ ਜਿਹੜੇ ਉੱਪਰ ਇਹਨਾਂ ਨੇ ਇਹ ਜਿਨ੍ਹਾਂ ਨੂੰ ਜਮੂਰੇ ਕਹੀਏ ਦਿੱਲੀ ਹਕੂਮਤ ਦੇ, ਉਹ ਅਮਰਿੰਦਰ ਹੋਏ, ਉਹ ਬਾਦਲ ਕੇ ਹੋਣ, ਉਹ ਕਿਵੇਂ ਦੀਆਂ ਜਿਹੜੀਆਂ ਨੇ ਉਹ ਖੇਖਣਬਾਜ਼ੀਆਂ ਕਰਦੇ ਨੇ ਜੇ ਪੰਜਾਬੀ ਦਾ ਲਫ਼ਜ਼ ਕਹਿਣਾ ਹੋਵੇ। ਹੁਣ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜਿਆਂ ਘਟਨਾਵਾਂ ਹੋਈਆਂ। ਬਹਿਬਲ ਕਲਾਂ ਦੀ ਅਸੀਂ ਗੱਲ ਕਰਦੇ ਹਾਂ, ਬਰਗਾੜੀ ਦੀ ਕਰਦੇ ਹਾਂ, ਕੋਟਕਪੂਰੇ ਦੀ ਕਰਦੇ ਹਾਂ, ਗੋਲੀਆਂ ਵੀ ਚੱਲੀਆਂ, 2 ਸ਼ਹੀਦ ਵੀ ਹੋਏ, ਦਰਜਨਾਂ ਜ਼ਖਮੀ ਹੋਏ। ਰਣਜੀਤ ਸਿੰਘ ਕਮਿਸ਼ਨ ਇਹਦੇ ਉੱਤੇ ਬੈਠਾ, CBI ਦੀ ਇਨਕੁਆਇਰੀ ਆ ਗਈ, ਫਿਰ CBI ਨੇ ਜਿਹੜਾ ਇੱਕ ਕੇਸ ਲੈ ਲਿਆ, ਦੂਜਾ ਨਹੀਂ ਲਿਆ। ਅਮਰਿੰਦਰ ਸਿੰਘ ਗੁਟਕੇ ਤੇ ਹੱਥ ਰੱਖ ਕੇ ਸਹੁੰ ਖਾ ਰਿਹਾ ਕਿ ਜੀ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਪੰਜਾਬ ਅਸੈਂਬਲੀ ਦਾ ਸੈਸ਼ਨ ਚੱਲਿਆ ਇਸ ਮੁੱਦੇ ਦੇ ਉੱਤੇ। ਨਵਜੋਤ ਸਿੱਧੂ ਨੇ ਕੀ ਕਿਹਾ, ਅਮਰਿੰਦਰ ਨੇ ਕਿ ਬੜਾ ਉਹ ਲਾਈਵ ਚੱਲਿਆ ਦੱਸਣ ਦੇ ਰਹੀ, ਐਂ ਲੱਗੇ ਕਿ ਵੀ ਪੰਜਾਬ ਅਸੈਂਬਲੀ ਨਹੀਂ, ਇਹ ਤਾਂ ਖਾਲਿਸਤਾਨ ਅਸੈਂਬਲੀ ਦੀ ਕਾਰਵਾਈ ਹੋ ਰਹੀ। ਜਿਵੇਂ ਸਿੱਖੀ ਦੇ ਨਾਲ ਔਰ ਗੁਰੂ ਦੇ ਨਾਲ ਮੁਹੱਬਤ ਦੀਆਂ ਗੱਲਾਂ ਉਹਨਾਂ ਨੇ, ਪਰ ਸਭ ਡਰਾਮੇਬਾਜ਼ੀਆਂ। ਔਰ ਹੁਣ ਆਲਮੋਸਟ 3 ਸਾਲ ਅਮਰਿੰਦਰ ਦੀ ਸਰਕਾਰ ਨੂੰ ਹੋ ਗਏ ਨੇ। ਵਿਦਨ ਪਾਰਟੀ ਵੀ ਜਿਹੜਾ ਇੱਕ ਪਾਸੇ ਉਹ ਛੋਕਰਾ ਰਾਹੁਲ ਔਰ ਉਹ ਪ੍ਰਿਯੰਕਾ ਕਦੇ ਨਵਜੋਤ ਸਿੱਧੂ ਨੂੰ ਸੱਦ ਕੇ ਘੰਟਾ ਗੱਲ ਕਰ ਲਈ, ਉਹਨੂੰ ਬਹੁਤਿਆਂ ਨੂੰ ਲੱਗਣ ਲੱਗ ਗਿਆ ਕਿ ਜੀ ਇਹ ਹੁਣ ਮੁੱਖ ਮੰਤਰੀ ਬਣਨ ਜਾ ਰਿਹਾ, ਉਧਰ ਨੂੰ ਦੌੜ ਪਏ। ਯਾਨੀ ਕਿ ਇਸ ਹੱਦ ਤੱਕ ਉਸ ਥਾਂ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ, ਔਰ ਉਸ ਸਾਰੇ ਉਹ ਵੀ ਸਮਝਣ ਲੱਗ ਗਿਆ ਵੀ ਮੈਂ ਮੁੱਖ ਮੰਤਰੀ ਹਾਂ। ਵਿਦਨ ਜੇ ਕੇਜਰੀਵਾਲ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਿਆ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਨਵੀਂ ਅਚਕਨ ਸਵਾ ਲਈ ਕਿ ਮੈਂ ਹੁਣ ਮੇਰਾ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਆਣੀ ਹੈ, ਉਧਾਰ ਲੱਗਣਾ, ਮੈਂ ਮੁੱਖ ਮੰਤਰੀ ਬਣਨਾ। ਉਧਰ ਵੀ ਜਿਹੜੇ ਮੌਕਾ ਪ੍ਰਸ ਦੇਖਦੇ ਸੀ ਉਹ ਹੋਣ ਲੱਗ ਗਿਆ ਜੀ ਉਹ ਜੁਆਇਨ ਕਰੇਗਾ, ਇੱਥੇ ਸਰਕਾਰ ਬਣੇਗੀ। ਫਿਰ ਚਲੋ ਇੱਕ ਗੱਲ ਚੰਗੀ ਹੋਈ ਵੀ ਆ ਦਿੱਲੀ ਦੰਗਿਆਂ ਦੇ ਵੇਲੇ ਅਰਵਿੰਦ ਕੇਜਰੀਵਾਲ ਔਰ ਇਹ ਹਨੂੰਮਾਨ ਚਾਲੀਸਾ ਪੜ੍ਹਨ ਵਾਲਾ ਕਿਵੇਂ ਉਹਨੇ ਲੈਟ ਡਾਊਨ ਕੀਤਾ, ਬਾਹਰ ਹੀ ਕੋਈ ਨਹੀਂ ਨਿਕਲਿਆ, ਔਰ ਦਿੱਲੀ ਪੁਲਿਸ ਦੀਆਂ ਤਾਰੀਫਾਂ ਕਰੀ ਜਾਂਦਾ। ਸੋ ਇਹ ਘੱਟੋ ਘੱਟ ਪੰਜਾਬ ਦੇ ਵਿੱਚ ਇਹ ਜ਼ਰੂਰ ਹੋ ਗਿਆ ਵੀ ਇਹ ਦੌੜ ਜ਼ਰੂਰ ਘਟੇਗੀ, ਕਿਉਂਕਿ ਉਹਨਾਂ ਨੂੰ ਸਾਹਮਣੇ ਆ ਗਿਆ ਵੀ ਕੀ ਹੈ। ਹੁਣ ਅਮਰਿੰਦਰ ਨੂੰ ਵੀ ਨਜ਼ਰ ਆ ਰਿਹਾ ਕਿ ਵਿਦਨ ਪਾਰਟੀ ਵੀ ਉਹਦਾ MLA ਹੈ, ਉਹਦਾ ਹਾਕੀ ਦਾ ਕੈਪਟਨ ਵੀ ਸੀ ਪ੍ਰਗਟ ਸਿੰਘ, ਬਿਆਨਬਾਜ਼ੀਆਂ ਹੋ ਰਹੀਆਂ ਨੇ। ਸੋ ਉਹ ਵੀ ਹੁਣ ਜਿਹੜਾ ਆਪਣੇ ਆਪ ਨੂੰ ਇਹ ਕਰ ਰਿਹਾ, ਕਿਉਂਕਿ ਇਹਨੇ ਪਹਿਲਾਂ ਹੁਣ ਇਹੀ ਅਮਰਿੰਦਰ ਹੈ ਕਿ ਜਦੋਂ ਬਿਕਰਮ ਮਜੀਠੀਏ ਦਾ ਮੁੱਦਾ ਡਰੱਗ ਦਾ ਭੋਲਾ ਕੇਸ ਸਾਹਮਣੇ ਆਇਆ ਸੀ, ਔਰ ਉਦੋਂ ਕਾਂਗਰਸ ਵਿਚਲੇ ਜਿਹੜਾ ਉਹ ਪ੍ਰਤਾਪ ਬਾਜਵਾ ਦੂਜੇ ਮੰਗ ਕਰ ਰਹੇ ਸੀ ਜੀ CBI ਇਨਵੈਸਟੀਗੇਸ਼ਨ ਕਰਾਓ। ਉਦੋਂ ਅਮਰਿੰਦਰ ਨੇ ਕਿਹਾ, ਕਿਉਂਕਿ ਸਾਰੇ ਰਲੇ ਹੋਏ ਨੇ ਅਕਾਲੀ ਔਰ ਇਹਨਾਂ ਦਾ ਤਾਂ ਹੈ ਹੀ ਹੈ ਅਲਾਇੰਸ,
ਉਹਨੇ ਕਿਹਾ ਸੀ ਨਹੀਂ ਜੀ ਪੰਜਾਬ ਦੀਆਂ ਏਜੰਸੀਆਂ ਪੁਲਿਸ ਸਾਡੀ ਇਨਵੈਸਟੀਗੇਸ਼ਨ ਬਹੁਤ ਕੈਪੇਬਲ ਹੈ, ਲੋੜ ਹੀ ਨਹੀਂ, ਕਿਉਂਕਿ ਉਹਨੂੰ ਪ੍ਰੋਟੈਕਟ ਕਰਨਾ ਸੀ ਬਿਕਰਮ ਮਜੀਠੀਆ ਨੂੰ। ਹੁਣ ਇਧਰ ਜਦੋਂ ਕਿ ਪੰਜਾਬ ਦੇ ਵਿੱਚ ਕੁਝ ਕੇਸ CBI ਨੂੰ ਬਾਦਲ ਦੇ ਵੇਲੇ ਗਏ, ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਮਰਿੰਦਰ ਨੂੰ ਲੱਗਾ ਕਿ ਨਹੀਂ ਇਹ ਤਾਂ ਇਹਨਾਂ ਦੇ ਨਾਲ ਅਸੀਂ ਅਕਾਊਂਟ ਵੀ ਸੈਟਲ ਕਰ ਸਕਦੇ ਹਾਂ, ਔਰ ਕਿਉਂਕਿ ਗੇਮ ਅਜੀਤ ਡੋਵਲ ਦੀ ਖੇਡ ਰਹੇ ਨੇ ਦੋਨੋਂ ਹੀ ਇਹ ਸਾਰੀਆਂ ਤਰ੍ਹਾਂ, ਔਰ ਇਹਨੇ ਜਿਹੜਾ ਇਹ ਮੂਵ ਕੀਤਾ ਸੁਪਰੀਮ ਕੋਰਟ 'ਚ ਕਿ ਨਹੀਂ ਇਹ ਜੀ CBI ਨੇ ਇਨਵੈਸਟੀਗੇਸ਼ਨ ਟੀਮ ਸਾਡੀ ਹੋਣੀ ਚਾਹੀਦੀ। ਸੁਪਰੀਮ ਕੋਰਟ ਨੇ ਕਿਹਾ ਠੀਕ ਹੈ। ਹੁਣ ਦੋ ਤਿੰਨ ਦਿਨ ਪਹਿਲਾਂ CBI ਨੇ ਦੁਬਾਰਾ ਪਟੀਸ਼ਨ ਕੀਤੀ ਹੈ, ਜਿਹਨੂੰ ਰੀਵਿਜ਼ਿਟ ਪਟੀਸ਼ਨ ਕਹਿੰਦੇ ਨੇ, ਕਿ ਜੀ ਨਹੀਂ ਇਹ ਕੇਸ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨੇ ਇਹ ਅਸੀਂ ਕਰੀਏ। ਸੋ ਜ਼ਾਹਰ ਹੈ ਵੀ ਇਹ ਡਿਲੇ ਕੌਣ ਕਰ ਰਿਹਾ, ਕਿਉਂਕਿ ਉਸ ਕਾਰਵਾਈਆਂ ਕਰਵਾਈਆਂ ਹੀ ਇੰਟੈਲੀਜੈਂਸ ਏਜੰਸੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਉਹ ਬਾਦਲਾਂ ਰਾਹੀਂ ਕਰਵਾਈਆਂ ਜਾਂ ਅਮਰਿੰਦਰ ਰਾਹੀਂ ਰੀਅਲ ਕਲਪਰੇਟਸ ਨੂੰ ਪ੍ਰੋਟੈਕਟ ਕਰ ਰਹੇ ਨੇ। ਸੁਮੇਧ ਸੈਣੀ ਵਿੱਚੋਂ ਨਿਕਲ ਗਿਆ, ਉਸ ਸਾਰੇ ਦੇ ਜਿਹੜਾ ਹੈ ਉਸ ਗੋਲੀ ਕਾਂਡ ਲਈ ਜਾਂ ਦੂਜੇ ਜ਼ਿੰਮੇਵਾਰ ਸੀ। ਔਰ ਹੁਣ ਅਮਰਿੰਦਰ ਜਦੋਂ CBI ਨੇ ਇਹ ਪਟੀਸ਼ਨ ਫਾਈਲ ਕੀਤੀ ਹੈ ਕਿ ਵੀ ਇਹਨੂੰ ਜਿਹੜਾ ਸਾਡੇ ਕੋਲ ਹੀ ਰਹਿਣ ਦਿੱਤਾ ਜਾਏ, ਤੇ ਅਮਰਿੰਦਰ ਨੇ ਅਸੈਂਬਲੀ 'ਚ ਖਲੋ ਕੇ ਬਿਆਨ ਦਿੱਤਾ ਹੈ, ਪੰਜਾਬ CM accuses CBI of trying to subvert course of justice in 2015 sacrilege incidents। ਉਹਨੇ ਕਿਹਾ ਜੀ CBI ਜਿਹੜੀ ਹੈ ਇਹ ਬਾਦਲਾਂ ਦੇ ਕਹਿਣ ਦੇ ਉੱਤੇ 2015 ਜਿਹਨਾਂ ਨੇ ਬੇਅਦਬੀ ਕੀਤੀ ਉਹਨਾਂ ਦੋਸ਼ੀਆਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੀ ਹੈ, ਇਸ ਲਈ ਉਹਨੇ ਜਿਹੜਾ ਉਹ ਵਾਪਸ ਜਿਹੜਾ ਉਹ ਕੇਸ ਮੰਗੇ ਨੇ। ਉਹਨੇ ਕਿਹਾ ਕਿ CBI is trying to subvert the course of justice in 2015 sacrilege and police firing incidents by deciding to file a review petition against a Supreme Court decision। ਹੁਣ ਇਹ ਸਾਰੀ ਡਰਾਮੇਬਾਜ਼ੀ ਇਸ ਦੇ ਨਾਲ ਹੈ। ਹੁਣ ਇੱਕ ਪਾਸੇ ਉਹ ਸਿੱਖਾਂ 'ਚ ਇਹ ਸੱਚਾ ਹੋਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਇਲੈਕਸ਼ਨਸ ਵੀ ਆ ਰਹੀਆਂ ਨੇ, ਬਹੁਤ ਨੇੜੇ ਰਹਿ ਗਿਆ ਕੰਮ, ਔਰ ਆਲਰੇਡੀ ਜਿਹੜੀ ਹੈ ਇਸ ਦੇ ਉੱਤੇ ਸਫਬੰਦੀ ਹੋ ਰਹੀ ਹੈ ਕਿਨੇ ਕੀ ਸੌਦਾ ਵੇਚਣਾ ਹੈ, ਔਰ ਇਹਦੇ ਤੇ ਚਾਰਜ ਉਹਦੇ ਆਪਣੇ ਲਾ ਰਹੇ ਨੇ ਕਿ ਭਾਈ ਕੱਲ ਨੂੰ ਲੋਕਾਂ ਨੂੰ ਕੀ ਦੱਸਣਾ ਜਾ ਕੇ ਵੀ ਡਿਵੈਲਪਮੈਂਟ ਤਾਂ ਦੂਰ ਦੀ ਗੱਲ ਹੈ, ਜਿਹੜਾ ਤੂੰ ਗੁਟਕੇ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਉਹੀ। ਲੇਕਿਨ ਇਸ ਦੇ ਉਲਟ ਅਸੀਂ ਦੇਖ ਰਹੇ ਹਾਂ ਕਿ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਸੌਦਾ ਸਾਧ ਦੇ ਚੇਲਿਆਂ ਨੂੰ ਵੀ ਅਪੀਸ ਕਰ ਰਿਹਾ। ਇੱਕ ਪਿੰਡ ਦਾ ਨਾਂ ਜਿੱਥੇ ਉਹਨਾਂ ਦੇ ਸੋ ਕਾਲਡ ਪ੍ਰੇਮੀ ਜ਼ਿਆਦਾ ਨੇ, ਉਹਨਾਂ ਨੇ ਕਿਹਾ ਜੀ ਜਿਵੇਂ ਇਹਦਾ ਨਾਂ ਤੁਸੀਂ ਬਦਲਣਾ ਚਾਹੁੰਦੇ ਹੋ ਅਸੀਂ ਉਸ ਨੂੰ ਰੱਖ ਦਿਆਂਗੇ। ਹੁਣ ਦੂਸਰੇ ਪਾਸੇ ਹਿੰਦੂਆਂ ਨੂੰ ਪਲੀਜ਼ ਕਰਨ ਦੇ ਲਈ ਇਹਨਾਂ ਦਾ ਬ੍ਰਾਹਮਣਾਂ ਨੇ ਆਪਣਾ ਇੱਕ ਦੇਵਤਾ ਬਣਾਇਆ ਹੋਇਆ ਭਗਵਾਨ ਪਰਸ਼ੂਰਾਮ, ਔਰ ਬਾਣੀਆਂ ਨੇ ਬਣਾਇਆ ਹੋਇਆ ਮਹਾਰਾਜ ਅਗਰਸੈਨ। ਔਰ ਇਹ ਜਿਹੜੀ ਹੈ ਅਮਰਿੰਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਰਸ਼ੂਰਾਮ ਤੇ ਅਗਰਸੈਨ ਦੇ ਬੁੱਤ ਜਿਹੜੇ ਨੇ ਉਹ ਲਾਏ ਜਾਣਗੇ। ਉਹਨਾਂ ਨੇ ਇਸ ਬਾਰੇ ਆਪਣੀ ਸਹਿਮਤੀ ਦਿੱਤੀ ਹੈ, ਔਰ ਇਸ ਸਾਰੇ ਦੇ ਵਿੱਚ ਉਹਨੇ ਕਿਹਾ ਕਿ ਜੀ ਇਹ ਸਾਡੇ ਲਈ ਭਗਵਾਨ ਪਰਸ਼ੂਰਾਮ ਜਿਹੜੇ ਕਿ ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਸੀ। ਇਹ ਅਮਰਿੰਦਰ ਕਹਿ ਰਿਹਾ, ਇੱਕ ਪਾਸੇ ਸਿੱਖਾਂ ਨੂੰ ਲੋਲੀਪੌਪ ਦੇ ਰਿਹਾ ਜੀ ਦੇਖੋ CBI ਡਿਲੇ ਕਰ ਰਹੀ, ਹੁਣ ਉਹ ਕਹਿ ਰਿਹਾ, ਔਰ ਭਗਵਾਨ ਪਰਸ਼ੂਰਾਮ ਬ੍ਰਾਹਮਣ ਜੇ ਇਸ ਬਾਰੇ ਹੈ ਜੀ ਉਹਨੇ ਕੁਹਾੜੀ ਚੁੱਕ ਲਈ ਸੀ, ਉਹਨਾਂ ਦੀ ਜਿੰਨਾ ਇਮੇਜ ਵੀ ਹੁੰਦੇ ਨੇ ਕਿ ਮੈਂ ਹਰ ਖਤਰੀ ਮਾਰ ਦੇਣਾ, ਤੇ ਉਹ ਵਿਸ਼ਨੂੰ ਦਾ ਹੀ 6ਵਾਂ ਅਵਤਾਰ ਬਣਾਇਆ ਹੋਇਆ। ਉਹਨਾਂ ਨੇ ਕਿਹਾ ਕਿ ਜੀ ਉਸ ਭਗਵਾਨ ਪਰਸ਼ੂਰਾਮ ਦੇ ਬੁੱਤ ਅਸੀਂ ਲੁਧਿਆਣੇ ਤੇ ਮਹਾਰਾਜ ਅਗਰਸੈਨ ਜਿਹੜਾ ਬਾਣੀਆਂ ਦਾ ਗੁਰੂ ਹੈ ਉਹਨਾਂ ਦਾ ਬੁੱਤ ਜਿਹੜਾ ਬਠਿੰਡਾ ਦੇ ਵਿੱਚ ਅਸੀਂ ਲਾਉਣ ਦਾ ਫੈਸਲਾ ਕੀਤਾ, ਔਰ ਇਹ ਸਾਰੇ ਉਹਨਾਂ ਨੇ ਕਿਹਾ ਜੀ ਇਹ ਸਾਡੇ ਲਈ ਬੜੀ ਪ੍ਰੇਰਨਾ ਨੇ, ਔਰ ਇਹ ਜਿਹੜਾ ਸਾਰਿਆਂ ਨੂੰ ਅਸੀਂ ਅਕਮੋਡੇਟ ਕਰਨਾ। ਸੋ ਹੁਣ ਉਹ ਬ੍ਰਾਹਮਣ ਤੇ ਬਾਣੀਆਂ ਨੂੰ ਵੀ ਖੁਸ਼ ਕਰ ਰਿਹਾ, ਸਿੱਖਾਂ ਨੂੰ ਵੀ ਜਿਹਨੂੰ ਕਹਿੰਦੇ ਨੇ ਕਿ ਸੁੱਕੇ ਸੰਗ ਅੜਾਈ ਉਸ ਦੇ ਨਾਲ ਖੁਸ਼ ਕਰ ਰਿਹਾ। ਔਰ ਇਧਰ ਰਿਵਰ ਵਾਟਰਸ ਦੇ ਉੱਤੇ ਤੁਸੀਂ ਦੇਖੋ ਵੀ ਇਹ ਸ਼ਰਾਬੀ ਆਦਮੀ ਵਿਭਚਾਰੀ ਸ਼ਹੀਦ ਲਫ਼ਜ਼ ਨੂੰ ਕਿਸ ਹੱਦ ਤੱਕ ਜਾ ਕੇ ਇਹ ਬਦਨਾਮ ਕਰ ਰਹੇ ਨੇ, ਕਿਉਂਕਿ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਸੀ ਔਰ ਉਹਨਾਂ ਦੇ ਹਰਿਆਣੇ ਦੇ ਗਵਰਨਰ ਨੇ ਪੜ੍ਹਿਆ ਲੈਕਚਰ ਜਿਹੜਾ ਕਿ ਜ਼ਾਹਰ ਹੈ ਗਵਰਨਮੈਂਟ ਲਿਖ ਕੇ ਦਿੰਦੀ ਹੈ, ਤੇ ਉਹਦੇ 'ਚ ਉਹਨਾਂ ਨੇ ਕਿਹਾ ਜੇ ਕਿ ਅਸੀਂ ਹਰਿਆਣਾ ਜਿਹੜਾ ਉਹ ਪਾਣੀ ਆਪਣਾ ਕਲੇਮ ਸਤਲੁਜ ਯਮੁਨਾ ਲਿੰਕ ਨਹਿਰ ਵਾਲਾ ਬਿਆਸ ਦੇ ਪਾਣੀਆਂ ਤਾਂ ਵੀ ਲਏਗਾ, ਔਰ ਸੁਪਰੀਮ ਕੋਰਟ ਬਹੁਤ ਜਲਦੀ ਸਾਡਾ ਜਿਹੜਾ ਫੈਸਲਾ ਸੁਣਾਉਣ ਵਾਲਾ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨੇ ਇਹ ਗੱਲ ਕਹੀ ਅਮਰਿੰਦਰ ਨੇ, ਇਹਨੇ ਐਪਰੈਂਟ ਰੈਫਰੈਂਸ ਟੂ ਸਤਲੁਜ ਯਮੁਨਾ ਲਿੰਕ ਐਂਡ ਆਲ ਡਿਸਪਿਊਟ ਵਿਦ ਹਰਿਆਣਾ। ਪੰਜਾਬ ਚੀਫ ਮਿਨਿਸਟਰ ਅਮਰਿੰਦਰ ਸਿੰਘ on Wednesday said his state will not share river water even if we have to sacrifice our lives, ਕਿ ਵੀ ਭਾਵੇਂ ਸਾਨੂੰ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨੀਆਂ ਪੈ ਜਾਣ, ਆਲਰੇਡੀ ਤੁਹਾਡਾ ਪਾਣੀ ਜਾ ਰਿਹਾ, ਤੁਸੀਂ 60 ਸਾਲ ਦਾ ਕਲੇਮ ਜਿਹੜਾ ਤੁਸੀਂ ਕਹਿੰਦੇ ਸੀ ਜੀ ਅਸੀਂ ਰਾਜਸਥਾਨ ਔਰ ਹਰਿਆਣੇ ਨੂੰ ਦਿੱਤਾ ਹੈ
ਕਿੰਨੇ ਬਿਲੀਅਨ ਟ੍ਰਿਲੀਅਨ ਡਾਲਰ ਬਣ ਜਾਂਦਾ ਹੈ, ਉਹ ਪੈਸਾ ਅਸੀਂ ਲਵਾਂਗੇ, ਉਹ ਤਾਂ ਮੰਗ ਹੀ ਮੁੱਕ ਗਏ। ਹੋਰ ਜ਼ੁਬਾਨੀ ਕਲਾਮੀ ਕਹਿਣਾ ਹੈ ਕਿ ਵੀ ਅਸੀਂ ਤਾਂ ਜਿਹੜਾ ਮੈਂ ਸ਼ਹੀਦੀ ਪਾਉਣ ਨੂੰ ਤਿਆਰ ਹਾਂ, ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਭਾਵੇਂ ਮੈਨੂੰ ਆਪਣੀ ਜਾਨ ਕੁਰਬਾਨ ਕਰਨੀ ਪਏ ਅਸੀਂ ਹਰਿਆਣੇ ਨੂੰ ਨਹੀਂ ਜਾਣ ਦਿਆਂਗੇ। ਔਰ ਇਹਦੇ ਜਵਾਬ 'ਚ ਉਹਨੇ ਲਾਈਟਰ ਵੇਂਚ ਹਰਿਆਣੇ ਦੇ ਖੱਟਰ ਨੇ ਕਿਹਾ ਕਿ ਤੂੰ ਸ਼ਹੀਦ ਹੋਵੇਂਗਾ ਕਿ ਪਤਾ ਨਹੀਂ, ਪਰ ਅਸੀਂ ਜ਼ਰੂਰ ਜਿਹੜਾ ਆਪਣਾ ਪਾਣੀ ਸਾਨੂੰ ਮਿਲੇਗਾ। ਔਰ ਬਹੁਤ ਜਲਦੀ ਸੁਪਰੀਮ ਕੋਰਟ ਜਿਹੜਾ ਹੈ ਇਸ ਦੇ ਉੱਤੇ ਫੈਸਲਾ ਦੇਣ ਜਾ ਰਿਹਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਗੰਦੀ ਇਸ ਕਿਸਮ ਦੀ ਸਿਆਸਤ ਹੁਣ ਪਾਣੀ ਦੇ ਮੁੱਦੇ ਦੇ ਉੱਤੇ ਵੀ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਦੇ ਤੇ ਵੀ ਬਿਆਨਬਾਜ਼ੀਆਂ, ਔਰ ਆਪਣੇ ਸਾਡੇ ਲੋਕਾਂ ਦੇ ਵੀ ਯਾਦਾਸ਼ਤ ਘੱਟ ਹੁੰਦੀ ਹੈ। ਤੇ ਅਸੀਂ ਜਦੋਂ ਦੋ ਵੱਧ ਔਰ ਬਦਤਰ ਖਲੋਤੇ ਹੁੰਦੇ ਨੇ ਤੇ ਫਿਰ ਅਸੀਂ ਕਹਿੰਦੇ ਹਾਂ ਜੀ ਭਾਵੇਂ ਮਾੜਾ ਤੇ ਇਹ ਵੀ ਹੈ ਤੇ ਮਾੜਾ ਉਹ ਵੀ ਹੈ, ਪਰ ਚਲੋ ਇਹ ਉਹਦੇ ਨਾਲੋਂ ਘੱਟ ਮਾੜਾ ਹੈ। ਔਰ ਇਹ ਸਾਰੇ ਦੇ ਵਿੱਚ ਫਿਰ ਹੋਰ ਕਿਹੜਾ ਨਵਾਂ ਜਿਹੜਾ ਭਲਵਾਨ ਏਜੰਸੀਆਂ ਉਤਾਰਨਗੀਆਂ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਨੂੰ ਉਹ ਕਿਤੇ ਵੀ ਉਸ ਪਾਸੇ ਵੱਲ ਨਹੀਂ ਜਾਣ ਦੇਣਾ ਚਾਹੁੰਦੇ ਜਿੱਥੇ ਲੋਕ ਸੱਚਮੁੱਚ ਲੋਕਾਂ ਦੇ ਟਰੂ ਰਿਪਰੈਜ਼ੈਂਟੇਟਿਵ, ਪੰਥਕ ਏਜੰਡੇ ਦੀ ਗੱਲ ਕਰਨ ਵਾਲੇ, ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਕਰਨ ਵਾਲੇ, ਉਹਨਾਂ ਲਈ ਕੋਈ ਸਪੇਸ ਬਚੇ। ਸੋ ਇਹ ਇਹਨਾਂ ਦੀ, ਜਿਵੇਂ ਸਾਡੇ ਲਹਿੰਦੇ ਪੰਜਾਬ ਦੇ ਵੀਰ ਲਫ਼ਜ਼ ਇਸਤੇਮਾਲ ਕਰਦੇ ਨੇ, ਨੂਰਾ ਕੁਸ਼ਤੀ। ਇਹ ਅਕਾਲੀਆਂ ਔਰ ਅਮਰਿੰਦਰ 'ਚ ਵੀ ਨੂਰਾ ਕੁਸ਼ਤੀ ਹੈ ਜੋ ਅਸੈਂਬਲੀ 'ਚ ਨਜ਼ਰ ਆਉਂਦਾ ਜੀ। ਉਹਨੇ ਧਰਨਾ ਦੇ ਦਿੱਤਾ, ਉਹਨੇ ਕਿਹਾ ਜੀ ਤੁਸੀਂ ਬਿਜਲੀ ਦੇ ਭਾਅ ਪਰ ਯੂਨਿਟ ਇੰਨੇ ਮਹਿੰਗੇ ਕਰਤੇ। ਉਹਨੇ ਅਮਰਿੰਦਰ ਨੇ ਕਿਹਾ ਸੀ ਜਦੋਂ ਅਸੀਂ ਆਵਾਂਗੇ ਅਸੀਂ ਜਿੰਨੇ ਸਮਝੌਤੇ ਅਕਾਲੀਆਂ ਨੇ ਕੀਤੇ ਉਹਨਾਂ ਨੂੰ ਰੀਵਿਜ਼ਿਟ ਕਰਾਂਗੇ, ਔਰ ਹੁਣ ਉਹ ਨਹੀਂ ਕੀਤੇ। ਔਰ ਇਸ ਕਿਸਮ ਆਮ ਆਦਮੀ ਪਾਰਟੀ ਵਾਲੇ ਵੀ ਆਪਣਾ ਜਿਹੜਾ ਇਸ ਕਿਸਮ ਦਾ ਕੁਛ ਨਾ ਕੁਛ ਧਰਨੇ ਔਰ ਚੈਲੰਜਸ ਔਰ ਦੂਜੇ ਕਰਦੇ ਨੇ, ਪਰ ਲੈ ਦੇ ਕੇ ਅਲਟੀਮੇਟਲੀ ਉਹੀ ਆਮ ਆਦਮੀ ਪਾਰਟੀ ਜਿੱਥੇ ਕੇਜਰੀਵਾਲ ਉੱਥੇ ਡਰਾਮੇਬਾਜ਼ੀ ਕਰ ਰਿਹਾ, ਪੰਜਾਬ 'ਚੋਂ ਕਾਂਗਰਸ ਨੂੰ ਇਹ ਕਹਿ ਕੇ ਭੰਡ ਰਿਹਾ ਸੀ ਸਰਕਾਰ ਨੂੰ ਕਿ ਜੀ ਸ਼ਿਵਰਾਤਰੀ ਔਰ ਹਿੰਦੂਆਂ ਦੇ ਤਿਉਹਾਰ ਉਹਨਾਂ ਦੇ ਮੌਕੇ ਤੇ ਤੁਸੀਂ ਕਿਉਂ ਨਹੀਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ। ਔਰ ਇਹ ਸਾਰੇ ਹੀ ਜਿਹੜੇ ਨੇ ਉਹ ਹਿੰਦੂਤਵੀ ਏਜੰਡੇ ਵਾਲਿਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਤੇ ਇਹ ਉਹਨਾਂ ਦੀ ਖੇਡ ਹੀ ਖੇਡ ਰਹੇ ਨੇ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਪਈ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਰਹੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ।
ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ। 213 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਉਸੇ ਤਰ੍ਹਾਂ ਹੀ ਜੋ ਕਸ਼ਮੀਰੀ ਆਵਾਮ ਹੈ 80 ਲੱਖ ਜੋ ਕਸ਼ਮੀਰੀ ਨੇ ਉਸੇ ਤਰ੍ਹਾਂ ਹੀ ਖੁੱਲੀ ਜੇਲ੍ਹ ਵਿੱਚ ਡੱਕੇ ਹੋਏ ਨੇ ਔਰ ਉਹਨਾਂ ਦੀਆਂ ਜੋ ਮੁੱਢਲੀਆਂ ਲੋੜਾਂ ਨੇ ਉਹਨਾਂ ਤੋਂ ਉਸੇ ਤਰ੍ਹਾਂ ਹੀ ਮਹਿਰੂਮ ਰੱਖਿਆ ਗਿਆ ਹੈ। ਐਂਡ ਫਿਰ ਆਪਾਂ ਗੱਲਬਾਤ ਕਰਾਂਗੇ ਕਿ ਦਿੱਲੀ ਵਿੱਚ ਜੋ ਹਿੰਦੂ ਭੀੜਾਂ ਵੱਲੋਂ ਜੋ ਹਿੰਸਾ ਵਰਤਾਈ ਗਈ, ਜਿਸ ਵਿੱਚ ਬੇਗੁਨਾਹ ਮੁਸਲਮਾਨਾਂ ਦਾ ਜਾਨੀ ਤੇ ਮਾਲੀ ਕਾਫੀ ਨੁਕਸਾਨ ਹੋਇਆ ਔਰ ਸਿੱਖ ਉਹਨਾਂ ਦੀ ਮਦਦ ਲਈ ਅੱਗੇ ਆਏ। ਸੋ ਇਸ ਦੇ ਬਾਵਜੂਦ ਵੀ ਜੋ ਬੀਜੇਪੀ ਦੇ ਜੋ ਲੀਡਰ ਨੇ ਉਹ ਨਫ਼ਰਤ ਭਰੀ ਬਿਆਨਬਾਜ਼ੀ ਕਰ ਰਹੇ ਨੇ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਬੇਸ਼ੱਕ ਕਹਿਣ ਨੂੰ ਹੁਣ ਉੱਥੇ ਉਹਨਾਂ ਨੇ, ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਹਿੰਦੀ ਦਿਵਸ ਵੀ ਯੂਨੀਵਰਸਿਟੀ ਦੇ ਵਿੱਚ ਮਨਾਇਆ, ਲੇਕਿਨ ਕੁਛ ਨਾ ਕੁਛ ਐਸਾ ਚੱਲ ਰਿਹਾ ਹੈ ਜਿਸ ਨੂੰ ਇਹ ਬਾਹਰ ਆਉਣ ਨਹੀਂ ਦਿੰਦੇ। ਕਦੀ ਕਦਾਈ ਕੋਈ ਖਬਰ ਵਾਇਲੈਂਸ ਦੀ, ਜਿਵੇਂ ਅੱਜ ਖਬਰ ਹੈ one civilian killed and another injured in grenade attack in Kashmir। श्रीनगर ਦੇ ਵਿੱਚ ਹੈ ਜੀ ਗ੍ਰਨੇਡ ਸੁੱਟਿਆ, ਇੱਕ ਸਿਵਲੀਅਨ ਮਰ ਗਿਆ, ਇੱਕ ਜ਼ਖਮੀ ਹੈ। ਸੋ ਜ਼ਾਹਰ ਹੈ ਕਿ ਬੰਦੇ ਕਿਹਨੇ ਸੁੱਟਿਆ, ਉਹ ਕਾਬੂ ਆਏ ਨਹੀਂ ਆਏ, ਫਿਰ ਉਹਨਾਂ ਨੇ ਸਿਵਲੀਅਨਸ ਨੂੰ ਕਿਉਂ ਮਾਰਨਾ ਸੀ। ਸੋ ਕੁਛ ਨਾ ਕੁਛ ਜਿਹੜਾ ਰੈਜ਼ਿਸਟੈਂਸ ਦਾ ਕਿਸੇ ਲੈਵਲ ਤੇ ਚੱਲ ਰਿਹਾ ਔਰ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਹੋਰ ਵੀ ਖਬਰਾਂ ਹੋਣਗੀਆਂ। ਪਰ ਕਿਉਂਕਿ ਮੀਡੀਆ ਦੇ ਵਿੱਚ ਜਿਹੜੀ ਬੀਜੇਪੀ ਦੀ ਲਾਈਨ ਹੈ, ਇਸ ਦੇ ਬਾਵਜੂਦ ਕਿ ਜੋ ਉਹਨਾਂ ਨੇ ਦਿੱਲੀ 'ਚ ਕੀਤਾ ਔਰ ਇੰਟਰਨੈਸ਼ਨਲੀ ਇਹਨਾਂ ਦੇ ਉੱਤੇ ਥੂ ਹੋ ਰਹੀ ਹੈ, ਇਹਨਾਂ ਨੇ ਈਵਨ ਜਿਹੜੇ ਲਖਨਊ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਤੇ ਬੈਠੇ ਸੀ ਜ਼ੋਹਰਾ ਬਾਗ 'ਚ ਜਾਂ ਜ਼ੋਹਰ ਬਾਗ 'ਚ, ਔਰ ਜਿਨ੍ਹਾਂ ਦੇ ਵਿੱਚ ਔਰ ਇਹਨਾਂ ਦੀ CAA ਦੇ ਖਿਲਾਫ ਪ੍ਰੋਟੈਸਟ ਕਰਨ ਵਾਲਿਆਂ 'ਚ ਇੱਕ ਸਾਬਕਾ DIG UP ਦੇ, ਹੁਣ ਇਹਨਾਂ ਨੇ ਕੀਤਾ ਕਿ ਲਖਨਊ ਦੇ ਵਿੱਚ ਵੱਡੀਆਂ ਵੱਡੀਆਂ ਹੋਰਡਿੰਗਸ ਲਾ ਦਿੱਤੀਆਂ ਜਿਨ੍ਹਾਂ ਤੇ ਉਹਨਾਂ ਦੀਆਂ ਫੋਟੋਆਂ ਨੇ, ਉਹਨਾਂ ਦੇ ਐਕਟਿਵਿਸਟ ਦੀਆਂ, ਕਿ ਭਗੌੜੇ ਨੇ, ਇਹ ਸ਼ਾਂਤੀ ਭੰਗ ਕਰ ਰਹੇ ਨੇ। ਹਾਲਾਂਕਿ ਉਹਨਾਂ ਨੂੰ ਝੂਠੇ ਚਾਰਜ ਕੀਤਾ ਗਿਆ, ਕਨਵਿਕਸ਼ਨ ਕੋਰਟ 'ਚ ਨਹੀਂ ਹੋਈ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਜਿਹੜੇ DIG ਨੇ ਔਰ ਵੂਮਨ ਐਕਟਿਵਿਸਟ, ਉਹਨਾਂ ਨੇ ਕਿਹਾ ਜੀ ਉਹ ਇੰਨੀਆਂ ਹੋਰਡਿੰਗਸ ਨੇ ਕਿ ਵੀ ਸਾਡੇ ਬੱਚੇ ਵੀ ਗੁਆਂਢੀ ਵੀ ਉੱਥੋਂ ਲੰਘ ਕੇ ਜਾਂਦੇ ਨੇ, ਉਹਨਾਂ ਨੇ ਸਾਨੂੰ ਇਵੇਂ ਬਣਾ ਦਿੱਤਾ ਕਿ ਇਹ ਕ੍ਰਿਮੀਨਲ ਨੇ। ਔਰ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਅਸੀਂ ਇਕੱਲਾ ਲਖਨਊ ਨਹੀਂ, ਅਸੀਂ ਸਾਰੇ UP ਚਲਾਵਾਂਗੇ, ਲੋਕਾਂ 'ਚ ਬਦਨਾਮ ਹੋਣੇ ਚਾਹੀਦੇ ਨੇ। ਔਰ ਹੋਰਡਿੰਗਸ ਔਨ 28 ਅਕਿਊਜ਼ਡ ਆਫ ਡੈਮੇਜਿੰਗ ਪ੍ਰੋਪਰਟੀਜ਼ ਡਿਊਰਿੰਗ CAA ਪ੍ਰੋਟੈਸਟ ਕਮ ਅਪ ਇਨ ਲਖਨਊ। ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਹੜਾ ਇੰਨੇ ਕਰੋੜ ਦਾ ਮੁਆਵਜ਼ਾ ਹੈ ਉਹ ਵੀ ਇਹਨਾਂ ਤੋਂ ਵਸੂਲ ਕਰਾਂਗੇ। ਔਰ ਇਸ ਸਾਰੇ ਦੇ ਵਿੱਚ ਜਿਹੜੇ ਨੇ ਇਹਨੂੰ ਕਾਫੀ ਇਸ ਦੇ ਉੱਤੇ ਕ੍ਰਿਟਿਸਿਜ਼ਮ ਹੋ ਰਿਹਾ, ਉਹ ਕੋਰਟ 'ਚ ਵੀ ਗਏ ਨੇ ਕਿ ਮਾਨਹਾਨੀ ਸਾਡੀ ਹੋ ਰਹੀ ਹੈ, ਲੇਕਿਨ ਉਹਨਾਂ ਨੇ ਆਪਣਾ ਪੂਰਾ ਡਰਾਮੇਬਾਜ਼ੀ ਵਾਲਾ ਕੰਮ ਜਾਰੀ ਰੱਖਿਆ ਹੋਇਆ ਤਾਂ ਕਿ ਲੋਕ ਜਿਹੜੇ ਨੇ ਉਹ ਈਵਨ ਵਿਰੋਧ ਦੇ ਲਈ ਵੀ ਨਾ ਆਉਣ ਕਿ ਸਾਡਾ ਇਹ ਜਲੂਸ ਕੱਢਿਆ ਜਾਏਗਾ। ਔਰ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦਾ ਕੀ ਰੋਲ ਹੈ, ਕਿਵੇਂ ਉਹ ਦੰਗਾਕਾਰੀਆਂ ਦੇ ਨਾਲ ਰਲੀ। ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਜਾਵੇਦ ਅਖਤਰ ਨੇ ਜਿਹੜਾ ਇਸ ਦੇ ਉੱਤੇ ਜਦੋਂ ਕਮੈਂਟ ਕੀਤਾ ਤਾਂ ਕਿ ਭਾਈ ਸਿਰਫ ਦਿੱਲੀ ਪੁਲਿਸ ਨੇ ਮਿਸਟਰ ਹੁਸੈਨ ਦਾ ਹੀ ਘਰ ਜਿਹੜਾ ਉਹ ਸੀਲ ਕੀਤਾ, ਆਹੀ ਕੰਮ ਕੀਤਾ ਤੇ ਉਹਨਾਂ ਦੇ ਖਿਲਾਫ ਜਿਹੜਾ ਉਹ ਇੱਕ ਵਕੀਲ ਨੇ ਸੈਡੀਸ਼ਨ ਔਰ ਜਿਹੜਾ ਇਨਸਾਈਟਮੈਂਟ ਦਾ ਕੇਸ ਦਰਜ ਕਰ ਦਿੱਤਾ। ਹੁਣ ਜਿਹੜੇ ਕੋਈ ਥੋੜੀ ਬਹੁਤ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਹੁਣ ਕੇਰਲਾ ਦੇ ਵਿੱਚ ਉਹਨਾਂ ਦੀ ਆਫੀਸ਼ੀਅਲ ਲੈਂਗੁਏਜ ਮਲਿਆਲੀ ਹੈ ਔਰ ਕੇਰਲਾ ਦੇ ਵਿੱਚ 35% ਦੇ ਕਰੀਬ ਮੁਸਲਮਾਨ ਰਹਿੰਦੇ ਨੇ। ਸੋ ਜ਼ਾਹਰ ਹੈ ਕਿ ਵੀ ਮਲਿਆਲੀ ਚੈਨਲਸ ਨੇ ਦਿਖਾਇਆ ਕਿ ਦਿੱਲੀ ਪੁਲਿਸ ਦਾ ਕੀ ਰੋਲ ਰਿਹਾ ਔਰ ਹੁਣ ਜਿਹੜਾ ਉਹਨਾਂ ਦੇ ਚੈਨਲਸ ਨੂੰ 48 ਘੰਟੇ ਲਈ ਬੈਨ ਕਰ ਦਿੱਤਾ ਗਿਆ। ਔਰ ਇਹ ਖਬਰ ਇਹਨਾਂ ਦੀ ਨਿਊਜ਼ ਏਜੰਸੀ ਦੀ ਹੈ, 48-hour ban on 2 Malayalam channels over Delhi violence coverage. The channels had been critical of Delhi police handling of last week's communal violence. और ये बैन किने लाया है? दिल्ली दी इंफॉर्मेशन एंड ब्रॉडकास्टिंग मिनिस्ट्री ने। They have banned 2 Malaysian channels, Asianet TV News and Media One, ये उन्हों दे नाम है, for their coverage of communal riots that Northeast Delhi witnessed last week.
In 2 separate orders, the ministry prohibited transmission and retransmission of 2 channels for 48 hours, where both channels have a black screen since 7:30 PM. ਜਦੋਂ ਉਹਨਾਂ ਨੇ ਉੱਥੋਂ ਬਲੌਕ ਕਰਤਾ ਹੈ ਜੀ। ਤੇ ਜਿਹੜੇ ਉਹਨਾਂ ਦੇ ਵਿਊਅਰ ਨੇ ਉਹ ਦੇਖ ਨਹੀਂ ਸਕਦੇ, ਬਲੈਕ ਸਕਰੀਨ ਆ ਰਹੀ ਹੈ। The 2 channels had been critical of Delhi police in their coverage of the riots. ਔਰ ਥੱਲੇ ਫਿਰ ਹੈ ਵੀ ਜਿਹੜਾ PR ਸੁਨੀਲ ਹੈ ਅਸਿਸਟੈਂਟ ਨਿਊਜ਼ ਚੈਨਲ ਦਾ, ਉਹਨੇ ਆਪਣੀ ਰਿਪੋਰਟ ਦਿੱਲੀ ਤੋਂ ਫਾਈਲ ਕੀਤਿਆਂ ਕਿਹਾ, ਉਹਨੇ ਜ਼ਫਰਾਬਾਦ ਨੂੰ ਕਵਰ ਕੀਤਾ ਕਿ Delhi police being mute spectators as the rioters had a free hand, ਕਿ ਕਿਵੇਂ ਉਹਨੇ ਕਿਹਾ ਮੌਕੇ ਤੋਂ ਕਿ ਪੁਲਿਸ ਜਿਹੜੀ ਹੈ ਬਿਲਕੁਲ ਇੱਕ ਗੂੰਗਾ ਬਣ ਕੇ ਖਲੋਤੀ ਸੀ ਜਦੋਂ ਕਿ ਦੰਗਾਕਾਰੀ ਉੱਥੇ ਨੁਕਸਾਨ ਕਰ ਰਹੇ ਸੀ। ਇਸੇ ਤਰ੍ਹਾਂ ਦੂਸਰਾ ਜਿਹੜਾ ਮੀਡੀਆ 1 ਹੈ ਉਹਦੇ 'ਚ ਵੀ ਉਹਨਾਂ ਨੇ ਇਹੀ ਕਿਹਾ ਵੀ ਪੁਲਿਸ ਦਾ ਰੋਲ ਜਿਹੜਾ ਉਹ ਬਹੁਤ ਮਾੜਾ ਰਿਹਾ ਔਰ ਉਹ ਦੰਗਈਆਂ ਦੇ ਨਾਲ ਸੀ, ਨਤੀਜੇ ਦੇ ਤੌਰ ਤੇ ਉਹਨਾਂ ਦੇ ਉੱਤੇ ਪਾਬੰਦੀ ਹੈ। ਔਰ ਜਿਹੜਾ ਹੁਣ ਨਫ਼ਰਤ ਦਾ ਆਲਮ ਜਿਵੇਂ ਤੁਸੀਂ ਕਿਹਾ ਉਹ ਬਰਾਬਰ ਜਾਰੀ ਹੈ। ਔਰ ਯੂਪੀ ਦੇ ਵਿੱਚ ਇੱਕ MLA ਸੰਗੀਤ ਸੋਮ ਉਹਨੇ ਬਿਆਨ ਦਿੱਤਾ ਹੈ, ਪੀਪਲ ਲਾਈਕ ਤਾਹਿਰ ਹੁਸੈਨ ਆਰ ਟੈਰਰਿਸਟ, ਦੇ ਸ਼ੁੱਡ ਬੀ ਸ਼ਾਟ। ਹੁਣ ਇਹੀ ਕੁਛ ਜਿਹਨੇ ਜੋ ਦਿੱਲੀ ਤੱਕ ਲਿਆਉਣ ਤੋਂ ਪਹਿਲਾਂ ਦੰਗਾਈਆਂ ਨੂੰ, ਜਿਵੇਂ ਦਿੱਲੀ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਸੀ ਕਿ 1500 ਤੋਂ 2000 ਬੰਦਾ ਲਿਆਂਦਾ, ਹੁਣ ਉਦੋਂ ਵੀ ਇਹੀ ਸੀ ਕਿ ਦੇਸ਼ ਕੇ ਗद्दारों को गोली मारो सालों को। ਉਹਨੇ ਤਾਹਿਰ ਹੁਸੈਨ ਜਿਹਨੇ ਦੰਗੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਹੜਾ ਇਲੈਕਟਿਡ ਜਿਹੜਾ ਉਹਨਾਂ ਦਾ ਕਾਉਂਸਲਰ ਹੈ ਔਰ ਯੂਪੀ ਦਾ MLA ਕਹਿ ਰਿਹਾ ਵੀ ਇਸ ਨੂੰ ਜਿਹੜਾ ਗੋਲੀ ਮਾਰੋ, ਉਹਨੇ ਕਿਹਾ ਕਿ ਇਹ ਟੈਰਰਿਸਟ ਨੇ and such people should be shot dead publicly. ऐसे लोग आतंकवादी हैं, ऐसे लोगों को चौराहे पर खड़ा करके गोली मार देनी चाहिए। और इस तो पहला भी उन्हें ये कहा कि whoever killed अंकित शर्मा will get strong punishment। ये बहाना ये लाया जा रहा है और ये भी झूठा केस अंकित शर्मे ਦਾ ਇਸ ਦੇ ਉੱਤੇ ਪਾਇਆ ਗਿਆ। ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਵੀ ਭਾਰਤ ਦੇ ਵਿੱਚ ਇਹ ਜਿਹੜਾ ਇੰਟਰਨੈਸ਼ਨਲ ਦਬਾਅ ਵੀ ਬਣ ਰਿਹਾ ਹੈ, ਉਹਨਾਂ ਨੇ RSS ਨੇ ਆਪਣੇ ਗੁੰਡਿਆਂ ਨੂੰ ਕੋਈ ਨੱਥ ਨਹੀਂ ਪਾਈ ਹੋਈ, ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਹੈ ਔਰ ਇਹ ਬਰਾਬਰ ਨਫ਼ਰਤ ਦਾ ਦੌਰਾ ਜਾਰੀ ਹੈ। ਔਰ ਅੱਜ ਕਿਉਂਕਿ ਸਾਡਾ ਲਾਸਟ ਪ੍ਰੋਗਰਾਮ ਹੈ ਔਰ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਹੜੀਆਂ ਲਿਖਤਾਂ ਨੇ ਆਪਣੇ ਦਰਸ਼ਕਾਂ ਦੀਆਂ ਉਹਨਾਂ ਨੂੰ ਅਸੀਂ ਐਂਟਰਟੇਨ ਕਰੀਏ। ਸੋ ਕੱਲ ਸਾਡਾ ਜਿਹੜਾ ਸੈਗਮੈਂਟ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਸੀ ਕਿ BBC ਨੇ ਉਹਨਾਂ ਨੂੰ ਗ੍ਰੇਟੈਸਟ ਲੀਡਰ ਆਫ ਆਲ ਟਾਈਮਸ, ਉਹਦੇ ਤੇ ਸਾਨੂੰ ਬਹੁਤ ਸਾਰੀਆਂ ਲਿਖਤਾਂ ਆਈਆਂ ਨੇ। ਕੁਛ ਨੇ ਕਿਹਾ ਜੀ ਐਸਾ ਨਹੀਂ ਹੈ ਕਿ ਵੀ ਅਸੀਂ ਕੋਈ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਰਾਜ ਦੇ ਦੌਰ ਨੂੰ ਨਫ਼ਰਤ ਕਰਦੇ ਹਾਂ, ਵੀ ਸਾਡੇ 'ਚ ਤਾਂ ਯਾਦਾਂ ਨੇ। ਸਗੋਂ ਇੱਕ ਵੀਰ ਜਿਨ੍ਹਾਂ ਨੇ YouTube ਮੈਸੇਜ ਵੀ ਲਿਖਿਆ, ਉਹਨਾਂ ਨੇ ਕਿਹਾ ਵੀ ਮੇਰੇ ਗ੍ਰੇਟ ਗ੍ਰੈਂਡਫਾਦਰ, ਉਹਨਾਂ ਦੇ ਫਾਦਰ, ਉਹਨਾਂ ਦਾ ਨਾਂ ਦੇ ਕੇ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਦੇ ਵਿੱਚ ਜਿਹੜੇ ਨੇ ਤੋਪਖਾਨੇ ਦੇ ਵਿੱਚ ਸੀ, ਜੇ ਤੁਸੀਂ ਉਹਨਾਂ ਬਾਰੇ ਸਾਨੂੰ ਕੁਝ ਦੱਸ ਸਕੋ। ਸੋ ਜ਼ਾਹਰ ਹੈ ਕਿ ਬਾਅਦ 'ਚ ਵੀ ਅੰਗਰੇਜ਼ੀ ਫੌਜ 'ਚ ਜੇ ਪੰਜਾਬੀ ਮੁਸਲਮਾਨ ਔਰ ਸਿੱਖ ਤੋਪਖਾਨੇ ਦੇ ਵਿੱਚ ਬੜੇ ਕਾਮਯਾਬ ਸੀ ਤੇ ਉਹਦਾ ਕਾਰਨ ਇਹ ਸੀ ਕਿ ਬਹੁਤਿਆਂ ਦੀ ਟ੍ਰੇਨਿੰਗ ਰਣਜੀਤ ਸਿੰਘ ਦੇ ਵੇਲੇ ਜਿਹੜਾ ਤੋਪਖਾਨਾ ਸਟੇਟ ਆਫ ਦਾ ਆਰਟ ਫ੍ਰੈਂਚ ਜਨਰਲਸ ਰਾਹੀਂ ਤੋਪਾਂ ਲਾਹੌਰ ਦੇ ਵਿੱਚ ਵੀ ਜਿਹੜੀਆਂ ਨੇ ਉਹ ਉਹਨਾਂ ਨੂੰ ਜਿਹੜਾ ਉਹ ਤਿਆਰ ਕੀਤਾ ਜਾਂਦਾ ਸੀ, ਅਸਲਾ ਵੀ ਪੰਜਾਬ ਦੇ ਵਿੱਚ ਬਣਦਾ ਸੀ। ਔਰ ਇਹੀ ਕਾਰਨ ਹੈ ਕਿ ਇਹ ਸਿੱਖ ਔਰ ਮੁਸਲਮਾਨ ਬਰਾਬਰ ਜਿਹੜੇ ਨੇ ਤੋਪਖਾਨੇ ਦੇ ਵਿੱਚ ਜਦੋਂ ਅੰਗਰੇਜ਼ਾਂ ਦੇ ਨਾਲ ਜੰਗ ਵੀ ਹੋਈ ਤੇ ਉਹ ਤੋਪਖਾਨਿਆਂ ਦੇ ਇੰਚਾਰਜ ਨੂੰ ਸ਼ਾਹ ਮੁਹੰਮਦ, ਜਿਹਨਾਂ ਦੇ ਆਪਣੇ ਬਜ਼ੁਰਗ ਜਿਹੜੇ ਨੇ ਉਹ ਫੌਜੀ ਸੀ ਰਣਜੀਤ ਸਿੰਘ ਦੀ ਫੌਜ 'ਚ, ਔਰ ਉਹਦੇ 'ਚ ਉਹਨਾਂ ਦੀ ਇੱਕ ਜਿਹੜਾ ਜੰਗ ਹਿੰਦ ਪੰਜਾਬ ਜਾਂ ਜਿਹਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਹਿੰਦੇ ਨੇ, ਸ਼ਾਹ ਮੁਹੰਮਦ ਨੇ ਕਿਹਾ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਇਹ ਅੰਗਰੇਜ਼ਾਂ ਦੀਆਂ ਪਲਟਣਾ ਜਿਹੜੀਆਂ ਤੋਪਖਾਨੇ ਦੇ ਨਾਲ ਆਈਆਂ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਜ਼ਾਹਰ ਹੈ ਇਹਦੇ ਜਿਹੜਾ ਇਨ ਡਿਸਕਸ਼ਨ ਹੈ ਕਿ ਉਧਰ ਪੂਰਾ ਤੋਪਖਾਨਾ ਅੰਗਰੇਜ਼ਾਂ ਦਾ, ਇਧਰ ਜਿਹੜੇ ਤੋਪਖਾਨੇ ਦੇ ਇੰਚਾਰਜ ਨੇ ਇੱਕ ਪੰਜਾਬੀ ਮੁਸਲਮਾਨ ਹੈ, ਇੱਕ ਸਿੱਖ ਹੈ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਕਿ 3 ਵਾਰ ਉਹ ਜਿਹੜਾ ਐਗਰੈਸਿਵ ਹੋ ਕੇ ਅਟੈਕ ਕਰਨ ਆਏ, 3 ਵਾਰ ਜਿਹੜਾ ਇਧਰ ਮੇਵਾ ਸਿੰਘ ਔਰ ਮਾਖੇ ਖਾਂ ਦੇ ਤੋਪਖਾਨਿਆਂ ਚੋਂ ਔਰ ਵਧੀਆ ਗੋਲੇ, ਔਰ ਬਾਅਦ 'ਚ ਅੰਗਰੇਜ਼ਾਂ ਨੇ ਕਿਹਾ ਸੀ ਕਿ ਜਿਹੜੀ ਐਕੂਰੇਸੀ ਸੀ ਸਿੱਖਾਂ ਦੇ ਤੋਪਖਾਨੇ ਦੇ ਉਹ ਮੱਚ ਮੋਰ ਬੈਟਰ ਸੀ ਦੈਨ ਦਾ ਬ੍ਰਿਟਿਸ਼ਰਸ।
ਔਰ ਇੱਕ ਲਿਖਤ ਸਾਨੂੰ ਲਾਹੌਰ ਅਸਕਰੀ ਉਹਨਾਂ ਦੀ ਰਿਸੀਵ ਹੋਈ ਹੈ। ਉਹਨਾਂ ਨੇ ਕਿਹਾ ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ। ਸਤਿ ਸ਼੍ਰੀ ਅਕਾਲ ਜੀ। I have been watching all your programs for the last 1.5 years, yet this is my first letter to you. I appreciate your tremendous contribution to Sikh Muslim Brotherhood and your knowledge is amazing. ਤੁਹਾਡੀ So ਨਵਾਜ਼ਿਸ਼ ਅਸਕਰੀ ਜੀ। ਫਿਰ ਉਹਨਾਂ ਨੇ ਕਿਹਾ regarding your program on Maharaja Ranjit Singh, I want to point out that I am a direct descendant of General Ahmad Kamal Shah, ਇਹ ਉਹਨਾਂ ਨੇ ਨਾਂ ਦਿੱਤਾ ਹੈ, ਜੀ who served in Ranjit Singh's army under Hari Singh Nalua, ਕਿ ਹਰੀ ਸਿੰਘ ਨਲੂਆ ਦੀ ਕਮਾਂਡ ਥੱਲੇ ਰਣਜੀਤ ਸਿੰਘ ਦੀ ਫੌਜ 'ਚ ਉਹਨਾਂ ਨੇ ਸਰਵ ਕੀਤਾ ਹੈ। ਔਰ ਅਸਕਰ ਜਿਹੜਾ ਜ਼ਾਹਰ ਹੈ ਕਿ ਇਹ ਲਸ਼ਕਰ ਔਰ ਇਸ ਦੇ ਨਾਲ ਵੀ ਇਹ ਜਾ ਕੇ ਜੁੜਦਾ ਹੈ। ਜੀ Is there any information you can provide to me about my ancestor? ਲਾਹੌਰ ਅਸਕਰੀ ਜੀ, ਮੈਂ ਤੁਹਾਡੀ ਇਸ ਜਾਣਕਾਰੀ ਤੋਂ ਬਾਅਦ, ਕਿਉਂਕਿ ਕੱਲ੍ਹ ਹੀ ਤੁਸੀਂ ਲਿਖਿਆ ਸਾਨੂੰ, ਮੈਂ ਕੋਸ਼ਿਸ਼ ਕਰਾਂਗਾ ਜਾਣਨ ਦੀ, ਪਰ ਜੇ ਤੁਸੀਂ ਥੋੜ੍ਹੀ ਜਿਹੀ ਦਿਲਚਸਪੀ ਦਿਖਾਓ ਤੇ ਬਹੁਤ ਸਾਰਾ ਰਿਕਾਰਡ, ਕਿਉਂਕਿ ਰਣਜੀਤ ਸਿੰਘ ਪੀਰੀਅਡ 'ਚ ਆਫੀਸ਼ੀਅਲ ਲੈਂਗੁਏਜ ਪਰਸ਼ੀਅਨ ਸੀ ਜੀ ਔਰ ਅੱਜ ਵੀ ਲਾਹੌਰ ਦੇ ਵਿੱਚ ਜਿਹੜਾ ਖਾਸ ਤੌਰ ਤੇ ਦਿਆਲ ਸਿੰਘ ਲਾਇਬ੍ਰੇਰੀ ਜਾਂ ਉਹਨਾਂ ਨਾਲ ਜੇ ਤੁਸੀਂ ਕਮਿਊਨੀਕੇਟ ਕਰੋ ਤੇ ਬਹੁਤ ਸਾਰੇ ਰਿਕਾਰਡ ਅਜੇ ਵੀ ਲਾਹੌਰ 'ਚ ਮੌਜੂਦ ਨੇ। ਜੀ ਔਰ ਜ਼ਾਹਰ ਹੈ ਕਿ ਜਿਵੇਂ ਜੇ ਮੈਂ ਤੋਪਖਾਨੇ ਦੇ ਇੰਚਾਰਜ ਮਾਖੇ ਖਾਨ ਦਾ ਜ਼ਿਕਰ ਕੀਤਾ, ਜੇ ਸ਼ਾਹ ਮੁਹੰਮਦ ਨੇ ਨਾਂ ਲਿਖਿਆ ਹੁੰਦਾ ਤੇ ਸਾਨੂੰ ਵੀ ਪਤਾ ਨਹੀਂ ਸੀ ਸਾਨੂੰ ਵੀ ਪਤਾ ਹੋਣਾ। ਲੱਗਣਾ ਔਰ ਸਾਡੀ ਇਧਰਲੀ ਜਨਰੇਸ਼ਨ ਦੀ ਇੱਕ ਕਮਜ਼ੋਰੀ ਹੈ ਕਿ ਪਰਸ਼ੀਅਨ ਪੜ੍ਹਦੇ ਨਹੀਂ ਹੈ, ਈਵਨ ਹੁਣ ਤਾਂ ਪਾਕਿਸਤਾਨ 'ਚ ਵੀ ਨਹੀਂ ਹੈ ਬਹੁਤੀ। ਜੀ ਲੇਕਿਨ ਜੇ ਤੁਸੀਂ ਉੱਥੇ, ਔਰ ਦੂਸਰਾ ਜਿਹੜਾ ਫਕੀਰ ਖਾਨਾ ਹੈ ਜਿਸ 'ਚ ਡਾਇਰੈਕਟ ਡਿਸੈਂਡੈਂਟ ਨੇ ਫਕੀਰ ਅਜ਼ੀਜ਼ੁਦੀਨ ਦੇ, ਉਹਨਾਂ ਦੀ ਵੀ ਤੁਸੀਂ ਹੈਲਪ ਲੈ ਸਕਦੇ ਹੋ। ਉਹਨਾਂ ਦੇ ਕੋਲ ਵੀ ਕੁਛ ਨਾ ਕੁਛ ਐਸਾ ਰਿਕਾਰਡ ਹੋਏਗਾ, ਜੀ ਪਰ ਮੈਂ ਵੀ ਨਿਗਾਹ ਰੱਖਾਂਗਾ। ਔਰ ਤੁਸੀਂ ਜਿਵੇਂ ਦੱਸਿਆ ਤੁਹਾਡੇ ਬਜ਼ੁਰਗ ਜਨਰਲ ਅਹਿਮਦ ਕਮਾਲ ਸ਼ਾਹ, ਸੋ ਇਹ ਜ਼ਾਹਰ ਹੈ ਕਿ ਸਾਡੀਆਂ ਸਾਂਝਾਂ ਕੋਈ ਜਿਹੜੀਆਂ ਨੇ ਉਹ ਜਦੋਂ ਅਸੀਂ ਬੀਤੇ 'ਚ ਵੀ ਦੇਖਦੇ ਹਾਂ, ਇਹ ਉਹੀ ਗੁੱਡਵਿਲ ਹੈ ਜਿਹੜੀ ਕੰਟੀਨਿਊ ਹੋ ਰਹੀ ਹੈ। ਜੀ ਔਰ ਇਸੇ ਤਰ੍ਹਾਂ ਜਿਹੜੀ ਹੈ ਕੁਝ ਕਮੈਂਟ ਵੀ ਇੱਕ ਦੋ ਸਾਡੇ ਜਿਹੜੀ ਫੇਸਬੁੱਕ ਤੇ ਜਾਂ ਦੂਜੇ ਨੇ, ਮੈਂ ਉਹਨਾਂ ਨੂੰ ਸ਼ੇਅਰ ਕਰਨਾ ਚਾਹਾਂਗਾ। ਜੀ ਇਹਨਾਂ ਦੇ ਵਿੱਚ ਅਲੀ ਸ਼ੇਰਦਿਲ ਉਹਨਾਂ ਨੇ ਲਿਖਿਆ, ਡਾਕਟਰ ਸਾਹਿਬ ਸਲਾਮ ਅਲੈਕਮ, ਸਤਿ ਸ੍ਰੀ ਅਕਾਲ, you are such a great motivational personality. I being a Pakistani Muslim learn a lot from your program and Sikhs are lucky to have an intellectual like you. Pray for your efforts for Khalistan be fruitful one day. Dr. Sahib Tipu Sultan, the grandparents had been from Chiniot, West Punjab and were Rajputs. They migrated to South India because of enmity in their clan in Chiniot. So Tipu Sultan was a Punjabi Rajput. Ali Sherdil। ਜੀ ਕਿਉਂਕਿ ਕਿਸੇ ਨੇ ਸਾਨੂੰ ਪੁੱਛਿਆ ਸੀ ਪੁੱਛਿਆ ਸੀ, ਵੀ ਬਿਲਕੁਲ। ਟੀਪੂ ਸੁਲਤਾਨ ਦਾ ਕੀ ਹੈ, ਤੇ ਮੇਰੇ ਮਾਈਂਡ ਜੋ ਮੈਂ ਪੜਿਆ ਹੋਇਆ ਜਾਂ ਸੀ ਕਿ ਪਠਾਨ ਓਰੀਜਨ, ਇਹ ਤਾਂ ਮੈਨੂੰ ਜ਼ਾਹਰ ਸੀ ਕਿ ਉੱਧਰੋਂ ਨਾਰਥ ਚੋਂ ਗਏ ਨੇ, ਕੋਈ ਸਾਊਥ ਰੇਸ ਦੇ ਉਹ ਤੇਲਗੂ ਜਾਂ ਤਾਮਿਲ ਜਾਂ ਕੰਨੜ ਨਹੀਂ ਨੇ। ਔਰ ਉਹਨਾਂ ਨੇ ਹੈਦਰਾਬਾਦ ਰਿਆਸਤ ਹੈਦਰ ਅਲੀ ਨੇ ਸ਼ੋਲਜਰ ਸੀ। ਲੇਕਿਨ ਮੈਂ ਇਹਨਾਂ ਦੀ ਇਨਫੋਰਮੇਸ਼ਨ ਤੇ ਅਲੀ ਸ਼ੇਰਦਿਲ ਹੋਰਾਂ ਦੀ ਜ਼ਿਆਦਾ ਰਿਲਾਈ ਕਰ ਰਿਹਾ, ਜੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹ ਪੰਜਾਬੀ ਰਾਜਪੂਤ ਸੀ ਔਰ ਚਿਨਿਆਟ ਜਿਹੜਾ ਲਹਿੰਦੇ ਪੰਜਾਬ 'ਚ ਹੈ, ਉਸ ਦੇ ਨਾਲ ਜਿਹੜਾ ਉਹਨਾਂ ਦੇ ਟੀਪੂ ਸੁਲਤਾਨ ਦੇ ਗ੍ਰੈਂਡ ਪੇਰੈਂਟਸ, ਜੀ ਔਰ ਉਹਨਾਂ ਨੇ ਜ਼ਾਹਰ ਹੈ ਬਹਾਦਰ ਲੋਕ, ਔਰ ਉੱਥੇ ਉਹਨਾਂ ਨੇ ਆਪਣੀ ਰਿਆਸਤ ਐਸਟੈਬਲਿਸ਼ ਕੀਤੀ। ਔਰ ਟੀਪੂ ਸੁਲਤਾਨ ਇੱਕ ਯੋਧਾ ਹੈ ਜਿਨ੍ਹਾਂ ਦੇ ਨਾਲ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਵੀ ਖਤੋ ਖਤਾਵਤ ਸ਼ੁਰੂ ਹੋ ਗਈ ਸੀ, ਜੀ ਕਿਉਂਕਿ ਟੀਪੂ ਸੁਲਤਾਨ ਦੀ ਫੌਜ ਵੀ ਜਿਹੜਾ ਹੈ ਉਹ ਫ੍ਰੈਂਚ ਜਨਰਲ ਸੀ ਔਰ ਟੀਪੂ ਸੁਲਤਾਨ ਵੀ ਅੰਗਰੇਜ਼ਾਂ ਦੇ ਖਿਲਾਫ ਲੜਨ ਦੇ ਲਈ ਮਨ ਬਣਾ ਰਿਹਾ ਸੀ। ਔਰ ਮਹਾਰਾਜਾ ਰਣਜੀਤ ਸਿੰਘ ਇੱਧਰ ਬੈਠੇ ਲਾਹੌਰ 'ਚ ਉਹਨਾਂ ਦੀ ਆਪਸੀ ਅਜੇ ਕੋਰਸਪੋਂਡੈਂਸ ਸ਼ੁਰੂ ਹੀ ਹੋਈ ਸੀ ਤੇ ਅਲਟੀਮੇਟਲੀ ਉਹ ਡਾਇਰੈਕਟ ਟੱਕਰ ਸ਼ੁਰੂ ਹੋ ਗਈ। ਔਰ ਕਈ ਵਾਰੀ ਜਿਵੇਂ ਹਿਸਟਰੀ ਦੀਆਂ ਜੇ ਨੇ ਕਿ ਜੇ ਸਾਊਥ ਦਾ ਟੀਪੂ ਸੁਲਤਾਨ ਔਰ ਇੱਧਰ ਮਹਾਰਾਜਾ ਰਣਜੀਤ ਸਿੰਘ, ਦੋਨੋਂ ਪਾਸੇ ਇਹਨਾਂ ਦਾ ਕੋਈ ਰਾਬਤਾ ਕਾਇਮ ਹੁੰਦਾ ਔਰ ਕੁਝ ਸਾਲ ਟੀਪੂ ਸੁਲਤਾਨ ਨੂੰ ਵੀ ਹੋਰ ਮਿਲਦੇ, ਔਰ ਫਿਰ ਜੇ ਨਾਰਥ ਔਰ ਸਾਊਥ ਇਕੱਠੇ ਹੋ ਕੇ ਅੰਗਰੇਜ਼ਾਂ ਦਾ ਮੁਕਾਬਲਾ ਕਰਦੇ, ਸਿੱਖ ਔਰ ਟੀਪੂ ਸੁਲਤਾਨ। ਔਰ ਜ਼ਾਹਰ ਹੈ ਮੈਂ ਬਿਲੀਵ ਕਰਦਾ ਵੀ ਪੰਜਾਬ ਰੂਟਸ ਹੋਣਗੀਆਂ ਜੇ ਉਹਨੇ ਈਵਨ ਕਮਿਊਨੀਕੇਸ਼ਨ ਵੀ ਟੀਪੂ ਸੁਲਤਾਨ ਪੀਰੀਅਡ ਦੇ ਵਿੱਚ ਹੋਈ। ਸੋ ਅਲੀ ਸ਼ੇਰਦਿਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। YouTube ਵਾਲੇ ਆਪਾਂ ਮੈਸੇਜ ਸ਼ੇਅਰ ਕਰਨ ਜਾ ਰਹੇ ਹਾਂ। ਮੈਗਾ ਮਾਈਂਡ ਜੀ ਲਿਖਦੇ ਨੇ, ਸਲਾਮ ਡਾਕਟਰ ਸਾਹਿਬ, may Allah make the truth prevail over all revealed.
ਸੋ ਸੈਫ ਸੁਨਾਨੀ ਜੀ ਸਾਨੂੰ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ ਐਂਡ ਨੋਮਨਸ ਵਰਲਡ ਲਿਖਦੇ ਡਾਕਟਰ ਸਾਹਿਬ ਜਿੰਦੇ ਰਹੋ। ਸੋ ਫਿਰ ਸਾਨੂੰ ਨੌਲੇਜ ਰਿਕੁਐਸਟ ਦੀ ID ਤੋਂ ਮੈਸੇਜ ਹੈ ਡਾਕਟਰ ਸਾਹਿਬ, देयर इज अ लिटिल टाउन क्लोज टू गुजरांवाला कॉल्ड किला दीबर ना लिखा दीदार सिंह, प्लीज शेड लाइट ऑन द हिस्ट्री ऑफ द टाउन। हाँ, वैसे ये मेरे फ्यूचर ਦੇ ਪ੍ਰੋਜੈਕਟ ਦੇ ਵਿੱਚ ਸ਼ਾਮਲ ਹੈ ਕਿਉਂਕਿ ਬਹੁਤ ਸਾਰਾ ਸਿੱਖ ਵਿਰਸਾ, ਕਿਉਂਕਿ ਬਹੁਤਾ ਅਜੇ ਤੱਕ ਗੁਰਦੁਆਰਿਆਂ ਤੇ ਹੀ ਫੋਕਸ ਹੁੰਦਾ ਹੈ ਕਿ ਇੰਨੇ ਹਿਸਟੋਰੀਕਲ ਗੁਰਦੁਆਰੇ ਨੇ ਜਾਂ ਦੂਜਾ, ਲੇਕਿਨ ਬਹੁਤ ਸਾਰਾ ਜਿਹੜਾ ਸਾਡਾ ਵਿਰਸਾ ਹੈ ਉਸ ਪੀਰੀਅਡ ਦਾ ਵੀ, ਰਾਜ ਦਾ ਵੀ, ਉਸ ਤੋਂ ਪਹਿਲਾਂ ਵੀ ਜੀ। ਔਰ ਅਸੀਂ ਦੇਖ ਰਹੇ ਹਾਂ ਜੇ ਪਾਕਿਸਤਾਨ 'ਚ ਸਾਨੂੰ ਕੋਈ ਕੇਪੇਬਲ ਔਰ ਥੋੜਾ ਹਿਸਟਰੀ ਓਰੀਐਂਟਡ ਔਰ ਟੈਕਨੀਕਲ ਓਰੀਐਂਟਡ ਪਰਸਨ ਵੀ ਮਿਲਦਾ ਹੈ ਤੇ ਅਸੀਂ ਉਸ ਹਿਸਟਰੀ ਦਾ ਕੋਈ ਨਾ ਕੋਈ ਸੈਗਮੈਂਟ ਸ਼ੁਰੂ ਕਰਨਾ ਚਾਹੁੰਦੇ ਹਾਂ ਜੀ। ਇੱਕ ਸੱਜਣ ਜਿਨ੍ਹਾਂ ਦੇ ਨਾਲ ਰਾਬਤਾ ਹੋਇਆ ਸੀ, ਅਸੀਂ ਇਨੀਸ਼ੀਅਲੀ ਉਹਨਾਂ ਦੇ ਨਾਲ ਡੀਲ ਵੀ ਬਣਾਉਣ ਦੀ ਗੱਲ ਕਰ ਲਈ ਸੀ, ਪਰ ਜਦੋਂ ਤੱਕ ਉਹਨਾਂ ਨੂੰ ਅਸੀਂ ਇਹ 550 ਸਾਲਾ ਕਵਰੇਜ ਦਾ ਵੀ ਕੋਈ ਪਾਰਟ ਦਿੱਤਾ ਹੈ, ਜੀ। ਸਾਡੀ ਇੱਥੋਂ ਟੀਮ ਵੀ ਗਈ ਪਰ ਉਹ ਪਰਫਾਰਮ ਨਹੀਂ ਕਰ ਸਕੇ। ਔਰ ਕਈ ਵਾਰੀ ਹੁੰਦਾ ਹੈ ਕਿ ਵੀ ਉੱਚੀ ਦੁਕਾਨ ਫੀਕਾ ਪਕਵਾਨ, ਸੋ ਉਸ ਗੱਲ ਨੇ ਸਾਨੂੰ ਜਿਹੜਾ ਇੱਕ ਸਟੈਪ ਪਿੱਛੇ ਲੈ ਆਂਦਾ, ਲੇਕਿਨ ਅਸੀਂ ਜ਼ਰੂਰ ਇਹ ਮੇਰੇ ਪ੍ਰੋਜੈਕਟਸ ਦੇ ਵਿੱਚ ਸ਼ਾਮਲ ਹੈ ਔਰ ਉਹਦੇ ਵਿੱਚ ਜ਼ਰੂਰ ਕਿਲਾ ਦੀਦਾਰ ਸਿੰਘ ਵੀ ਔਰ ਹੋਰ ਵੀ ਕਿਲਾ ਗੁੱਜਰ ਸਿੰਘ ਜਿਵੇਂ ਔਰ ਬਹੁਤ ਸਾਰਾ ਇੰਨੀਆਂ ਹਵੇਲੀਆਂ, ਕਿਲੇ ਔਰ ਇੰਨਾ ਕੁ ਵਿਰਸਾ ਹੈ ਕਿ ਜਿਸ ਦੇ ਉੱਤੇ ਜੇ ਅਸੀਂ ਅਗਲੇ 5 ਸਾਲ ਵੀ ਹਫਤੇ 'ਚ ਇੱਕ ਸੈਗਮੈਂਟ ਕਰਦੇ ਰਹੀਏ ਤੇ ਵੀ ਕੈਨ ਕੰਟੀਨਿਊ ਵਿਦ। ਬਿਲਕੁਲ ਡਾਕਟਰ ਸਾਹਿਬ। ਸੁਰਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਮਿਆਂ ਲਿਆਸ ਲਿਖਦੇ ਨੇ ਨਾਈਸ ਹੈ। ਅਰਸ਼ਦ ਰਾਜਾ ਜੀ ਹਮੇਸ਼ਾ ਤਰ੍ਹਾਂ ਲਿਖਦੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ, ਥੈਂਕ ਯੂ ਸੋ ਮਚ। ਐਂਡ ਫਿਰ ਸਾਡੇ ਕੋਲ ਮੈਸੇਜ ਆ ਗਿਆ ਮੁਸਤਾਗ ਅਹਿਮਦ ਜੀ ਦਾ, ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਡਾਕਟਰ ਸਾਹਿਬ ਜ਼ਿੰਦਾਬਾਦ। ਥੋੜਾ ਤੇਜ਼ੀ ਨਾਲ ਪੜਿਆ ਕਰੋ ਤਾਂ ਕਿ ਥੱਲੇ ਵਾਲੇ ਫਿਰ ਵੀ ਰਹਿ ਜਾਂਦੇ। ਰਜਵਾਨ ਸਾਬਿਰ ਲਿਖਦੇ ਨੇ ਕਿ ਤਾਲਿਬਾਨ ਜ਼ਿੰਦਾਬਾਦ ਉਹਨਾਂ ਨੇ ਲਿਖਿਆ। ਔਰ ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਮੇਰੇ ਮੁਸਲਮਾਨ ਵੀਰ ਤੁਹਾਡੇ ਨੰਬਰ ਉੱਪਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ, ਅਸੀਂ ਸਾਰੇ ਭਰਾ ਮਲੇਰਕੋਟਲੇ ਨੂੰ ਬਿਲੋਂਗ ਕਰਦੇ ਹਾਂ। ਬਲਵਿੰਦਰ ਸਿੰਘ ਜੀ, ਅਸੀਂ ਸਮਝਦੇ ਹਾਂ ਵੀ ਉੱਥੋਂ ਤੁਹਾਡੇ ਕਿਸੇ ਦਾ ਵੀ ਕਰਨਾ ਬਹੁਤਾ ਠੀਕ ਨਹੀਂ ਹੋਏਗਾ, ਹਰਾਸਮੈਂਟ ਹੋ ਜਾਂਦੀ ਹੈ। ਕੋਈ ਵੀ ਉਹਨਾਂ ਦੇ ਜਾਂ ਕੰਸਰਨ ਨੇ ਤੁਸੀਂ ਸਾਨੂੰ ਲਿਖਤੀ ਬਦਲ ਕੇ ਨਾ ਜਾਂ ਕੋਈ ਭੇਜ ਦਿਓ, ਅਸੀਂ ਉਸ ਦਾ ਨੋਟਿਸ ਲਾਂਗੇ, ਪਰ ਮੇਰਾ ਇਹ ਹੁੰਦਾ ਹੈ ਕਿ ਸਾਡੀ ਵਜ੍ਹਾ ਕਰਕੇ ਉੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਜੀ। ਜੀ ਨਿਆਜ਼ੀ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਮੁਹੰਮਦ ਜੀ ਭੱਟ ਸਾਨੂੰ ਲਿਖਦੇ ਨੇ एवरीवन cries of his own wounds regards। ਜੀ ਜੀ, ਇਸ ਕੋਈ ਸ਼ੱਕ ਨਹੀਂ ਹੈ ਵੀ ਹਰ ਇੱਕ ਦੀ ਆਪਣੀ ਆਪਣੀ ਪੀੜ ਹੈ ਜੀ, ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਸਾਂਝੀ ਪੀੜ ਹੈ ਤੇ ਉਸ ਦਾ ਉਸ ਲਈ ਰੋਣਾ ਵੀ ਬਣਦਾ ਹੈ ਤੇ ਉਸ ਲਈ ਕੋਈ ਜਿਹੜਾ ਕੋਈ ਪ੍ਰਬੰਧ ਕਰਨਾ ਵੀ ਬਣਦਾ। CH ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਮੈਨਲੀ ਮੈਨ ਉਹਨਾਂ ਨੇ ਲਿਖਿਆ ਹੈ ਹਿੰਦੂ, ਉਹਨਾਂ ਨੇ ਮਜ਼ਾਕ ਜਿਹਾ ਉਡਾਇਆ। ਫਿਰ ਇਕਰਮ ਉੱਲਾ ਭੱਟੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਆਮ ਬਿਗ ਫੈਨ ਆਫ ਯੂ, ਆਈ ਲਿਵ ਇਨ UK, ਇਜ਼ देयर एनी वे पॉसिबल आई could help you in your struggle for ਖਾਲਿਸਤਾਨ। ਇਕਰਮ ਉੱਲਾ ਭੱਟੀ ਜੀ ਬਹੁਤ ਬਹੁਤ ਸ਼ੁਕਰੀਆ। ਮੈਂ ਸਮਝਦਾ ਹਾਂ ਵੀ ਤੁਹਾਡੀ ਗੁੱਡਵਿਲ ਔਰ ਇਸ ਵੇਲੇ ਦੋਨਾਂ ਕੌਮਾਂ ਦਾ ਨੇੜੇ ਆਉਣਾ, ਸੋ ਅਲਟੀਮੇਟਲੀ ਵਕਤ ਆਏਗਾ ਮਦਦ ਦਾ ਵੀ, ਸੋ ਤੁਹਾਡੀ ਇਸ ਗੁੱਡਵਿਲ ਲਈ ਪੇਸ਼ਕਸ਼ ਲਈ ਬਹੁਤ ਬਹੁਤ ਜੌਨ ਪਲੇਅਰ ਲਿਖਦੇ ਨੇ ਸਰਦਾਰ ਜੀ ਅੱਲਾਹ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ। ਤਾਮਿਲ ਮੁਗਲ ਜੀ ਥਮ ਅਪ ਕਹਿੰਦੇ ਨੇ। ਫਿਰ ਉਹ ਕਹਿੰਦੇ ਨੇ ਕਿ ਲਵ ਯੂ ਡਾਕਟਰ ਸਾਹਿਬ। ਐਂਡ ਕਾਮਰਾਨ ਇਕਰਮ ਉੱਲਾ ਭੱਟੀ ਜੀ ਨੇ ਫਿਰ ਇਹ ਕਿਹਾ ਕਿ ਵੀ ਕੋਈ ਐਸਾ ਤਰੀਕਾ ਹੈ ਕਿ both Punjabs can start cooperating and trading with each other without the dependence of Indian Foreign Office. We have so much in common that we can set examples. ਇਕਰਮ ਉੱਲਾ ਭੱਟੀ ਜੀ ਇਹ ਤਾਂ ਪੱਕੇ ਬਾਰਡਰ ਉਹਨਾਂ ਨੇ, ਉਹ ਤਾਂ ਡਰਾਮੇਬਾਜ਼ੀਆਂ ਉੱਥੇ ਕਰਦੇ ਨੇ, ਰਿਟਰੀਟ ਦੇ ਨਾਂ ਥੱਲੇ ਆਪਣਾ ਪੈਟਰੀਓਟਿਜ਼ਮ ਦਿਖਾਉਣ ਦਾ ਤਾਰ ਲਾਈ ਹੋਈ ਹੈ ਦੋਨੋਂ ਪਾਸੇ, ਕਰੰਟ ਛੱਡਿਆ ਹੋਇਆ। ਸੋ ਇਹ ਜਦੋਂ ਤੱਕ ਅਸੀਂ ਆਜ਼ਾਦ ਮੁਲਕ ਖਾਲਿਸਤਾਨ ਨਹੀਂ ਬਣ ਜਾਂਦੇ ਇਹ ਸਬੰਧ ਜਿਹੜੇ ਨੇ ਅੱਗੇ ਨਹੀਂ ਤੁਰ ਸਕਣਗੇ। ਪਰ ਬਾਹਰ ਬੈਠੇ ਅਸੀਂ ਸਾਰੇ ਡਾਇਸਪੋਰਾ ਦੇ ਵਿਚਲੇ ਪਾਕਿਸਤਾਨੀ ਭੈਣ ਭਰਾ ਔਰ ਸਿੱਖ ਵੀਰ ਭੈਣਾਂ, ਅਸੀਂ ਜ਼ਰੂਰ ਸਾਂਝਾਂ ਦੀ ਘੱਟੋ ਘੱਟ ਗੱਲ ਨੂੰ ਅੱਗੇ ਤੋਰ ਸਕਦੇ ਹਾਂ ਆਪਸ ਦੇ ਵਿੱਚ ਕਮਿਊਨੀਕੇਟ ਕਰਕੇ। ਜੀ ਡਾਕਟਰ ਸਾਹਿਬ। ਔਰ ਸਾਜਿਦ ਮਾਨ ਲਿਖਦੇ ਨੇ ਕਿ ਵੈਲਕਮ ਟੂ ਲਾਈਵ। ਫਿਰ ਕਾਫੀ ਸਾਰੇ ਮੈਸੇਜ ਨੇ ਸਾਡੇ ਕੋਲ। ਰਾਜਾ ਵਫਾ ਜੀ ਡਾਕਟਰ ਸਾਹਿਬ ਵੈਰੀ ਨਾਈਸ। ਐਂਡ ਮਾਲਨੀ ਮੈਨ ਉਹਨਾਂ ਨੇ ਕਾਫੀ ਸਾਰੇ ਮੈਸੇਜ ਲਿਖੇ ਨੇ। ਔਰ ਫਿਰ ਸਾਡੇ ਕੋਲ ਮੈਸੇਜ ਆਏਗਾ, ਇਹ ਮੈਂ ਪੜ੍ਹਦੀ ਹਾਂ ਕੋਈ। ਸਾਫਰਾਜ਼ ਆਮ ਲਿਖਦੇ ਨੇ ਡਾਕਟਰ ਸਾਹਿਬ ਆਏ ਜ਼ੁਲਮ ਦੀ ਰਾਤ ਮੁੱਕਣ ਵਾਲੀ ਹੈ ਤੇ ਉਮੀਦ ਦਾ ਸਵੇਰਾ ਹੋਣ ਵਾਲਾ ਹੈ।
ਫਿਰ ਉਹਨਾਂ ਦਾ ਮੈਸੇਜ ਹੈ ਅਰਮਦ ਸਟਰਗਲ ਫॉर ਫਰੀडम fighters is the only way out, take as example from the IRA। ਸੋ ਐਪਸ ਰਿਵਿਊਜ਼ ਸਾਨੂੰ ਲਿਖਦੇ ਨੇ ਡਾਕਟਰ ਮੋਦੀ ਬਹੁਤ ਬੜਾ ਸ਼ੈਤਾਨ ਹੈ, ਇਸ ਨੇ ਸ਼ੈਤਾਨੋਂ ਵਾਲੇ ਕੰਮ ਹੀ ਕਰ ਰਿਹਾ ਹੈ, ਇਸ ਲਈ ਉਹ ਸ਼ੈਤਾਨੋਂ ਵਾਲੇ ਕੰਮ ਕਰ ਰਿਹਾ ਹੈ। ਹਾਂ, ਸ਼ੈਤਾਨ ਨੇ ਸ਼ੈਤਾਨਾਂ ਵਾਲੇ ਕਰਨੇ ਹੈ ਹੀ ਸ਼ੈਤਾਨ ਦਾ। ਫਿਰ ਲਿਖਦੇ ਨੇ ਹਾਂਜੀ ਫਕਰ ਜ਼ਾਮਨ ਲਿਖਦੇ ਨੇ ਕਿ नीलम कौर जी वेलकम, अल्लाह आपको सेहत दे, एक दिन के गैर हाजिरी को महसूस किया है ਵੀਰੋ ਨੇ। ਥੈਂਕ ਯੂ ਸੋ ਮਚ। ਮੈਂ ਵੀ ਤੁਹਾਨੂੰ ਸਾਰਿਆਂ ਨੂੰ ਮਿਸ ਕੀਤਾ ਹੈਗਾ। ਪੱਪੂ ਯਾਰ ਲਿਖਦੇ ਨੇ ਟੂ ਆਲ ਸਿੱਖ ਬ੍ਰਦਰਸ ਟਰਾਈ ਟੂ ਕ੍ਰੀਏਟ ਖਾਲਿਸਤਾਨ ਐਂਡ ਗੈਟ ਸੈਪਰੇਟ ਫਰਮ ਇੰਡੀਆ। what all is going on in India with Muslims will be happening to Christians and then Sikhs also. These Hindus won't leave। ਪੱਪੂ ਯਾਰ ਜੀ ਅਸੀਂ ਤਾਂ ਆਲਰੇਡੀ ਇਸ ਸਾਰੇ ਚੋਂ ਇੱਕ ਪੂਰੀ ਨਸਲ ਆਪਣੀ ਗਵਾਈ ਹੋਈ ਹੈ, ਸਾਨੂੰ ਇਹਨਾਂ ਬਾਰੇ ਕੋਈ ਭੁਲੇਖਾ ਨਹੀਂ ਹੈ। ਔਰ ਜ਼ਾਹਰ ਹੈ ਕਿ ਘੱਟੋ ਘੱਟ ਭਾਰਤ ਦੇ 200 ਮਿਲੀਅਨ ਮੁਸਲਮਾਨ ਜਿਹੜੇ ਭਾਰਤ ਮਾਤਾ ਦੇ ਵਿੱਚ ਹੀ ਕੰਫਰਟੇਬਲ ਮਹਿਸੂਸ ਕਰਦੇ ਸੀ, ਉਹ ਜ਼ਰੂਰ ਹੁਣ ਖੜੇ ਹੋਣਗੇ। ਔਰ ਜ਼ਾਹਰ ਹੈ ਕਿ ਸਿੱਖ, ਮੁਸਲਮਾਨ, ਈਸਾਈ, ਦਲਿਤ, ਇਹ ਸਾਂਝ ਜਿਹੜੀ ਹੈ ਅਲਟੀਮੇਟਲੀ ਅਸੀਂ ਬ੍ਰਾਹਮਣਵਾਦ ਦਾ ਜਿਹੜਾ ਸਟ੍ਰੈਂਗਲ ਹੋਲਡ ਹੈ ਉਸ ਨੂੰ ਤੋੜਾਂਗੇ। ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲਾਸਟ ਫਰਾਈਡੇ ਦੇ ਦਿਨ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਦਰਜ ਨੇ ਜੀ ਉਹਨਾਂ ਦੇ ਉੱਤੇ ਵਿਚਾਰ ਕਰਦੇ। ਸਾਡੇ ਦਰਸ਼ਕਾਂ ਵੱਲੋਂ ਇਹ ਪਸੰਦ ਕੀਤਾ ਜਾਂਦਾ ਹੈ ਕਿ ਉਹ ਬਾਣੀਆਂ ਜਾਂ ਉਹ ਕਲਾਮ ਜਿਹੜੇ ਆਮ ਚਰਚਾ ਦੇ ਵੇਲੇ ਵਿਆਖਿਆਕਾਰ ਨਹੀਂ ਕਰਦੇ, ਕਿਉਂਕਿ ਇਹ ਤਾਂ ਠੀਕ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਮੁਕੰਮਲ ਕਥਾ ਕਰਦੇ ਨੇ ਉਹ ਤਾਂ ਇੱਕ ਓਂਕਾਰ ਤੋਂ 18, 10, 20 ਤੱਕ ਹੁੰਦਾ, ਨਹੀਂ ਤਾਂ ਬਹੁਤ ਵਾਰ ਜਿਹੜੇ ਵਿਖਿਆਨ ਨੇ ਉਹ ਸੀਮਤ ਜੇ ਮੌਕਿਆਂ ਦੇ ਉੱਤੇ ਹੁੰਦੇ ਨੇ। ਸੋ ਸਾਡੀ ਇਹ ਕੋਸ਼ਿਸ਼ ਸੀ ਕਿ ਜਿਹੜੀਆਂ ਅਹਿਮ ਬਾਣੀਆਂ ਨੇ ਜਿਨ੍ਹਾਂ ਦੇ ਉੱਤੇ ਬਹੁਤੀ ਚਰਚਾ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਸਿਲੈਕਟਿਵਲੀ ਚੁਣਦੇ, ਕੋਈ ਪੈਟਰਨ ਤਾਂ ਨਹੀਂ ਹੈ। ਸੋ ਅਸੀਂ ਇਹ ਸ਼ਲੋਕ ਵਾਰਾਂ ਤੇ ਵਧੀਕ ਚੁਣੇ ਔਰ ਇਸ ਨੂੰ ਅਸੀਂ ਵਿਚਾਰ ਰਹੇ ਹਾਂ। ਅੱਜ ਅਸੀਂ 4 ਸ਼ਲੋਕ ਜਿਹੜੇ 2 ਲਾਈਨਰ ਨੇ, ਸ਼ਲੋਕ ਪੋਇਟਰੀ ਦੀ ਫਾਰਮ ਹੈ, ਕਪਲੇਟ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਔਰ ਇਹ ਬੜੇ 2 ਲਾਈਨਾਂ ਦੇ ਵਿੱਚ ਸਾਰਾ ਥੀਮ ਹੁੰਦਾ ਹੈ। ਸ਼ਬਦ ਜਾਂ ਹਿਮ ਦੇ ਵਿੱਚ ਰਹਾਉ ਦੀ ਤੁਕ 'ਚ ਥੀਮ ਹੁੰਦਾ ਹੈ, ਪਰ ਉਸ ਦੀ ਵਿਆਖਿਆ ਹੁੰਦੀ ਹੈ, ਇੰਟਰਪ੍ਰੀਟੇਸ਼ਨ ਹੁੰਦੀ ਹੈ। ਸੋ ਪਹਿਲਾ ਸ਼ਲੋਕ ਹੈ, ਖੁਬੜੀ ਕੁਥਾਏਂ ਮਿੱਠੀ ਗਲਣ ਕੁਮੰਤਰੀਆ, ਨਾਨਕ ਸੇਈ ਉਭਰੇ ਜਿਨ੍ਹਾਂ ਭਾਗ ਮਥਾਏ। ਹੁਣ ਇਹ ਇੱਕ ਜਿਹੜੀ ਅੰਦਰ ਦੀ ਸਟਰਗਲ ਹੈ, ਇੱਕ ਇਨਸਟਿੰਕਟ ਸ਼ੈਤਾਨੀ ਇਨਸਟਿੰਕਟ ਹੈ ਜੀ, ਵਿਕਾਰਾਂ ਦੇ ਵੱਲ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਨਾਹ ਦੇ ਵਿੱਚ ਜਿਹੜਾ ਸਾਨੂੰ ਲੈ ਕੇ ਜਾਂਦਾ ਹੈ, ਔਰ ਇੱਕ ਡਿਵਾਈਨ ਹੈ, ਰੱਬੀ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਖੁਬੜੀ ਕੁਥਾਏਂ
ਮਾੜੀ ਥਾਂ ਤੇ, ਕਿ ਜਿਹੜੀ ਸਾਡੀ ਸੁਰਤ ਹੈ ਜਾਂ ਮਨ ਹੈ ਜਾਂ ਸਾਡਾ ਜ਼ਿਹਨ ਹੈ ਬਹੁਤ ਵਾਰ ਮਾੜੀ ਥਾਂ ਦੇ ਉੱਤੇ ਜਾ ਕੇ ਹੀ ਖੁੱਭ ਜਾਂਦਾ ਹੈ ਜੀ ਔਰ ਉਹ ਮਿੱਠਾ ਵੀ ਲੱਗਦਾ ਹੈ। ਕੂੜ ਮਿੱਠਾ ਕੂੜ ਮਾਖਿਓ ਬਿਲਕੁਲ। ਖੁੱਬੜੀ ਕੁਥਾਏ ਮਿੱਠੀ ਗਲਣ ਕੁਮੰਤਰੀ ਹੈ। ਗਲਣ ਹੁੰਦੀ ਹੈ ਜਿੱਲਣ, ਕਿ ਜਿਸ ਜਿੱਲਣ ਦੇ ਵਿੱਚ ਅਸੀਂ ਫਸੇ ਹਾਂ ਇਸ ਮੋਹ ਮਾਇਆ ਦੇ ਚਿੱਕੜ ਦੇ ਵਿੱਚ, ਇਹ ਸਾਨੂੰ ਮਿੱਠਾ ਲੱਗਣ ਲੱਗ ਜਾਂਦਾ ਹੈ। ਔਰ ਸਾਥ ਵੀ ਫਿਰ ਸਾਡਾ ਕੁਮੰਤਰੀ ਆ, ਭੈੜੀ ਮੱਤ ਵਾਲੇ ਹੀ ਸਾਨੂੰ ਚੰਗੇ ਲੱਗਦੇ ਨੇ, ਜੀ ਜਿਹੜੇ ਉਸੇ ਪਾਸੇ ਸ਼ਰਾਬੀਆਂ ਦੇ ਲਈ ਸ਼ਰਾਬੀ ਟੋਲਾ ਹੁੰਦਾ ਹੈ, ਬਿਲਕੁਲ ਜੁਆਰੀਆਂ ਦੇ ਲਈ ਜੁਆਰੀ ਟੋਲਾ ਹੁੰਦਾ ਹੈ, ਵਕਾਰੀਆਂ ਦੇ ਲਈ ਵਕਾਰੀ, ਕਾਮ ਦੇ ਪਿੱਛੇ ਲੱਗਣ ਵਾਲਿਆਂ ਦੇ ਉਸ ਕਿਸਮ ਦੇ ਹੀ ਝੁੰਡ ਹੁੰਦੇ ਨੇ, ਤੇ ਉਹੀ ਚੰਗੇ ਲੱਗਦੇ ਨੇ। ਉਹੀ ਜਿਹੜੀ ਚੰਡਾਲ ਚੌਂਕੜੀ ਹੈ ਉਹਦੇ ਨਾਲ ਹੀ ਦਿਲ ਲੱਗਦਾ ਹੈ, ਬਾਕੀਆਂ ਦੇ ਵਿੱਚ ਤਾਂ ਬੰਦਾ ਮੁਰਝਾ ਜਾਂਦਾ, ਉਹਨਾਂ 'ਚ ਜਾ ਕੇ ਖਿੜ ਪੈਂਦੇ ਨੇ। ਸੋ ਖੁੱਬੜੀ ਕੁਥਾਏ ਮਿੱਠੀ ਗਲਣ ਕੁਮੰਤਰੀ ਹੈ, ਨਾਨਕ ਸੇਈ ਉਭਰੇ ਜਿਨ੍ਹਾਂ ਭਾਗ ਮਥਾਏ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹੀ ਉਸ ਸਾਰੇ ਤੋਂ ਬਚਦੇ ਨੇ, ਉਭਰਦੇ ਨੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਚੰਗੇ ਭਾਗ ਨੇ। ਮਤਲਬ ਇਹ ਫੋਰਚੂਨੇਟ ਕਿ ਜਿਨ੍ਹਾਂ ਦੇ ਉੱਤੇ ਰੱਬ ਦੀ ਨਿਗਾਹ ਹੁੰਦੀ ਹੈ ਉਹ ਬਚਦੇ ਨੇ, ਨਹੀਂ ਤਾਂ ਦੂਸਰੇ ਉਸ ਨੂੰ ਮਿੱਠਾ ਕਰਕੇ ਕੂੜ ਮਿੱਠਾ ਕੂੜ ਮਾਖਿਓ ਵਾਂਗ ਉਸ ਦੇ ਵਿੱਚ ਧੱਸਦੇ ਧੱਸਦੇ ਫਿਰ ਉਹਨਾਂ ਦੀ ਸਾਰੀ ਜ਼ਿੰਦਗੀ ਉਸ ਚਿੱਕੜ ਦਾ ਹੀ ਰੂਪ ਹੋ ਜਾਂਦੀ ਹੈ। ਔਰ ਦੂਸਰਾ ਜਿਹੜੇ ਬਚ ਜਾਂਦੇ ਨੇ ਭਾਗ ਮਥਾਏ ਵਾਲੇ ਨੇ, ਉਹਨਾਂ 'ਚ ਕੀ ਹੁੰਦਾ ਹੈ, ਸੁਤੜੇ ਸੁਖੀ ਸਵਨ ਜੋ ਰੱਤੇ ਸਹਿ ਆਪਣੇ ਪ੍ਰੇਮ ਵਿਛੋੜਾ ਧਨੀ ਸੋ ਅੱਠੇ ਪਹਿਰ ਲਵਨ। ਜੀ ਕਿ ਜਿਹੜੇ ਉਸ ਧਨੀ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਜਿਹੜਾ ਵੱਡਾ ਹੈ, ਜਿਹੜਾ ਅਗੰਮ ਹੈ, ਜਿਹੜਾ ਸਭ ਤੋਂ ਬਲਵਾਨ ਹੈ, ਉਸ ਦੇ ਨਾਲ ਜਿਹੜੇ ਜੁੜੇ ਹੋਏ ਨੇ, ਸੁਤੜੇ ਸੁਖੀ ਸਵਨ, ਉਹ ਸੁਖ ਦੀ ਨੀਂਦ ਸੌਂਦੇ ਨੇ। ਜੀ ਜ਼ਾਹਰਾ ਤੌਰ ਤੇ ਉਹਨਾਂ ਦੇ ਅੰਦਰ ਇੱਕ ਟ੍ਰੈਂਕੁਇਲਿਟੀ ਹੈ, ਇੱਕ ਬੈਲੈਂਸ ਹੈ, ਇੱਕ ਟਿਕਾ ਹੈ। ਜੋ ਰੱਤੇ ਸਹਿ ਆਪਣੇ, ਜਿਹੜੇ ਆਪਣੇ ਪਿਆਰੇ ਦੇ ਨਾਲ ਰੱਤੇ ਹੋਏ ਨੇ, ਜਿਨ੍ਹਾਂ ਦੀ ਮੁਹੱਬਤ ਆਪਣੇ ਉਸ ਰੱਬ ਦੇ ਨਾਲ ਹੈ, ਉਹ ਚੈਨ ਦੀ ਨੀਂਦ ਸੌਂਦੇ ਨੇ, ਸੁਖ ਦੀ ਨੀਂਦ ਸੌਂਦੇ ਨੇ। ਜੀ ਪ੍ਰੇਮ ਵਿਛੋੜਾ ਧਨੀ ਸਿਓ, ਤੇ ਜਿਨ੍ਹਾਂ ਦਾ ਉਸ ਪਿਆਰੇ ਦੇ ਨਾਲ, ਉਸ ਧਨੀ ਦੇ ਨਾਲ ਵਿਛੋੜਾ ਹੈ, ਪਿਆਰ ਨਹੀਂ ਹੈ, ਅੱਠੇ ਪੈਰ ਲਵਨ। ਲਵਨ ਹੁੰਦਾ ਜਿਵੇਂ ਕਾਂ ਲੌਂ ਲੌਂ ਕਰਦਾ ਹੈ, ਇਵੇਂ ਉਹ ਥਾਂ ਥਾਂ ਤੇ ਜਿਹੜਾ ਧੱਕੇ ਖਾਂਦੇ ਫਿਰਦੇ ਨੇ, ਉਹਨਾਂ ਦੇ ਅੰਦਰ ਟਿਕਾ ਨਹੀਂ ਹੁੰਦਾ, ਜਿਹਨੂੰ ਅਸੀਂ ਕਹਿੰਦੇ ਆ ਕਿ ਭਾਈ ਉਹ ਥਾਂ ਥਾਂ ਖਵਾਰ ਹੁੰਦੇ ਨੇ। ਇੱਕ ਉਹ ਨੇ ਜਿਹੜੇ ਆਪਣੇ ਪਿਆਰੇ ਨਾਲ ਰੱਤੇ ਹੋਏ ਨੇ, ਉਹ ਟਿਕਾ 'ਚ ਨੇ, ਚੈਨ ਦੀ ਨੀਂਦ ਸੌਂਦੇ ਨੇ। ਤੇ ਦੂਸਰੇ ਜਿਹਨੂੰ ਜੇ ਕੁੱਤੇ ਨਾਲ ਜੋੜਨਾ ਹੋਏ ਤਾਂ ਕਹਿੰਦੇ ਕਿੱਥੇ ਲੂਰ ਲੂਰ ਤੁਰਿਆ ਫਿਰਦਾ। ਸੋ ਇੱਥੇ ਉਹਨਾਂ ਨੇ ਲੌਂ ਲੌਂ ਜਿਹੜਾ ਇਹ ਕਾਂ ਦੇ ਨਾਲ ਜੋੜ ਕੇ ਕਿਹਾ ਜਾਂਦਾ। ਫਿਰ ਨੈਕਸਟ ਸ਼ਲੋਕ ਹੈ, ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਅਸੰਖ ਇਨਨਿਊਬਰੇਬਲ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਕਿ ਇੰਨੇ ਲੋਕ ਲੱਖਾਂ ਕਰੋੜਾਂ, ਕਿਉਂਕਿ ਜਿਹੜਾ ਜਾਗਦਾ ਤਾਂ ਉਹੀ ਹੈ, ਇਹ ਫਿਜ਼ੀਕਲ ਜਾਗਣ ਸੌਣ ਦਾ ਨਹੀਂ ਹੈ, ਇਹ ਉਹ ਹੈ ਜਿਹੜੇ ਅੰਦਰ ਅਵੇਅਰ ਨੇ, ਰੱਬ ਦੇ ਨਾਲ ਜੁੜੇ ਹੋਏ, ਉਹ ਜਾਗਦੇ ਨੇ, ਤੇ ਬਾਕੀ ਸੁੱਤੇ ਹੋਏ ਨੇ, ਜਿਹਨਾਂ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ, ਉਹ ਬੜੇ ਥੋੜੇ ਨੇ। ਸੁੱਤੜੇ ਅਸੰਖ ਮਾਇਆ ਝੂਠੀ ਕਾਰ ਨੇ, ਬਹੁਤ ਨੇ ਜਿਹੜੀ ਝੂਠੀ ਮਾਇਆ 'ਚ ਸੁੱਤੇ ਹੋਏ ਨੇ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਗੁਰੂ ਸਾਹਿਬ ਕਹਿੰਦੇ ਨੇ ਉਹੀ ਜਾਗਦੇ ਨੇ ਜਿਨ੍ਹਾਂ ਦੀ ਜ਼ਬਾਨ ਦੇ ਉੱਤੇ ਉਸ ਪਿਆਰੇ ਦੀ ਮੁਹੱਬਤ ਦੇ ਗੀਤ ਨੇ, ਉਸ ਰੱਬ ਦੀ ਇਬਾਦਤ ਜਿਨ੍ਹਾਂ ਦੇ ਜ਼ਿਹਨ 'ਚ ਹੈ, ਔਰ ਜਿਹੜੇ ਉਸ ਨੂੰ ਹਮੇਸ਼ਾ ਯਾਦ ਕਰਦੇ ਨੇ, ਪਿਆਰ ਨਾਲ ਪੁਕਾਰਦੇ ਨੇ। ਉਹ ਵਾਹਿਗੁਰੂ ਵਾਹਿਗੁਰੂ ਹੈ, ਰਾਮ ਰਾਮ ਹੈ, ਅੱਲਾ ਅੱਲਾ, ਇਹ ਉਹਨਾਂ ਦੇ ਜੀਵਨ ਦਾ ਸਹਾਰਾ ਹੈ। ਤੇ ਅਖੀਰਲਾ ਸ਼ਲੋਕ ਹੈ, ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ। ਹੁਣ ਮ੍ਰਿਗ ਤ੍ਰਿਸ਼ਨਾ ਕੀ ਹੈ? ਇਹਨੂੰ ਫਿਜ਼ਿਕਸ ਦੇ ਵਿੱਚ ਮਿਰਾਜ ਕਿਹਾ ਜਾਂਦਾ ਕਿ ਡੈਜ਼ਰਟ ਦੇ ਵਿੱਚ, ਮਾਰੂਥਲ ਰੇਗਿਸਤਾਨ ਦੇ ਵਿੱਚ ਹਿਰਨ, ਪਿਆਸਾ ਹਿਰਨ ਪਾਣੀ ਲੱਭ ਰਿਹਾ, ਦੂਰ ਦੇਖਦਾ, ਤੇ ਇੱਕ ਫਿਨੋਮੀਨਾ ਹੁੰਦਾ ਹੈ ਕਿ ਸੂਰਜ ਦੀਆਂ ਕਿਰਨਾਂ ਜਦੋਂ ਰੇਤ ਦੇ ਨਾਲ ਟਕਰਾਉਂਦੀਆਂ ਨੇ ਤੇ ਇਹ ਪ੍ਰਭਾਵ ਬਣਦਾ ਹੈ ਕਿ ਜਿਵੇਂ ਪਾਣੀ ਦਾ ਤਲਾਬ ਹੈ, ਪਾਣੀ ਦਾ ਛੱਪੜ ਹੈ। ਮਿਰਗ ਜਿਹੜਾ ਹੈ ਉਹ ਦੌੜ ਕੇ ਉੱਥੋਂ ਤੱਕ ਪਹੁੰਚਦਾ, ਉੱਥੇ ਕੁਝ ਵੀ ਨਹੀਂ ਹੁੰਦਾ। ਫਿਰ ਉਹਦੀ ਨਜ਼ਰ ਅੱਗੇ ਜਾਂਦੀ ਹੈ ਤਾਂ ਫਿਰ ਉਹਨੂੰ ਵਿੱਥ ਤੇ ਪਾਣੀ ਨਜ਼ਰ ਆਉਂਦਾ। ਉਵੇਂ ਹੀ ਉਹ ਫਿਨੋਮੀਨਾ ਬਣਿਆ ਹੁੰਦਾ ਮਿਰਾਜ।
ਔਰ ਇਵੇਂ ਉਹ ਪਿਆਸਾ ਉਸ ਮਾਰੂਥਲ ਦੇ ਵਿੱਚ ਪਾਣੀ ਲੱਭਦਾ ਮਰ ਜਾਂਦਾ ਹੈ। ਔਰ ਇਸ ਨੂੰ ਬਹੁਤ ਥਾਂ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਵੀ ਦੁਨੀਆ ਦੇ ਵਿੱਚ ਅਸੀਂ ਸੁੱਖ ਦੀ ਭਾਲ 'ਚ ਨਿਕਲਦੇ ਹਾਂ, ਛੋਟੀ ਚੀਜ਼ ਜਿਹੜੀ ਹੈ ਉਹ ਸਾਨੂੰ ਖਿੱਚ ਰਹੀ ਹੁੰਦੀ ਹੈ, ਸਾਨੂੰ ਲੱਗਦਾ ਵੀ ਇਹ ਆ ਜਾਏ, ਇਹ ਸਾਨੂੰ ਮਿਲ ਜਾਏ ਤੇ ਅਸੀਂ ਸੁਖੀ ਹਾਂ। ਉੱਥੇ ਪਹੁੰਚ ਕੇ ਫਿਰ ਅੱਗੇ ਅਸੀਂ ਅਗਲੀ ਦੀ ਦੌੜ ਸ਼ੁਰੂ ਹੋ ਜਾਂਦੀ ਹੈ। ਤੇ ਇਵੇਂ ਸਾਡੀ ਜ਼ਿੰਦਗੀ ਮ੍ਰਿਗ ਤ੍ਰਿਸ਼ਨਾ ਜੋ ਇਹ ਜਗ ਜਾਨੋ, ਜਿਵੇਂ ਮ੍ਰਿਗ ਹਿਰਨ ਜਿਹੜਾ ਹੈ ਉਹ ਡੈਜ਼ਰਟ ਦੇ ਵਿੱਚ ਪਿਆਸਾ ਮਰ ਜਾਂਦਾ, ਇਵੇਂ ਹੀ ਸਾਡੀ ਜ਼ਿੰਦਗੀ ਡਿਜ਼ਾਇਰਸ ਦੇ ਪਿੱਛੇ ਲੱਗ ਕੇ ਅਸੀਂ ਖਤਮ ਹੋ ਜਾਂਦੇ। ਵੁੱਠੇ ਨਗਰ ਗੰਧਰਵ, ਜਿਵੇਂ ਜ਼ਮੀਨ ਦੇ ਉੱਤੇ ਮ੍ਰਿਗ ਤ੍ਰਿਸ਼ਨਾ ਦਾ ਫਿਨੋਮੀਨਾ ਹੈ, ਇਵੇਂ ਇੱਕ ਫਿਨੋਮੀਨਾ ਅਸਮਾਨ ਦੇ ਵਿੱਚ ਹੈ। ਕਹਾਣੀ ਹੈ ਕਿ ਉਹਨੂੰ ਚੰਦੌਰੀ ਵੀ ਕਹਿੰਦੇ ਨੇ, ਕਿ ਇਹ ਇੱਕ ਨਗਰ ਹੈ ਜਿਹੜਾ ਅਸਮਾਨ ਔਰ ਧਰਤੀ ਦੇ ਵਿਚਾਲੇ ਹੈ। ਉਹਨੂੰ ਅਸੀਂ ਹਵਾਈ ਕਿਲੇ ਕਹਿ ਸਕਦੇ ਹਾਂ ਕਿ ਭਾਈ ਉਹ ਉਹਨਾਂ ਹਵਾਈ ਕਿਲਿਆਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਦਿੰਦੇ ਨੇ ਜਿਹੜੇ ਹਕੀਕਤ ਨਹੀਂ ਹੁੰਦੇ। ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਹੁੰਦਾ ਫੱਬਣਾ। ਇੱਕ ਉਹ ਨੇ ਜਿਨ੍ਹਾਂ ਨੇ ਜਿਹੜਾ ਜੀਵਨ ਦਾ ਸੱਚ ਹੈ, ਅਲਟੀਮੇਟ ਟਰੂਥ ਹੈ, ਉਸ ਦੀ ਅਰਾਧਨਾ ਕੀਤੀ ਹੈ, ਉਹਦੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਮਨ ਦੇ ਅੰਦਰ ਵੀ ਤੇ ਤਨ ਦੇ ਅੰਦਰ ਵੀ ਉਹ ਫੱਬਦੇ ਨੇ। ਉਹਨਾਂ ਦੇ ਅੰਦਰੋਂ ਜਿਹੜੀ ਹੈ ਉਹ ਖੁਸ਼ੀ ਜਿਹੜੀ ਹੈ ਉਹ ਡੁੱਲ ਪੈਂਦੀ ਹੈ, ਕਿਉਂਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸੋ ਇਹ ਅੱਜ ਦਾ ਵਿਚਾਰ ਹੈ। ਸੋ ਆਲ ਦਾ ਬੈਸਟ ਫॉर द ਵੀਕਐਂਡ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ soshv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।